ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 11 जुलाई 2023 27 हार्ड नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸੋ ਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾ ਵੀਕਨ ਕੈਨੇਡਾ ਰੋਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਾਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਤੇ ਵਿਦਾ ਜੀ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਾਡੇ ਇੱਕ ਗੁਰਸਿੱਖ ਹੋਰਾਂ ਨੇ। ਸੋ ਉਹਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ ਔਰ ਕਿਹਾ ਹੈ ਕਿ ਪੈਰ ਪੈਰ ਤੇ ਸਾਨੂੰ ਜਿਹੜਾ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਔਰ ਸਾਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਾਡਾ ਜਿਹੜਾ ਦੁਸ਼ਮਣ ਹੈ ਉਹ ਕੌਣ ਹੈ ਤੇ ਸਾਡੇ ਖਿਲਾਫ ਕੀ ਚੱਲ ਰਿਹਾ ਔਰ ਇਹ ਸਮਾਂ ਹੋਰ ਕਿਸੇ ਬੈਂਸ ਵਿੱਚ ਪੈਣ ਦੀ ਬਜਾਏ ਵੰਗਾਰਨ ਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਚੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਪੰਜਾਬ ਦੇ ਹਵਾਲੇ ਜਿਹੜੇ ਹੜ੍ਹ ਜਿਹੜੇ ਆਏ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਹੜ੍ਹਾਂ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤਬਾਹੀ ਲੈ ਆਂਦੀ ਹੈ ਔਰ ਕਈ ਹਜ਼ਾਰ ਕਰੋੜ ਦੀ ਜਿਹੜੀ ਫਸਲ ਹੈ ਉਹ ਤਬਾਹ ਹੋਈ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੜ੍ਹ ਦਾ ਪਾਣੀ ਹੈ ਉਹ ਘਰਾਂ ਵਿੱਚ ਪਹੁੰਚ ਚੁੱਕਿਆ ਹੈ। ਔਰ ਸਵਾਲ ਇਹ ਪੈਦਾ ਹੁੰਦਾ ਕਿ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੀਆਂ ਜਿਹੜੀਆਂ ਧੱਜੀਆਂ ਨੇ ਉਹ ਉਡਾ ਕੇ ਪੰਜਾਬ ਨੂੰ ਉਸਦੇ ਪਾਣੀਆਂ ਦੇ ਹੱਕਾਂ ਤੋਂ ਮਹਿਰੂਮ ਕੀਤਾ ਜਾ ਰਿਹਾ ਔਰ ਜਦੋਂ ਕਿ ਦੂਜੇ ਪਾਸੇ ਸਭ ਤੋਂ ਜ਼ਿਆਦਾ ਹੜ੍ਹਾਂ ਦੀ ਮਾਰ ਪੰਜਾਬ ਨੂੰ ਝੱਲਣੀ ਪੈ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਤੁਸੀਂ 6 ਦਿਨ ਬਾਅਦ ਆਏ ਹੋ ਕੋਈ ਪਿੱਛੇ ਦੀ ਗੱਲ ਨਹੀਂ ਸਿੱਧਾ ਜਾ ਕੇ ਹੜ੍ਹਾਂ ਦੇ ਵਿੱਚ ਹੀ ਪਹਿਲਾਂ ਹੀ ਹੜੇ ਹੋਏ ਨੇ ਲੋਕ ਸਾਨੂੰ ਵੀ ਤੁਸੀਂ ਹੜ੍ਹ ਦੇ ਵਿੱਚ ਸੁੱਟ ਦਿੱਤੇ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਕੋਲੋਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਆਲਮੋਸਟ 3 ਪ੍ਰੋਗਰਾਮ ਮਿਸ ਕੀਤੇ ਨੇ। ਬਿਲਕੁਲ ਸਾਡਾ ਲਾਸਟ ਪ੍ਰੋਗਰਾਮ ਵੈਨਸਡੇ ਸੀ, ਥਰਸਡੇ, ਫਰਾਈਡੇ ਤੇ ਫਿਰ ਮੰਡੇ। ਬਿਲਕੁਲ ਕੁਝ ਕਾਰਨਾਂ ਕਰਕੇ ਅਸੀਂ ਹੁਣ ਇਹ ਆਪਣਾ ਸਕੇਜੂਲ ਤਾਂ ਨਹੀਂ ਪਹਿਲਾਂ ਦੱਸਦੇ ਵੀ ਔਰ ਇਹ ਪਲਾਨਡ ਹੀ ਮਿਸਿੰਗ ਸੀ। ਬਿਲਕੁਲ ਉਹਦਾ ਕਾਰਨ ਸਾਡੀ ਟੀਵੀ 84 ਟੀਮ ਦੇ ਬੜੇ ਪਿਆਰੇ ਐਂਕਰ ਅਮਰਵੀਰ ਸਿੰਘ ਜਿਹੜੇ ਲੰਬੇ ਵਕਤ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਟੀਵੀ 84 ਨੂੰ। ਅੱਛਾ ਉਹਨਾਂ ਦਾ ਆਨੰਦ ਕਾਰਜ ਸੀ। ਅੱਛਾ ਸੋ ਸਾਰੀ ਸਾਡੀ ਟੀਵੀ 84 ਦੀ ਟੀਮ ਪਹਿਲਾਂ ਸਾਰੀ ਪਲੈਨਿੰਗ ਦੇ ਵਿੱਚ ਰੁੱਝੀ ਹੋਈ ਸੀ। ਫਿਰ ਜਿਹੜੇ ਵਿਜ਼ਿਟਰ ਦੂਰ ਦਰਾਡਿਓਂ ਆਏ ਅਮਰੀਕਾ ਦੇ ਨੋਕ ਐਂਡ ਕਾਰਨਰ ਤੋਂ, ਕੈਨੇਡਾ ਤੋਂ, ਯੂਕੇ ਤੋਂ ਖਾਸ ਤੌਰ ਤੇ ਡਾਕਟਰ ਇਕਦਾਰ ਕਰਾਮਤ ਚੀਮਾ ਅੱਛਾ ਉਹਨਾਂ ਸਾਰਿਆਂ ਦੇ ਨਾਲ ਇੰਟਰੈਕਸ਼ਨ ਔਰ 2 ਸਮਾਗਮ ਜਿਹੜੇ ਬਹੁਤ ਹੀ ਸਫਲਤਾ ਨਾਲ ਹੋਏ ਦਰਸ਼ਕ ਪਿਕਚਰਸ ਦੇਖ ਸਕਦੇ ਨੇ। ਗ੍ਰਸਤ ਜੀਵਨ ਦਾ ਇੱਕ ਅਹਿਮ ਜਿਹੜਾ ਹੈ ਉਹ ਪੜਾਅ ਹੀ ਨਹੀਂ ਹੁੰਦਾ, ਇਹ ਇੱਕ ਅਹਿਮ ਨਵਾਂ ਦਾਖਲਾ ਹੁੰਦਾ ਜਿੱਥੇ ਤੁਸੀਂ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਹੋ। ਬਿਲਕੁਲ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਆਪਣੇ ਟੀਵੀ 84 ਦੇ ਟੀਮ ਮੈਂਬਰਸ ਦਾ ਜ਼ਿਕਰ ਕਰਦੇ ਹਾਂ ਜਾਂ ਸਾਡੇ ਟੀਵੀ 84 ਦੇ ਵਿਊਅਰਸ ਜਿਹੜੇ ਵੱਡੀ ਗਿਣਤੀ 'ਚ ਇਸ ਆਨੰਦ ਕਾਰਜ ਵਿੱਚ ਸ਼ਾਮਲ ਹੋਏ ਥਾਂ ਇੱਕ ਕਾਲ ਦੇ ਉੱਤੇ, ਇਹ ਸਾਰੀ ਟੀਵੀ 84 ਫੈਮਿਲੀ ਹੈ। ਬਿਲਕੁਲ ਕਿਉਂਕਿ ਜੇ ਸਾਡੇ ਵਿਊਅਰਸ ਸਾਡੇ ਨਾਲ ਇੰਨਾ ਪਿਆਰ ਕਰਨ ਵਾਲੇ ਨਾ ਹੁੰਦੇ ਤਾਂ ਫਿਰ ਅਸੀਂ ਇਹ ਜਿਹੜਾ ਲਗਭਗ
2012 ਦਸੰਬਰ ਦੇ ਵਿੱਚ ਇਸ ਦੀ ਸ਼ੁਰੂਆਤ ਹੁੰਦੀ ਹੈ। ਪਿਛਲੇ ਲਗਭਗ 11 ਸਾਲ ਤੋਂ ਅਸੀਂ ਇਸ ਨੂੰ ਜਾਰੀ ਰੱਖ ਰਹੇ ਔਰ ਸਾਡੀ ਬ੍ਰੌਡਰ TV 84 ਦੀ ਫੈਮਿਲੀ ਹੈ ਔਰ ਸਾਰਿਆਂ ਨੇ ਇਵੇਂ ਸਮਝਦੇ ਹਾਂ ਕਿ ਅਮਰਵੀਰ ਸਿੰਘ TV 84 ਪਰਿਵਾਰ ਦਾ ਇੱਕ ਮੁਖੀਆ ਦੇ ਨਾਤੇ ਨਾਲ ਅੱਗੇ ਲੱਗਿਆ ਹੋਇਆ ਔਰ ਸਾਰਿਆਂ ਨੇ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਅਸੀਂ ਸਾਂਝੇ ਤੌਰ ਤੇ ਸਭ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਵਿਦ ਫੈਮਿਲੀ ਸਾਰੇ ਆਏ ਜੀ ਔਰ ਤੁਹਾਨੂੰ ਵੀ ਸ਼ਾਇਦ ਇਹ ਰਿਅਲਾਈਜ਼ ਹੋਇਆ ਹੋਵੇਗਾ ਕਿ ਬਹੁਤ ਵਾਰ ਜਿਹੜਾ ਅਸੀਂ ਸਮਝਦੇ ਹਾਂ ਵੀ ਪਤਾ ਨਹੀਂ ਕਿੰਨੇ ਕੁ ਜਿਹੜੇ ਨੇ ਸਾਡੇ ਇਸ ਕੰਮ ਦੇ ਬਾਹਰ ਨੇ, ਜਿੰਨੀਆਂ ਮੁਹੱਬਤ ਜਿੰਨਾ ਪਿਆਰ ਉਹਨਾਂ ਵੱਲੋਂ ਐਕਸਪ੍ਰੈਸ ਕੀਤਾ ਗਿਆ ਔਰ ਵੱਡੀ ਗਿਣਤੀ 'ਚ ਦੋਨੋਂ ਹੀ ਸਮਾਗਮਾਂ 'ਚ ਲੋੜ ਤੋਂ ਵੱਧ ਗਿਣਤੀ ਦੇ ਵਿੱਚ ਸ਼ਮੂਲੀਅਤ ਸੀ ਔਰ ਆਨੰਦ ਕਾਰਜ ਵੀ ਪੂਰਨ ਗੁਰਮਰਿਆਦਾ ਅਨੁਸਾਰ ਔਰ ਖਾਸ ਤੌਰ ਤੇ ਆਸਾ ਦੀ ਵਾਰ ਔਰ ਆਨੰਦ ਕਾਰਜ ਜਿਵੇਂ ਐਟਲਾਂਟਾ ਤੋਂ ਆਏ ਉਸ ਕੀਰਤਨੀ ਜਥੇ ਨੇ ਜਿਸ ਨੇ 33 ਸਾਜ਼ਾਂ ਦੇ ਨਾਲ ਕੀਰਤਨ ਕੀਤਾ ਔਰ ਇਸ ਵਿੱਚ ਸ਼ਮੂਲੀਅਤ ਦੇ ਲਈ ਦਲ ਖਾਲਸਾ ਦੇ ਫਾਊਂਡਰ ਪ੍ਰੈਜ਼ੀਡੈਂਟਸ ਜਿਵੇਂ ਨੇ ਭਾਈ ਗਜਿੰਦਰ ਸਿੰਘ, ਉਹਨਾਂ ਦੇ ਸਾਥੀ ਭਾਈ ਹਰਚਰਨਜੀਤ ਸਿੰਘ ਧਾਮੀ, ਉਹ ਖਾਸ ਤੌਰ ਤੇ ਆਏ ਹੋਏ ਸਨ। ਇਸੇ ਤਰ੍ਹਾਂ ਆਨੰਦ ਕਾਰਜ ਵਾਲੇ ਦਿਨ ਸਾਰੀਆਂ ਹੀ ਪੰਥਕ ਜਥੇਬੰਦੀਆਂ ਦੀਆਂ ਪੂਰੀਆਂ ਟੀਮਸ ਖਾਸ ਤੌਰ ਤੇ ਨਿਊਯਾਰਕ, ਨਿਊ ਜਰਸੀ, ਫਿਲਾਡੈਲਫੀਆ, ਵਰਜੀਨੀਆ ਤੋਂ ਤਾਂ ਡਰਾਈਵ ਕਰਕੇ ਪਹੁੰਚੇ ਪਰ ਦੂਰ ਦੁਰਾਡਿਓਂ ਸਾਡੇ ਕੈਨੇਡਾ ਦੇ ਬਿਊਰੋ ਚੀਫ ਮਨਵੀਰ ਸਿੰਘ ਆਪਣੇ ਪਰਿਵਾਰ ਸਹਿਤ ਮੌਂਟਰੀਆਲ ਤੋਂ ਡਰਾਈਵ ਕਰਕੇ ਆਏ। ਇਸੇ ਤਰ੍ਹਾਂ ਸਰੀ ਤੋਂ ਫਲਾਈ ਕਰਕੇ ਸਾਡੇ ਵੀਰ ਭੈਣ ਆਏ, ਮਿਸ਼ੀਗਨ ਤੋਂ ਵੀਰ ਗੁਰਦੇਵ ਸਿੰਘ ਸਮੁੱਚਾ ਪਰਿਵਾਰ 3-4 ਦਿਨ ਪਹਿਲਾਂ ਆ ਗਏ ਸੀ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਪੂਰਾ ਕੰਮ ਹੁੰਦਾ ਹੈ। ਲੇਕਿਨ ਜਿੰਨਾ ਸਹਿਯੋਗ ਔਰ ਜਿਵੇਂ ਬਾਕੀ ਅਮਰਵੀਰ ਸਿੰਘ ਹੋਰਾਂ ਦੀ ਇਮੀਡੀਏਟ ਫੈਮਿਲੀ ਦੇ ਮੈਂਬਰਸ ਦਾ ਸਨ, ਉਹਨਾਂ ਦੇ ਨਾਨਾ ਜੀ ਜਿਹੜੇ ਆਲਮੋਸਟ 87-88 ਸਾਲ ਦੀ ਉਮਰ ਦੇ ਨੇ, ਉਹਨਾਂ ਨੇ ਜਿਹੜਾ ਉਹ ਸਾਰੇ ਨੂੰ ਜਿਹੜਾ ਪਰਿਵਾਰ ਦੇ ਉੱਤੇ ਇੱਕ ਛਤਰ ਛਾਇਆ ਵਾਂਗ ਹੁੰਦੇ ਨੇ ਬਜ਼ੁਰਗ ਔਰ ਅਸੀਂ ਇੱਕ ਵਾਰ ਫੇਰ ਜਿੱਥੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਉੱਥੇ ਸਮੁੱਚੇ ਪਰਿਵਾਰ ਨੂੰ ਵੀ ਮੁਬਾਰਕਬਾਦ ਐਤਵਾਰ ਦਾ ਦੀਵਾਨ ਜਿਵੇਂ ਕਿ ਪਿਛਲੇ ਦਿਨਾਂ ਦੀਆਂ ਸਾਰੀਆਂ ਹੀ ਘਟਨਾਵਾਂ ਜਿਹੜੀਆਂ ਪਿਛਲੇ 2 ਮਹੀਨਿਆਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਲਾਹੌਰ 'ਚ, UK ਦੇ ਵਿੱਚ ਖਾਲਿਸਤਾਨੀ ਸੰਘਰਸ਼ ਦੇ ਨਾਇਕ ਭਾਈ ਅਵਤਾਰ ਸਿੰਘ ਖੰਡਾ ਦਾ ਤੁਰ ਜਾਣਾ, ਸ਼ੱਕੀ ਸਰਕਮਸਟਾਂਸਿਸ ਔਰ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਦਿਨ ਦਿਹਾੜੇ ਕੋਲਡ ਬਲੱਡਡ ਮਰਡਰ ਸਰੀ ਗੁਰਦੁਆਰਾ ਸਾਹਿਬ ਦੇ ਪ੍ਰੀਸਿੰਕਟਸ ਦੇ ਵਿੱਚ, ਇਹਨਾਂ ਘਟਨਾਵਾਂ ਨੇ ਸਮੁੱਚੇ ਸਿੱਖ ਕੌਮ ਅੰਦਰ ਸ਼ੌਕ ਔਰ ਰੋਹ ਦੋਨਾਂ ਦੀ ਮਿਲਵੀਂ ਲਹਿਰ ਨੂੰ ਜਿਹੜਾ ਉਹ ਜਨਮ ਦਿੱਤਾ ਔਰ ਜਿੱਥੇ ਈਵਨ ਪੰਜਾਬ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬੁੰਗਾ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਦਲ ਖਾਲਸਾ ਵੱਲੋਂ ਭੋਗ ਪਾਇਆ ਗਿਆ, ਉਹਨਾਂ ਦੀ ਯਾਦ ਉੱਥੇ ਉਹਨਾਂ ਨੇ ਜ਼ੋਰਦਾਰ ਪ੍ਰੋਟੈਸਟ ਲੀਡ ਕੀਤਾ। ਰਾਹ ਦੇ ਦਫ਼ਤਰ ਦੇ ਬਾਹਰ ਜਾਣਾ ਚਾਹੁੰਦੇ ਸੀ ਕਿ ਭਾਈ ਇਹ ਰਾਹ ਨੇ ਗੰਦੀ ਖੇਡ ਖੇਡਣੀ ਸ਼ੁਰੂ ਕੀਤੀ ਹੈ ਔਰ ਅਸੀਂ ਇਸ ਦੇ ਵਿਰੋਧ ਦੇ ਵਿੱਚ ਖਲੋਤੇ ਔਰ ਇਸੇ ਤਰ੍ਹਾਂ ਹਰ ਪਾਸੇ ਬੀਤੇ ਵੀਕਐਂਡ ਸੈਟਰਡੇ ਸੰਡੇ ਕਈ ਥਾਵਾਂ ਦੇ ਉੱਤੇ ਕਾਰ ਰੈਲੀਆਂ ਹੋਈਆਂ ਜ਼ਬਰਦਸਤ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਕਈ ਥਾਵਾਂ ਤੇ ਜਿਹੜਾ ਸ਼ਹੀਦੀ ਦੀਵਾਨ ਹੋਏ, ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਮੈਲਬਰਨ 'ਚ ਬੜੀ ਜ਼ੋਰਦਾਰ ਕਾਰ ਰੈਲੀ, 500 ਤੋਂ ਜ਼ਿਆਦਾ ਦੀ ਸ਼ਮੂਲੀਅਤ, ਪਰਥ ਦੇ ਵਿੱਚ ਸਮਾਗਮ, ਅਸੀਂ ਉਸ ਦਾ ਜ਼ਿਕਰ ਕਰਾਂਗੇ ਬਾਅਦ ਦੇ ਵਿੱਚ ਔਰ ਇਸੇ ਨੂੰ ਮੁੱਖ ਰੱਖਦੇ ਹਾਂ ਕਿਉਂਕਿ ਇਹ ਆਲਮੋਸਟ ਜਿਹੜੇ ਉਹਨਾਂ ਦੇ ਯੂਟਿਊਬਰ ਔਰ ਜਿਹੜੇ ਉਹਨਾਂ ਦੇ ਪੇਡ ਏਜੰਟ ਬਿਠਾਏ ਹੋਏ ਨੇ, ਉਹਨਾਂ ਨੇ ਰਿਪੀਟਡਲੀ ਇੱਕ ਨੈਰੇਟਿਵ ਦੇਣ ਦੀ ਕੋਸ਼ਿਸ਼ ਕੀਤੀ ਕਿ ਪਹਿਲੇ ਲਾਹੌਰ, ਫਿਰ UK, ਫਿਰ ਕੈਨੇਡਾ ਤੇ ਹੁਣ ਵਾਰੀ US ਦੀ, ਅਮਰੀਕਾ ਦੀ। ਸੋ ਬੇਸ਼ੱਕ ਇੱਥੋਂ ਦੇ ਹਾਇਰ ਲੈਵਲ ਆਫੀਸ਼ੀਅਲ ਇਹਨਾਂ ਦੀ ਇੰਟੈਲੀਜੈਂਸ ਏਜੰਸੀਜ਼ ਨਾਲ ਅੱਡ-ਅੱਡ ਜਥੇਬੰਦੀਆਂ ਵੱਲੋਂ ਅੱਡ-ਅੱਡ ਲੈਵਲ ਦੇ ਉੱਤੇ ਜਿਹੜਾ ਆਲਰੇਡੀ ਜਿਹੜਾ ਉਹ ਸਵਾਲ ਉਠਾਇਆ ਗਿਆ ਉਹਨੂੰ ਪੂਰੇ ਤੌਰ ਤੇ ਚੁੱਕਣੇ ਨੇ, ਪਰ ਫਿਰ ਵੀ ਇਹ ਮੈਸੇਜ ਦੇਣਾ ਜ਼ਰੂਰੀ ਸੀ ਕਿ ਭਾਈ ਉਹਨਾਂ ਨੇ ਜਿਹੜਾ ਇਸ ਸਾਰਾ ਇਹ ਜਿਹੜੀ ਕਿਲਿੰਗ ਸਪਰੀ ਸ਼ੁਰੂ ਕੀਤੀ ਹੈ ਉਹਦੇ ਨਾਲ ਜੋ ਡਰ ਦਾ ਮਾਹੌਲ ਸਿਰਜਣਾ ਚਾਹੁੰਦੇ ਨੇ ਜਾਂ ਸਿੱਖਾਂ ਨੂੰ ਡਰਾਉਣਾ ਚਾਹੁੰਦੇ ਨੇ, ਉਹ ਜਿਹੜਾ ਉਸ ਤੇ ਬਿਲਕੁਲ ਬਰਕਸ ਹੋਇਆ ਔਰ ਹੋ ਰਿਹਾ ਔਰ ਇਹ ਮੈਸੇਜ ਦੇਣ ਦੇ ਲਈ ਹੀ ਕੁਈਨਸ ਵਿਲੇਜ ਫਲਸ਼ਿੰਗ 'ਚ ਖਾਸ ਸਮਾਗਮ ਇਹਨਾਂ ਯੋਧਿਆਂ ਦੀ ਯਾਦ 'ਚ ਰੱਖਿਆ ਗਿਆ ਸੀ। ਕੁਦਰਤੀ ਉਹ ਦਿਨ ਸ਼ਹੀਦ ਭਾਈ ਮਨੀ ਸਿੰਘ ਉਹਨਾਂ ਦਾ ਸ਼ਹੀਦੀ ਦਿਨ ਵੀ ਸੀ
ਔਰ ਆਲਮੋਸਟ 2.5-3 ਘੰਟੇ ਚੱਲਿਆ ਇਹ ਪ੍ਰੋਗਰਾਮ, ਜਿਸ ਨੂੰ TV 84 ਦੀ ਟੀਮ ਨੇ ਲਾਈਵ ਕਵਰ ਕੀਤਾ। ਅੱਛਾ। ਉਸ ਵਿੱਚ ਸਾਰੀਆਂ ਹੀ ਜਿਹੜੀਆਂ ਨੁਮਾਇੰਦਾ ਜਥੇਬੰਦੀਆਂ ਪਿਛਲੇ ਲਗਭਗ 4 ਦਹਾਕਿਆਂ ਤੋਂ ਖਾਲਿਸਤਾਨ ਦੀ ਐਕਟੀਵਿਟੀ ਨੂੰ ਇੱਥੇ ਕਿਸੇ ਨਾ ਕਿਸੇ ਢੰਗ ਨਾਲ ਅੱਗੇ ਤੋਰ ਰਹੀਆਂ ਨੇ, ਉਹਨਾਂ ਦੇ ਨੁਮਾਇੰਦੇ ਸ਼ਾਮਲ ਹੋਏ। ਕਾਫੀ ਅੱਛੀ ਉਸ ਦੀ ਇਨਪੁਟ ਵੀ ਸਾਨੂੰ ਮਿਲੀ ਔਰ ਆਲਮੋਸਟ ਇਹ ਸਾਰੇ ਪੀਰੀਅਡ ਦੇ ਵਿੱਚ ਉਸ ਤੋਂ ਬਾਅਦ ਵੀ ਆਪਸ ਦੇ ਵਿੱਚ ਬੈਠ ਕੇ ਵਿਚਾਰ ਚਰਚਾ ਹੋਈ। ਸੋ ਅਸੀਂ ਸਮਝਦੇ ਹਾਂ ਕਿ ਇਹ ਬੜਾ ਜ਼ਰੂਰੀ ਹੈ ਕਿ ਇਹ ਜਿਹੜਾ ਲੇਟੈਸਟ ਡਰਟੀ ਗੇਮ ਦਾ ਚੈਲੰਜ ਅਜੀਤ ਡੋਵਲ ਔਰ ਉਸ ਦੀ ਡਰਟੀ ਟੀਮ ਨੇ, NSA ਹੋਏ, ਰਾਹ ਹੋਏ, ਉਹਨਾਂ ਦੀ ਕੋਈ ਹੋਰ ਬਿਊਰੋ ਹੋਏ, ਪਤਾ ਨਹੀਂ ਹੋਰ ਜਿਹੜੀਆਂ ਅੰਡਰ ਕਵਰ ਕਿੰਨੀਆਂ ਏਜੰਸੀਆਂ ਇਹਨਾਂ ਨੇ ਖੜੀਆਂ ਕੀਤੀਆਂ ਹੋਈਆਂ ਨੇ, ਔਰ ਇਹਨਾਂ ਸਾਰਿਆਂ ਦੇ ਨਾਲ ਇਹਨਾਂ ਨੇ ਜਿਹੜਾ ਗੈਂਗਸਟਰਸ ਜਿਹੜੇ ਸੈਟਲ ਕੀਤੇ ਨੇ ਕੈਲੀਫੋਰਨੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਉਹਨਾਂ ਦੀ ਦੁਰਵਰਤੋਂ ਇਹਨਾਂ ਨੇ ਸ਼ੁਰੂ ਕੀਤੀ ਹੋਈ ਹੈ। ਔਰ ਸਾਡੇ ਕੋਲ ਇਹ ਵੀ ਜਾਣਕਾਰੀ ਹੈ ਕਿ ਈਵਨ ਕੈਲੀਫੋਰਨੀਆ ਦੇ ਕੁਝ ਜਿਹੜੇ ਜਿਵੇਂ FBI ਨੇ ਜਿਹੜਾ ਇੱਕ ਸਟਿੰਗ ਆਪਰੇਸ਼ਨ ਲੋਕਲ ਪੁਲਿਸ ਨੇ ਕੀਤਾ ਸੀ FBI ਦੀ ਮਦਦ ਨਾਲ, 32-33 ਨਾਮਜ਼ਦ ਕੀਤੇ ਗਏ ਸੀ, 18-19 ਚੁੱਕੇ ਗਏ ਸੀ, ਉਹਨਾਂ ਚੋਂ ਬਹੁਤ ਸਾਰੇ ਜ਼ਮਾਨਤ ਤੇ ਬਾਹਰ ਆ ਗਏ ਨੇ। ਔਰ ਇਹ ਵੀ ਪਤਾ ਲੱਗਿਆ ਕਿ ਉਹਨਾਂ ਚੋਂ ਹੀ ਕਿਸੇ ਅੰਦਰੂਨੀ ਸਾਈਕਲ ਚੋਂ, ਸਰਕਲ ਚੋਂ, ਕਿ ਇੱਕ ਗੈਂਗਸਟਰ, ਉਹਨਾਂ ਦੇ ਸਾਰੇ ਕੇਸਾਂ ਦੀ ਪੈਰਵਾਈ ਵੀ ਇੰਡੀਅਨ ਕੌਂਸੂਲੇਟ ਵੱਲੋਂ ਕੀਤੀ ਜਾ ਰਹੀ ਹੈ ਔਰ ਇੱਕ ਗੈਂਗਸਟਰ ਨੂੰ $10,000 ਘਰ ਬੈਠਿਆਂ ਮਹੀਨੇ ਦਾ ਦਿੱਤਾ ਜਾ ਰਿਹਾ। ਸੋ ਆਉਣ ਵਾਲੇ ਦਿਨਾਂ 'ਚ ਜਿਹੜਾ ਕੁਛ ਨਾ ਕੁਛ ਇਸ ਕਿਸਮ ਦਾ ਉਹ ਡਰਟੀ ਗੇਮ ਜਿਹੜੀ ਹੈ ਉਹ ਖੇਡਣਾ ਚਾਹੁੰਦੇ ਨੇ ਅਮਰੀਕਾ 'ਚ ਵੀ, ਔਰ ਇਸ ਦੇ ਉੱਤੇ ਇਹਨਾਂ ਦੀਆਂ ਏਜੰਸੀਆਂ ਵੀ ਜਿਹੜੀਆਂ ਪੂਰੀ ਤਰ੍ਹਾਂ ਅੱਖ ਰੱਖ ਰਹੀਆਂ ਨੇ। ਲੇਕਿਨ ਇਹ ਮੈਸੇਜ ਜਿਹੜਾ ਟੂਗੈਦਰਨੈਸ ਦਾ ਵੀ ਔਰ ਇਹ ਵੀ ਕਿ ਭਾਈ ਤੁਸੀਂ ਸਾਡੀ ਧਰਤੀ ਦੇ ਉੱਤੇ ਜਿਹੜੀ ਸੋਵਰਨ ਪਾਤਸ਼ਾਹੀ ਦੀ ਧਰਤੀ ਹੈ, ਔਰ ਇਹ ਲਫ਼ਜ਼ ਅੱਜ ਹੀ ਸਰ ਸਿਮਰਨਜੀਤ ਸਿੰਘ ਮਾਨ ਵੀ ਇੱਕ TV ਐਂਕਰ ਨੂੰ ਇੰਟਰਵਿਊ ਦੇ ਰਹੇ ਸੀ ਔਰ ਉਹਨਾਂ ਨੇ ਕਿਹਾ ਕਿ ਭਾਈ ਜੇ UK, ਅਮਰੀਕਾ ਜਾਂ ਦੂਸਰੇ ਕੈਨੇਡਾ ਜਿੱਥੇ ਕਿ ਪੂਰੀਆਂ ਸੋਵਰਨ ਮੁਲਕ ਨੇ, ਉਹਨਾਂ ਦੇ ਵਿੱਚ ਜਾ ਕੇ ਇਹ ਇਸ ਕਿਸਮ ਦੀ ਡਰਟੀ ਗੇਮ ਖੇਡ ਰਹੇ ਨੇ, ਕਿਲਿੰਗਸ ਕਰ ਰਹੇ ਨੇ, ਤੇ ਫਿਰ ਜਿਹੜਾ ਸਿੱਖਾਂ ਦੇ ਕੋਲ ਸਾਡੀਆਂ ਭਾਵਨਾਵਾਂ ਭੜਕ ਰਹੀਆਂ ਨੇ ਔਰ ਫਿਰ ਸਾਨੂੰ ਕੋਈ ਇਹ ਦੋਸ਼ ਨਾ ਦੇ ਕਿ ਜਦੋਂ ਜੇ ਕੋਈ ਜਵਾਬੀ ਕਾਰਵਾਈ ਸਿੱਖਾਂ ਵੱਲੋਂ ਹੋਈ ਔਰ ਇਸ ਦਾ ਫਿਰ ਰਿਐਕਸ਼ਨ ਜਿਹੜਾ ਉਹ ਹੋਣਾ ਹੀ ਹੋਣਾ ਜੋ ਇਹ ਕਰ ਰਹੇ ਨੇ। ਕਿਉਂਕਿ ਪਹਿਲਾਂ ਵੀ ਜਦੋਂ ਇਹਨਾਂ ਨੇ ਜੂਨ 84 ਨੂੰ ਫੁੱਲ ਸਕੇਲ ਅਟੈਕ ਔਰ ਟੋਟਲ ਵਾਰ ਵਿੱਢੀ, ਉਸ ਤੋਂ ਬਾਅਦ ਇੱਕ ਸਟੇਜ ਤੇ ਇਹਨਾਂ ਨੇ ਵੀ ਇਉਂ ਲੱਗਦਾ ਸੀ ਕਿ ਭਾਈ ਜਦੋਂ ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੀ ਲਾਈਨ ਇਹਨਾਂ ਦੇ ਬੇਅੰਤੇ KP ਗਿੱਲ ਵੇਲੇ ਵੱਡੇ ਪੈਮਾਨੇ ਤੇ 1992 ਤੋਂ 1995 ਤੱਕ ਇਹਨਾਂ ਨੇ ਜਿਸ ਨੂੰ ਕੀਤਾ, ਜਿਹਦੇ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ ਗਏ। ਫਿਰ ਇਹ ਲੱਗਦਾ ਸੀ ਕਿ ਜਦੋਂ ਬੇਅੰਤੇ ਬੁੱਚੜ ਨੂੰ ਸਜ਼ਾ ਯਾਫਤਾ ਕੀਤਾ ਗਿਆ ਔਰ ਉਸ ਤੋਂ ਬਾਅਦ ਜੇ ਲਾਸਟ ਕੋਈ ਐਨਕਾਊਂਟਰ ਸੀ 31 ਅਗਸਤ 1995 ਨੂੰ ਬੁੱਚੜ ਬੇਅੰਤਾ ਮਾਰਿਆ ਜਾਂਦਾ ਹੈ ਤੇ 6 ਸਤੰਬਰ 1995 ਨੂੰ ਸਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਇਹਨਾਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਆ, ਬਹੁਤ ਸਾਰਾ ਡਾਟਾ ਸਾਹਮਣੇ ਲਿਆਂਦਾ ਸੀ, ਉਹਨਾਂ ਨੂੰ ਘਰ ਦੇ ਬਾਹਰੋਂ ਚੁੱਕ ਲਿਆ ਗਿਆ ਸੀ ਅੰਮ੍ਰਿਤਸਰ 'ਚ ਔਰ ਬਾਅਦ ਦੇ ਵਿੱਚ ਇਉਂ ਲੱਗਦਾ ਸੀ ਕਿ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਉਹ ਪੁਲਿਸ ਮੁਕਾਬਲਿਆਂ ਦਾ ਲਾਸਟ ਮੁਕਾਬਲਾ ਸੀ ਉਸ ਦੌਰ ਦਾ। ਉਸ ਤੋਂ ਬਾਅਦ ਕਿਉਂਕਿ ਸਟੇਟ ਨੇ ਜਿਹੜਾ ਹੈ ਉਹ ਡਿਫਰੈਂਟ ਰਾਹ ਚੁਣਿਆ ਮਾਰਨ ਦੇ ਲਈ ਮੂਵਮੈਂਟ ਨੂੰ, ਟੋਟਲ ਵਾਰ 'ਚੋਂ ਸ਼ਰਾਬ ਸ਼ਬਾਬ ਔਰ ਉਹ ਘਟੀਆ ਕਲਚਰ ਦੀ ਲਾਈਨ ਹੋਏ ਜਾਂ ਬਾਅਦ ਡਰੱਗ ਵਾਰਫੇਅਰ ਹੋਏ, ਤੇ ਫਿਰ ਈਵਨ ਜੁਝਾਰੂਆਂ ਨੇ ਵੀ ਜਿਹੜੇ ਜਾਂ ਸਿੱਖ ਐਕਟਿਵਿਸਟ ਨੇ ਵੀ ਉਸ ਤੋਂ ਜਿਹੜਾ ਸਟੈਪ ਬੈਕ ਕਰ ਲਿਆ ਸੀ ਕਿ ਭਾਈ ਜੇ ਤੁਸੀਂ ਇਸ ਕਿਸਮ ਦਾ ਨਹੀਂ। ਪਰ ਫਿਰ ਅਸੀਂ ਦੇਖਦੇ ਹਾਂ ਕਿ 2012 ਤੋਂ ਬਾਅਦ ਦੇ ਪੀਰੀਅਡ 'ਚ ਕਿਵੇਂ ਗੈਂਗਸਟਰਸ ਦੇ ਨਾਂ ਥੱਲੇ ਪੰਜਾਬ ਦੇ ਵਿੱਚ ਫਿਰ ਨੌਜਵਾਨਾਂ ਦੇ ਮਾਰੋ ਮਰਾਈ ਦਾ ਦੌਰ, ਕਦੇ ਜੀ ਕੋਈ ਵਿੱਕੀ ਗੌਂਡ ਮਾਰਿਆ ਗਿਆ ਤੇ ਫਲਾਣਾ ਕੀਤਾ ਗਿਆ, ਢਿਮਕਾ ਕੀਤਾ ਗਿਆ, ਔਰ ਪੰਜਾਬ ਦੇ ਵਿੱਚ ਦੀਪ ਸਿੱਧੂ, ਸਿੱਧੂ ਮੂਸੇਵਾਲਾ ਔਰ ਅੰਬੀਆਂ ਜਿਹੜਾ ਕਬੱਡੀ ਖਿਡਾਰੀ ਸੀ, ਜਿਨ੍ਹਾਂ ਡਾਊਟਫੁਲ ਸਰਕਮਸਟੈਂਸਿਸ ਦੇ ਵਿੱਚ ਇਹਨਾਂ ਸਾਰਿਆਂ ਨੂੰ ਐਲੀਮੀਨੇਟ ਕੀਤਾ ਗਿਆ। ਉਦੋਂ ਇਹ ਨਜ਼ਰ ਸ਼ੁਰੂ ਹੋ ਗਿਆ ਸੀ ਆਉਣਾ ਕਿ ਭਾਈ ਇਹ ਫਿਰ ਪ੍ਰੀ 95 ਵਾਲੀ ਲਾਈਨਸ ਜਾ ਰਹੇ ਨੇ। ਇਸ ਵਾਰ ਸ਼ੈਤਾਨ ਨੇ ਨਵੇਂ ਸਿੰਘ ਕੱਢੇ ਨੇ ਆਪਣੇ ਇੱਕ ਨਵੇਂ ਰੂਪ ਦੇ ਵਿੱਚ, ਔਰ ਇਹ ਵਰਤਾਰਾ ਉੱਥੇ ਤਾਂ ਚੱਲ ਹੀ ਰਿਹਾ ਸੀ, ਲੇਕਿਨ ਜਿਵੇਂ ਇਹਨਾਂ ਨੇ ਪਿਛਲੇ 2 ਮਹੀਨੇ 'ਚ ਔਰ ਖਾਸ ਤੌਰ 'ਤੇ ਜਿਹੜੀਆਂ
ਦੋਨੋਂ ਹੀ ਅਵਤਾਰ ਸਿੰਘ ਖੰਡਾ ਔਰ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਮਰਡਰ ਜਿਹੜੇ ਨੇ ਉਹ ਜੂਨ ਦੇ ਮਹੀਨੇ 'ਚ ਕੀਤੇ ਜਾਂਦੇ ਨੇ, ਜਿਹੜਾ ਜੂਨ 84 ਦੀ ਵੀ ਯਾਦ ਦਹਾਨੀ ਕਰਵਾਉਂਦਾ। ਸੋ ਇਹ ਸਾਰੇ ਕੰਟੈਕਸਟ ਦੇ ਵਿੱਚ ਜਿਹੜਾ ਇਹ ਗੈਦਰਿੰਗ ਦੀਵਾਨ ਬਹੁਤ ਇੰਪੋਰਟੈਂਟ ਸੀ ਔਰ ਇਸ ਨੇ ਜਿਹੜਾ ਸਭ ਨੂੰ ਜਿਹੜਾ ਇਹ ਮੈਸੇਜ ਵੀ ਦਿੱਤਾ ਔਰ ਜਿਹੜੇ ਸਾਡੇ ਵੀਰ ਭੈਣਾਂ ਨੇ ਲਾਈਵ ਨਹੀਂ ਦੇਖਿਆ, ਕੱਲ ਦਾ ਪ੍ਰੋਗਰਾਮ ਵੀ ਉਸ ਚੋਂ ਹੀ ਜਿਹੜਾ ਉਹਨੂੰ ਅਸੀਂ ਟੈਲੀਕਾਸਟ ਕੀਤਾ, ਉਸ ਨੂੰ ਉਹ ਦੇਖ ਸਕਦੇ ਨੇ। ਔਰ ਇਹਨਾਂ 3-4 ਦਿਨਾਂ 'ਚ ਜਦੋਂ ਕਿ ਅਸੀਂ ਲਾਈਵ ਪ੍ਰੋਗਰਾਮ ਨਹੀਂ ਕਰ ਪਾਏ, ਜਿਹੜੀ ਸਾਡੀ ਧਰਤੀ ਖਾਲਿਸਤਾਨ ਦੀ ਧਰਤੀ, ਗੁਰੂਆਂ ਦੀ ਧਰਤੀ, ਜਿਸ ਪ੍ਰਥਾਏ 2 ਵੇਲੇ ਦੀ ਅਰਦਾਸ 'ਚ ਅਸੀਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਵੀ ਮੰਗਦੇ ਹਾਂ, ਖਾਲਸਾ ਜੀ ਕੇ ਬੋਲਬਾਲੇ ਵੀ ਮੰਗਦੇ ਹਾਂ, ਦੇਗ ਤੇ ਫਤਿਹ ਵੀ ਮੰਗਦੇ ਹਾਂ। ਉਸ ਧਰਤੀ ਤੇ ਜਿਵੇਂ ਹੜ੍ਹਾਂ ਨੇ ਤਬਾਹੀ ਲਿਆਂਦੀ, ਇਹ ਮੰਜ਼ਰ ਆਪਣੇ ਆਪ ਦੇ ਵਿੱਚ ਇੱਕ ਵਾਰ ਫਿਰ ਇਹ ਯਾਦ ਦਹਾਨੀ ਵੀ ਕਰਵਾ ਰਿਹਾ ਸੀ। ਜਦੋਂ ਅਸੀਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੀ ਗੱਲ ਕਰਦੇ ਹਾਂ, ਰਾਈਪੇਰੀਅਨ ਲਫ਼ਜ਼ ਅੰਗਰੇਜ਼ੀ ਦਾ ਜਿਸ ਦਾ ਮਤਲਬ ਹੈ ਦਰਿਆ ਦਾ ਕੰਢਾ। ਔਰ ਜਦੋਂ ਕਿਉਂਕਿ ਦੁਨੀਆ ਦੇ ਵਿੱਚ ਮੁਲਕਾਂ ਦੇ ਵੀ ਝਗੜੇ ਸਨ ਆਪਸ ਦੇ ਵਿੱਚ, ਦਰਿਆ ਕਈ ਕਿੱਥੋਂ ਨਿਕਲਦੇ ਨੇ, ਕਈ ਮੁਲਕ ਕ੍ਰਾਸ ਕਰਕੇ ਫਿਰ ਜਾ ਕੇ ਸਮੁੰਦਰ 'ਚ ਰਲਦੇ ਨੇ। ਅਮਰੀਕਾ ਦੀਆਂ ਸਟੇਟਾਂ ਦੇ ਵਿੱਚ ਵੀ ਦਰਿਆਈ ਪਾਣੀਆਂ ਨੂੰ ਲੈ ਕੇ ਸਟੇਟਾਂ ਦੇ ਵੀ ਝਗੜੇ ਸੀ। ਸੋ ਇੱਕ ਬ੍ਰੌਡਰ ਕਾਨੂੰਨ ਜਿਹਨੂੰ ਇੰਟਰਨੈਸ਼ਨਲ ਇਸ ਲਈ ਕਿਹਾ ਜਾਂਦਾ ਹੈ ਕਿ ਫਿਰ ਇਹ ਫਾਈਨਲ ਅਥਾਰਟੀ ਹੈ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ, ਇੰਟਰਨੈਸ਼ਨਲ ਰਾਈਪੇਰੀਅਨ ਲਾਅ, ਜਿਹਦਾ ਇੱਕ ਬ੍ਰੌਡਰ ਜਿਹਾ ਕਾਨਸੈਪਟ ਇਹ ਸੀ। ਉਹਦੀਆਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਕਲੌਜ਼ਸ ਨੇ ਕਿ ਉਹਨਾਂ 'ਚ ਕੀ ਹੈ, ਲੇਕਿਨ ਇੱਕ ਸਾਡੇ ਵਰਗੇ ਲੇਮੈਨ ਜਿਨ੍ਹਾਂ ਨੂੰ ਕੋਈ ਟੈਕਨੀਕੈਲਿਟੀ ਜਾਂ ਦੂਸਰੇ ਦਾ ਪਤਾ ਨਹੀਂ, ਸਾਡੇ ਸਮਝਣ ਲਈ ਇਹ ਸੀ ਕਿ ਜਿਸ ਇਲਾਕੇ 'ਚੋਂ ਦਰਿਆ ਲੰਘਦੇ ਨੇ, ਜਦੋਂ ਹੜ੍ਹ ਆਉਂਦੇ ਨੇ, ਹੜ੍ਹਾਂ ਦਾ ਸਭ ਤੋਂ ਜ਼ਿਆਦਾ ਜਿਹੜੀ ਮਾਰ ਹੈ ਉਹੀ ਲੋਕ ਸਹਿੰਦੇ ਨੇ ਜਿਨ੍ਹਾਂ ਦੇ ਕੰਢੇ ਉਹ ਦਰਿਆ ਨੇ। ਇਸ ਲਈ ਕਿਉਂਕਿ ਦਰਿਆਈ ਉਸ ਫਿਊਰੀ ਦਾ ਜਾਂ ਦਰਿਆਈ ਤਬਾਹੀ ਦਾ ਸ਼ਿਕਾਰ ਜਿਹੜੇ ਲੋਕ ਹੁੰਦੇ ਨੇ, ਉਹਨਾਂ ਦਾ ਹੀ ਦਰਿਆਈ ਪਾਣੀਆਂ ਦੇ ਉੱਤੇ ਹੱਕ ਹੈ। ਸੋ ਇਹ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਇਨਫੈਕਟ ਇੰਡੀਅਨ ਕਨਸਟੀਟਿਊਸ਼ਨ 'ਚ ਵੀ ਬੇਸ਼ੱਕ ਟੋਟਲ ਬਲੈਕ ਐਂਡ ਵਾਈਟ 'ਚ ਨਹੀਂ, ਲੇਕਿਨ ਇਸ ਦੀ ਸਪਿਰਿਟ ਨੂੰ ਐਕਸੈਪਟ ਕੀਤਾ ਗਿਆ ਕਿ ਉਹਦਾ ਮੁੱਢਲਾ ਹੱਕ ਜਿਹੜਾ ਹੈ ਉਹਨਾਂ ਦੇ ਦਰਿਆਈ ਪਾਣੀਆਂ ਦੇ ਉੱਤੇ ਹੁੰਦਾ। ਹੁਣ ਅਸੀਂ ਜੇ ਦੇਖੀਏ ਕਿ ਜੋ ਕੁਝ ਪਿਛਲੇ 3-4 ਦਿਨ ਪੰਜਾਬ 'ਚ ਹੋਇਆ ਔਰ ਅੱਜ ਰੱਬ ਦੀ ਸ਼ੁਕਰਗੁਜ਼ਾਰੀ ਹੈ ਕਿ ਥੋੜਾ ਮੀਂਹ ਥੰਮਿਆ। ਹੁਣ ਇਸ ਸਾਰੇ ਪੀਰੀਅਡ 'ਚ ਕੀ ਹੁੰਦਾ ਔਰ ਪੰਜਾਬ ਕਿਵੇਂ, ਔਰ ਮੈਨੂੰ ਇਹ ਯਾਦ ਹੈ, ਸੋਰਸ ਤਾਂ ਮੈਨੂੰ ਹੁਣ ਨਹੀਂ ਪਤਾ ਵੀ ਕੀ ਸੀ, ਕਿ ਵੀ ਜਦੋਂ ਭਾਖੜਾ ਡੈਮ ਬਣਿਆ, ਕਿਉਂਕਿ ਭਾਖੜਾ ਡੈਮ ਇਸ ਤੋਂ ਪਹਿਲਾਂ ਦੀ ਇੱਕ ਆਪਣੀ ਕਹਾਣੀ ਹੈ ਕਿ ਵੀ ਕਿਵੇਂ 1947 ਤੋਂ ਇੱਕਦਮ ਬਾਅਦ ਭਾਰਤ ਨੇ ਜਿੱਥੇ ਪਾਕਿਸਤਾਨ ਦੇ ਨੂੰ ਜਿੰਨਾ ਪੈਸਾ ਦੇਣਾ, ਕਿੰਨੇ ਕਰੋੜ ਦੇਣਾ ਸੀ, ਉਹ ਰੋਕ ਲਿਆ ਸੀ। ਦੂਸਰੇ ਪਾਸੇ ਉਹਨਾਂ ਨੇ ਫਿਰੋਜ਼ਪੁਰ ਔਰ ਮਾਧੋਪੁਰ ਉਸ ਦੇ ਹੈਡਵਰਕਸ, ਕਿਉਂਕਿ ਭਾਰਤ ਦੇ ਵਿੱਚ ਆਏ, ਫਿਰੋਜ਼ਪੁਰ ਜ਼ਿਲ੍ਹਾ ਭਾਰਤ ਕੋਲ ਸੀ, ਮਾਧੋਪੁਰ ਗੁਰਦਾਸਪੁਰ ਦਾ ਹਿੱਸਾ ਹੈ, ਔਰ ਉੱਥੇ ਉਹਨਾਂ ਨੇ ਪਾਣੀ ਜਿਹੜਾ ਕਿ ਕਿਉਂਕਿ ਨਹਿਰੀ ਸਿਸਟਮ ਦਾ ਸਾਰਾ ਪਾਕਿਸਤਾਨ ਦੇ ਵਿੱਚ ਕੋਲ ਹੀ ਹੈ, ਜਿਹੜਾ ਅੰਗਰੇਜ਼ਾਂ ਨੇ ਡਿਵੈਲਪ ਕੀਤਾ 19ਵੀਂ ਸਦੀ ਦੇ ਅਖੀਰ 'ਚ, ਔਰ ਆਲਮੋਸਟ ਭਾਰਤ ਔਰ ਪਾਕਿਸਤਾਨ ਦੀ ਫੌਜ ਇੱਕ ਦੂਜੇ ਦੇ ਸਾਹਮਣੇ ਆ ਗਈ ਸੀ ਜੰਗ ਦੇ ਲਈ। ਇਹ ਜਿਹੜੀ ਲੜਾਈ ਹੈ ਪਾਣੀਆਂ ਦੀ, ਇਹ ਵੱਖਰੀ ਸੀ ਕਸ਼ਮੀਰ ਦਾ 1948 'ਚ ਅਸੀਂ ਦੇਖਦੇ ਹਾਂ ਇਸ਼ੂ ਬਣਦਾ। ਸੋ ਇਹ ਪੀਰੀਅਡ ਸੀ ਜਦੋਂ ਕਿ ਫਿਰ ਇੰਟਰਨੈਸ਼ਨਲ ਕਮਿਊਨਿਟੀ, ਖਾਸ ਤੌਰ ਤੇ ਅਮਰੀਕਾ ਇਨਵੋਲਵ ਹੋਇਆ, ਵਰਲਡ ਬੈਂਕ ਇਨਵੋਲਵ ਹੋਇਆ, ਔਰ ਉਸ ਚੋਂ ਜਿਹੜਾ ਅਗਲੇ 10 ਸਾਲ ਜਿਹੜੀ ਫਿਰ ਨੈਗੋਸ਼ੀਏਸ਼ਨ ਚੋਂ 1960 ਦੇ ਵਿੱਚ ਇੰਡਸ ਵਾਟਰ ਟਰੀਟੀ ਹੋਈ, ਜਿਹਨੂੰ ਕਰਾਚੀ ਦੇ ਵਿੱਚ ਸਾਈਨ ਕੀਤਾ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦਾ ਪ੍ਰਧਾਨ ਮੰਤਰੀ ਫਲਾਈ ਕਰਕੇ ਕਰਾਚੀ ਗਿਆ, ਉਦੋਂ ਪਾਕਿਸਤਾਨ ਦੀ ਰਾਜਧਾਨੀ ਕਰਾਚੀ ਸੀ, ਇਸਲਾਮਾਬਾਦ ਉਹਨਾਂ ਨੇ ਬਾਅਦ ਚ ਬਣਾਇਆ। ਔਰ ਜਨਰਲ ਅਯੂਬ ਖਾਨ ਜਿਹੜਾ ਫੌਜੀ ਡਿਕਟੇਟਰ ਜਿਹਨੇ ਪਾਵਰ ਟੇਕ ਓਵਰ ਕਰ ਲਈ ਸੀ, ਉਸਨੇ ਪਾਕਿਸਤਾਨ ਵੱਲੋਂ ਦਸਤਖਤ ਕੀਤੇ। ਸੋ ਇੰਡਸ ਵਾਟਰ ਟਰੀਟੀ ਦੇ ਥੱਲੇ ਜਿਹੜਾ 3 ਦਰਿਆ ਸਤਲੁਜ, ਬਿਆਸ ਤੇ ਰਾਵੀ ਇਧਰਲੇ ਇੰਡਸ ਵਾਟਰ ਬੇਸਿਨ ਦਾ ਹਿੱਸਾ ਮੰਨ ਕੇ ਇਧਰ ਪੰਜਾਬ ਦੇ ਹਿੱਸੇ ਆਏ, ਔਰ ਚਨਾਹ, ਜੇਹਲਮ ਔਰ ਇੰਡਸ ਦਰਿਆਏ ਸਿੰਧ ਜਿਹਨੂੰ ਕਿਹਾ ਜਾਂਦਾ ਹੈ, ਇਹ ਪਾਕਿਸਤਾਨ ਨੂੰ ਮਿਲੇ। ਸੋ ਉਸ ਪੀਰੀਅਡ 'ਚ ਔਰ ਇਹਦੇ 'ਚ ਹੀ ਵਰਲਡ ਬੈਂਕ ਦੀ ਇੱਕ ਜਿਹੜੀ ਸੀ ਜਦੋਂ 50ਵਿਆਂ 'ਚ ਹੋਇਆ ਕਿ ਜੀ ਇੱਕ ਉਹ
ਵੱਡਾ ਡੈਮ ਦਰਿਆਵਾਂ ਤੇ ਬਣਾਉਣ ਲਈ ਖਾਸ ਤੌਰ ਤੇ ਸਤਲੁਜ ਦੇ ਉੱਤੇ ਉਸ ਲਈ ਵਰਲਡ ਬੈਂਕ ਫਾਈਨੈਂਸ ਕਰੇਗਾ ਔਰ ਪਾਕਿਸਤਾਨ ਦੇ ਵਿੱਚ ਦਰਿਆਏ ਜੇਹਲਮ ਦੇ ਉੱਤੇ ਜਿਹੜਾ ਹੈ ਉਹ ਬਣਾਉਣ ਦੇ ਲਈ ਵੀ ਵਰਲਡ ਬੈਂਕ ਫਾਈਨੈਂਸ ਕਰੇਗਾ। ਸੋ ਇੱਧਰ ਭਾਖੜਾ ਡੈਮ ਬਣਿਆ, ਉਧਰ ਮੰਗਲਾ ਡੈਮ ਬਣਿਆ। ਸੋ ਇਹ ਦੋ ਵੱਡੇ ਡੈਮ ਔਰ ਉਸ ਪੀਰੀਅਡ 'ਚ ਜਦੋਂ ਕਿਉਂਕਿ ਅਮਰੀਕਾ ਦੇ ਹੀ ਮੇਨ ਸਟੇਕ ਹੈ ਵਰਲਡ ਬੈਂਕ 'ਚ ਤੇ ਸੋਵੀਅਤ ਯੂਨੀਅਨ ਦੇ ਵੀ ਇੰਡੀਆ ਬਹੁਤ ਨੇੜੇ ਸੀ ਤੇ ਉਹਨੇ ਕਿਸੇ ਸਟੇਜ ਤੇ ਜਦੋਂ ਸੋਵੀਅਤ ਯੂਨੀਅਨ ਦਾ ਕੋਈ ਹੈੱਡ ਆਇਆ ਤੇ ਉਹਨੇ ਇਹਨਾਂ ਨੂੰ ਕਿਹਾ ਨਹਿਰੂ ਨੂੰ ਕਿ ਦੂਜੇ ਵੀ ਇਹ ਤੁਸੀਂ ਬਹੁਤ ਗਲਤੀ ਕਰ ਰਹੇ ਹੋ, ਇਹ ਤਾਂ ਕਿਸੇ ਵੇਲੇ ਵੀ ਤੁਸੀਂ ਇੱਕ ਵੈਪਨ ਦੇ ਰਹੇ ਹੋ ਦੁਸ਼ਮਣ ਦੇ ਹੱਥ 'ਚ ਕਿ ਵੀ ਜੇ ਉਹਨੇ ਇਸ ਦੇ ਉੱਤੇ ਬੰਬ ਮਾਰੇ ਤੇ ਤੁਹਾਡਾ ਤਾਂ ਸਾਰਾ ਪੰਜਾਬ ਰੁੜ ਜਾਏਗਾ। ਹੁਣ ਕਈ ਵਾਰ ਮੈਨੂੰ ਇਹ ਲੱਗਦਾ ਵੀ ਜਦੋਂ ਅਸੀਂ ਇਹ ਗੱਲ ਕਰਾਂਗੇ ਕਿ 1988 ਚ ਵੀ ਕਿਵੇਂ ਇਹਨਾਂ ਨੇ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਔਰ ਕਿਵੇਂ ਤਬਾਹੀ ਕੀਤੀ, ਪਰ ਹੁਣ ਜਦੋਂ ਇਹ ਚਾਹਣ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਗਲੋਬਲ ਵਾਰਮਿੰਗ ਫਿਨੋਮੀਨਾ ਹੈ ਜਿਹਦੇ ਥੱਲੇ ਗਲੇਸ਼ੀਅਰ ਪਿਘਲ ਰਹੇ ਨੇ, ਬੇਮੌਸਮਾ ਸਭ ਕੁਝ ਹੋ ਰਿਹਾ ਹੈ, ਮੀਂਹ ਵੇਲੇ ਸਿਰ ਮੌਨਸੂਨ ਵੀ ਕਈ ਵਾਰੀ ਜਿਹੜੀ ਹੈ ਉਹਨੇ ਨਹੀਂ ਆਉਣਾ, ਪਰ ਇਸ ਤੋਂ ਇਲਾਵਾ ਵੀ ਔਰ ਇੰਨੀ ਜਦੋਂ ਮੀਂਹ ਪੈਂਦਾ ਕਈ ਵਾਰੀ ਪਿਛਲੇ ਰਿਕਾਰਡ ਟੁੱਟ ਰਹੇ ਨੇ, ਪੰਜਾਬ ਦੇ ਵਿੱਚ ਸ਼ਾਇਦ 27 ਸਾਲ ਦਾ ਰਿਕਾਰਡ ਟੁੱਟਿਆ ਹੈ, ਬਾਕੀ ਥਾਵਾਂ ਤੇ ਵੀ ਇਹ ਆ ਰਿਹਾ। ਇਸ ਤੋਂ ਇਲਾਵਾ ਵੀ ਗਲੋਬਲ ਵਾਰਮਿੰਗ ਕਰਕੇ ਆਲਰੇਡੀ ਦਰਿਆ ਫਲੱਡਡ ਨੇ ਤੇ ਜਦੋਂ ਉੱਪਰੋਂ ਇਨਸੈਸੈਂਟ ਰੇਨ ਹੁੰਦੀ ਹੈ ਔਰ ਪੰਜਾਬ 'ਚ ਇਕੱਲਾ ਇਹੀ ਨਹੀਂ ਵੀ ਡੈਮਾਂ ਦੇ ਨਾਲ ਇਹਨਾਂ ਨੇ ਜਿਹੜਾ ਪਾਣੀ ਅਦਰਵਾਈਜ਼ ਅੰਡਰਗਰਾਉਂਡ ਸੀਪੇਜ ਦੇ ਨਾਲ ਧਰਤੀ ਆਪਣੇ ਆਪ ਦੇ ਵਿੱਚ ਜਿਹੜੀ ਆ ਉਹ ਰੱਜੀ ਹੁੰਦੀ ਸੀ, ਉਸ 'ਚ ਪੱਕੀਆਂ ਨਹਿਰਾਂ, ਪੇਵਮੈਂਟਸ, ਸੜਕਾਂ, ਈਵਨ ਜਿਹੜੇ ਖਾਲੇ ਸੀ ਜਾਂ ਚੋਅ ਸੀ ਜਿਹੜੇ ਵੇਸਟ ਵਾਟਰ ਨੂੰ ਪਾਸੇ ਲਿਜਾ ਕੇ ਜਿਹੜਾ ਉਹ ਧਰਤੀ ਦੇ ਵਿੱਚ ਐਬਜ਼ੌਰਬ ਕਰਦੇ ਸੀ ਔਰ ਉਹਦੇ ਨਾਲ ਧਰਤੀ ਦਾ ਗਰਾਊਂਡ ਵਾਟਰ ਲੈਵਲ ਵੀ ਮੇਨਟੇਨ ਰਹਿੰਦਾ ਸੀ ਔਰ ਅਦਰਵਾਈਜ਼ ਵੀ ਜਿਹੜਾ ਉਹ ਚੋਅ ਔਰ ਲੇਕ ਔਰ ਜਿਹੜੇ ਦੂਸਰੇ ਨੇ ਟੋਬੇ ਹੁਣ ਉਹ ਸਾਰੇ ਵਾਹ ਲਏ ਗਏ ਨੇ, ਸਾਰੀਆਂ ਸੜਕਾਂ 'ਚ ਕੋਈ ਪਾਣੀ ਦਾ ਨਿਕਾਸ ਦਾ ਹੈ ਨਹੀਂ। ਇਸ ਲਈ ਜਦੋਂ 12 ਘੰਟੇ 24 ਘੰਟੇ 32 ਘੰਟੇ ਉਸ ਰੇਟ ਨਾਲ ਮੀਂਹ ਪੈਂਦਾ ਵੈਸੇ ਹੀ ਪਾਣੀ ਜਿਹੜਾ ਚੜ ਜਾਂਦਾ, ਫਿਰ ਇਹ ਹੁੰਦਾ ਜੀ ਫਲਾਂ 'ਚ ਅਸੀਂ ਪਾਣੀ ਛੱਡ ਰਹੇ ਹਾਂ, ਫਲਾਂ ਬੰਦ ਖੋਲ ਰਹੇ ਹਾਂ, ਫਲਾਂ ਡੈਮ ਖੋਲ ਰਹੇ ਹਾਂ। ਸੋ ਇਸ ਸਭ ਦਾ ਨਤੀਜਾ ਸੀ ਪਹਿਲਾਂ ਤਾਂ ਅਸੀਂ ਇਹ ਦੇਖੀਏ ਵੀ ਕਿਸ ਹੱਦ ਤੱਕ ਸਤਲੁਜ ਔਰ ਘੱਗਰ ਇਹ ਦੋ ਵੱਡੇ ਜਿਹੜੇ ਸਤਲੁਜ ਵੱਡਿਆ ਦਰਿਆ ਹੈ, ਅਦਰਵਾਈਜ਼ ਤਾਂ ਭਾਖੜੇ ਦੇ ਥੱਲੇ ਰੁਕਿਆ ਹੋਇਆ ਹੈ, ਲੇਕਿਨ ਕਿਵੇਂ ਤਬਾਹੀ ਲਿਆਂਦੀ ਉਹਨਾਂ ਨੇ ਇਹੀ ਸੀ ਕਿ ਭਾਈ 3 ਦਿਨ ਮੀਂਹ ਪੈਣ ਦੇ ਨਾਲ ਘੱਗਰ ਤੇ ਸਤਲੁਜ ਨੇ ਕਿਸ ਲੈਵਲ ਦੀ ਤਬਾਹੀ ਕਿ ਘੱਗਰ ਚੋਂ 1.20 ਲੱਖ ਕਿਊਸੈਕ ਭਾਖਰਪੁਰ ਗੌਜ ਦੇ ਵਿੱਚ ਪਾਣੀ ਸੀ ਔਰ ਇਹਦੇ ਨਾਲ ਇਹ ਹੋਇਆ ਕਿ ਪਟਿਆਲਾ ਤੇ ਸਾਰਾ ਸਰਾਊਂਡਿੰਗ ਏਰੀਆ ਜਿਹੜਾ ਉਹ ਫਲੱਡਡ ਹੋਇਆ। ਇਸ ਵੇਲੇ ਜਿਹੜੇ ਉੱਥੇ ਅਮੀਰ ਆਬਾਦੀਆਂ ਵੀ ਨੇ ਉਹਨਾਂ ਦੀਆਂ ਗੱਡੀਆਂ ਪਾਣੀ ਦੇ ਵਿੱਚ ਐਂ ਘੁੰਮ ਰਹੀਆਂ ਨੇ ਜਿਵੇਂ ਕਦੇ ਨਿਆਣੇ ਜਿਹੜੇ ਨੇ ਉਹ ਬਣਾ ਕੇ ਜਹਾਜ਼ ਆ ਕਾਗਜ਼ ਦਾ ਤੇ ਉਹ ਪਾਣੀ ਦੇ ਵਿੱਚ ਛੱਡਦੇ ਸੀ, ਐਂ ਉਹ ਧੱਕੇ ਖਾਣੀਆਂ ਗੱਡੀਆਂ ਜਿਹੜੀਆਂ ਨੇ ਇੱਧਰ ਉੱਧਰ ਜਾ ਰਹੀਆਂ। ਇਸੇ ਤਰ੍ਹਾਂ ਜਿਹੜੀਆਂ ਈਵਨ ਮੇਨ ਇਹਨਾਂ ਦੀਆਂ ਨਰਵਾਣਾ ਬ੍ਰਾਂਚ ਹੈ, ਟਿਵਾਣਾ ਹੈ, ਸਿਸਵਾਨ ਹੈ ਜਿਹਦੇ 'ਚ ਮੋਹਾਲੀ, ਪਟਿਆਲਾ, ਰੋਪੜ ਇਹ ਸਾਰੇ ਡਿਸਟ੍ਰਿਕਟ ਪ੍ਰਭਾਵਿਤ ਹੋਏ, ਉਹਨਾਂ ਸਾਰਿਆਂ ਦੇ ਵਿੱਚ ਬ੍ਰੀਚ ਹੈ। ਫਿਰ ਸਿਸਵਾ, ਸਵਾਨ, ਸਿਰਸਾ, ਬੁੱਧਕੀ, ਸੰਗਾਰੋ ਇਹ ਨੇ ਦਰਿਆ ਛੋਟੇ ਛੋਟੇ ਜਿਹੜੀਆਂ ਨਦੀਆਂ ਜਿਹੜੀਆਂ ਸਤਲੁਜ ਦੇ ਵਿੱਚ ਜਾਂਦੀਆਂ ਨੇ। ਹੁਣ ਇਸ ਸਭ ਦਾ ਨਤੀਜਾ ਅਗੇਨ ਗਵਰਨਮੈਂਟ ਪੂਰੀ ਤਰ੍ਹਾਂ ਫੇਲ, ਹਾਲਾਂ ਮੋਹਾਲੀ ਜਾਂ ਦੂਜੇ 'ਚ ਹੋਇਆ ਜੀ ਫੌਜ ਸੱਦ ਲਈ ਕੋਈ ਆਇਆ ਨਹੀਂ ਆਇਆ, ਇਹ ਪੰਜਾਬ ਦੇ ਲੋਕਾਂ ਦੀ ਮਦਦ ਦੀ ਸਪਿਰਿਟ ਹੈ ਔਰ ਇਹ ਗੁਰੂਆਂ ਦੀ ਦੇਣ ਹੈ ਕਿ ਲੋਕਾਂ ਨੇ ਆਪਣਾ ਬਚਾਅ ਕੀਤਾ, ਇੱਕ ਦੂਸਰੇ ਦੀ ਮਦਦ ਕੀਤੀ ਔਰ ਉਹੀ ਇਹ ਭਗਵੰਤ ਮਾਨ ਔਰ ਦੂਜੇ ਲੋਕ ਜਿਹੜੇ ਇਹ ਕਹਿੰਦੇ ਸੀ ਜੀ ਗੁਰਦੁਆਰਿਆਂ ਦੀਆਂ ਗੋਲਕਾਂ 'ਚ ਪੈਸਾ ਨਾ ਪਾਓ ਤੇ ਫਲਾਣਾ ਨਾ ਕਰੋ, ਉਹੀ ਗੁਰਦੁਆਰੇ ਉਹੀ ਸ਼੍ਰੋਮਣੀ ਕਮੇਟੀ ਦੇ ਥੱਲੇ ਅਕਾਲ ਜਿਹੜਾ ਕੇਸਗੜ੍ਹ ਸਾਹਿਬ ਤੋਂ ਲੈ ਕੇ ਸਾਰੇ ਇਤਿਹਾਸਕ ਗੁਰਦੁਆਰਿਆਂ 'ਚ ਇਸ ਲੈਵਲ ਦਾ ਜਿਹੜਾ ਲੰਗਰ ਦਾ ਔਰ ਦੂਸਰਾ ਪ੍ਰਬੰਧ ਲੋਕਾਂ ਤੱਕ ਔਰ ਪੰਜਾਬ ਦੇ ਵਿੱਚ ਖੁਦ ਹੀ ਲੋਕ ਜਿਹੜੇ ਨੇ ਇਸ ਦੇ ਲਈ ਜਿਹੜੇ ਨੇ ਕਿਉਂਕਿ ਗੱਡੀਆਂ ਦੂਸਰੀਆਂ ਤਾਂ ਰੁਕੀਆਂ ਨੇ, ਟਰੈਕਟਰ ਨੇ, ਟਰਾਲੀਆਂ ਨੇ ਔਰ ਖਾਸ ਤੌਰ ਤੇ ਜਿਹੜੀਆਂ ਸਿੱਖ ਹਿਊਮੈਨਿਟੇਰੀਅਨ ਏਡ ਵਾਲੀਆਂ ਜਥੇਬੰਦੀਆਂ ਯੂਨਾਈਟਿਡ ਸਿੱਖਸ, ਖਾਲਸਾ ਏਡ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਵੀ ਪੂਰੇ ਪ੍ਰਬੰਧ ਕੀਤੇ ਨੇ ਔਰ ਇਹ 13 ਜੁਲਾਈ ਤੱਕ ਸਕੂਲ ਵਗੈਰਾ ਬੰਦ ਕਰ ਦਿੱਤੇ ਗਏ ਨੇ ਔਰ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਅਸੀਂ ਇਸ ਚੋਂ ਇਹ ਦੇਖਦੇ ਕਿ ਅਜੇ ਕੁਝ ਦਿਨ ਪਹਿਲਾਂ ਹੀ ਜਦੋਂ ਕਿ ਹਿਮਾਚਲ ਦਾ ਜ਼ਿਕਰ ਹੁੰਦਾ ਔਰ ਕਿਸੇ ਨੇ ਬੜਾ ਇਸ ਦੇ ਉੱਤੇ ਇੱਕ ਭਾਵਪੂਰਤ ਟਿੱਪਣੀ ਵੀ ਕੀਤੀ ਹੋਈ ਸੀ ਕਿ ਭਾਈ ਹੁਣ
ਹਿਮਾਚਲ ਨੂੰ ਇਹ ਕਹੋ ਕਿ ਭਾਈ ਹਿਮਾਚਲ ਕਹਿੰਦਾ ਸੀ ਪਾਣੀ ਤੇ ਸਾਡਾ ਹੱਕ ਹੈ, ਉਹਨਾਂ ਨੂੰ ਹੁਣ ਰੋਕ ਲੈਣਾ ਚਾਹੀਦਾ ਆਪਦਾ ਹਿੱਸਾ ਹਿਮਾਚਲ ਵਿੱਚ ਹੀ। ਤੇ ਹਰਿਆਣਾ, ਰਾਜਸਥਾਨ, ਦਿੱਲੀ ਦਾ ਪਾਣੀਆਂ ਤੇ ਹੱਕ ਜਤਾਉਣ ਵਾਲਿਓ ਆ ਜਾਓ, ਦੇਖ ਲਓ ਡੁੱਬਦਾ ਪੰਜਾਬ। ਔਰ ਜੇ ਉਜਾੜਾ ਪੰਜਾਬ ਨੇ ਝੱਲਣਾ ਤਾਂ ਮਾਲਕੀ ਕਿਵੇਂ ਛੱਡੇ ਪੰਜਾਬ? ਉਹਨਾਂ ਨੂੰ ਇਹ ਹੈ ਕਿ ਵੀ ਉੱਥੇ ਤਾਂ ਕਲਾਊਡ ਬਸਟ ਆ ਦੂਜੇ ਤੀਜੇ ਹੋਏ, ਲੇਕਿਨ ਕਿਉਂਕਿ ਮੇਨ ਫਲੋ ਤਾਂ ਇਹ ਤਿੰਨੋਂ ਹੀ ਬਿਆਸ ਆ ਕੇ ਸਤਲੁਜ ਦੇ ਵਿੱਚ ਹਰੀਕੇ ਪੱਤਣ ਤੇ ਮਿਲਦਾ ਅੰਮ੍ਰਿਤਸਰ ਡਿਸਟ੍ਰਿਕਟ, ਔਰ ਉੱਥੋਂ ਫਿਰ 600 ਕਿਲੋਮੀਟਰ ਲੰਬੀ ਰਾਜਸਥਾਨ ਨਹਿਰ ਜਾਂ ਦੂਜੀਆਂ। ਹੁਣ ਜਿਹੜਾ ਪਾਣੀ ਰਾਜਸਥਾਨ ਵੱਲ ਤੱਕ ਉਹ ਨਹਿਰਾਂ ਬੰਦ ਕਰਤੀਆਂ, ਉਧਰ ਨੂੰ ਪੰਜਾਬ ਨੂੰ ਡੋਬ ਰਹੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਹਾਂ ਵੀ ਇੱਕ ਵਾਰ ਫੇਰ ਇਹ ਜਿਹੜਾ ਕਲੇਮ ਹੈ ਕਿ ਭਾਈ ਰਾਈਪੇਰੀਅਨ ਲਾ ਦੇ ਥੱਲੇ ਸਾਡਾ ਹੱਕ ਬਣਦਾ ਹੈ, ਇਸ ਨੂੰ ਰੀਅਸਰਟ ਕਰਨਾ ਚਾਹੀਦਾ ਹੈ। ਜਿਹੜਾ ਪਾਣੀ ਹੁਣ ਜ਼ਾਹਰ ਹੈ, ਅਸੀਂ ਸਿੰਪਲੀ ਬਹੁਤ ਵਾਰ ਇਸ ਇਸ਼ੂ ਤੇ ਗੱਲ ਕੀਤੀ ਹੈ ਕਿ ਨਾ ਰਾਜਸਥਾਨ ਰਾਈਪੇਰੀਅਨ ਹੈ, ਨਾ ਸਤਲੁਜ ਬਿਆਸ ਰਾਵੀ ਚੋਂ ਕੋਈ ਵੀ ਦਰਿਆ ਸਤਲੁਜ ਨੂੰ ਨਹੀਂ, ਜਿਹੜਾ ਉਹ ਰਾਜਸਥਾਨ ਦਾ ਕੋਈ ਪਿੰਡ ਉਹਦੇ ਨਾਲ ਨਹੀਂ ਲੱਗਦਾ, ਹਰਿਆਣੇ ਦਾ ਕੋਈ ਪਿੰਡ ਨਹੀਂ ਲੱਗਦਾ ਸਤਲੁਜ ਬਿਆਸ ਰਾਵੀ ਨਾਲ। ਪਰ ਜੇ 16.5 ਮਿਲੀਅਨ ਏਕੜ ਫੁੱਟ ਪਾਣੀ, ਇਹ ਕੈਲਕੂਲੇਸ਼ਨ 40 ਸਾਲ ਪੁਰਾਣੀ ਹੈ ਲਗਭਗ, ਨਿਕਲਦਾ ਹੈ ਤੇ 8.5 ਮਿਲੀਅਨ ਏਕੜ ਫੁੱਟ ਪਾਣੀ ਫ੍ਰੀ ਆਫ ਕਾਸਟ ਹਰਿਆਣਾ ਲਿਜਾ ਰਿਹਾ ਹੈ। 3.5 ਮਿਲੀਅਨ ਏਕੜ ਫੁੱਟ ਪਾਣੀ ਪਹਿਲਾਂ ਰਾਜਸਥਾਨ ਲਿਜਾ ਰਿਹਾ, 8.5 ਮਿਲੀਅਨ ਏਕੜ ਫੁੱਟ, 3.5 ਮਿਲੀਅਨ ਏਕੜ ਫੁੱਟ ਹਰਿਆਣਾ ਲਿਜਾ ਰਿਹਾ, ਤੇ ਜਿਹੜਾ ਪੰਜਾਬ ਦਾ ਬਾਕੀ ਬਚਿਆ ਉਹਨੂੰ ਵੀ SYL ਕਨਾਲ ਰਾਹੀਂ ਇੱਕ ਵੱਡਾ ਹਿੱਸਾ ਉਹ ਕਹਿੰਦੇ ਨੇ ਜੀ ਉਹ ਬਿਆਸ ਦੇ ਪਾਣੀ ਦੇ ਵਿੱਚ, ਬਿਆਸ ਦੇ ਰਾਵੀ ਦੇ ਪਾਣੀ 'ਚ ਵੀ ਹਰਿਆਣੇ ਦਾ ਹੱਕ ਹੈ। ਫਿਰ ਯਮੁਨਾ ਜਿਹੜੀ ਵਗਦੀ ਹਰਿਆਣੇ 'ਚੋਂ ਹੈ ਉਹਦੇ ਤੇ ਪੰਜਾਬ ਦਾ ਹੱਕ ਕਿਉਂ ਨਹੀਂ ਹੈ? ਸੋ ਮੈਂ ਸਮਝਦਾ ਵੀ ਕੁਝ ਮੌਕੇ ਹੁੰਦੇ ਨੇ ਕਿ ਇਸ ਸਾਰੇ ਦੇ ਚੱਲਦੇ ਆ ਇਸ ਨੂੰ ਸਾਨੂੰ ਹਾਈਲਾਈਟ ਕਰਨ ਦੀ ਲੋੜ ਹੈ, ਰਾਈਪੇਰੀਅਨ ਰਾਈਟ ਦੀ। ਔਰ ਇਸ ਦੇ ਉੱਤੇ ਈਵਨ ਮੈਂ ਅੱਜ ਭਾਈ ਗਜਿੰਦਰ ਸਿੰਘ ਹੋਰਾਂ ਦੀ ਛੋਟੀ ਲਿਖਤ ਵੀ ਦੇਖ ਰਿਹਾ ਸੀ, ਉਹਨਾਂ ਨੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਕੋਟ ਕੀਤਾ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪੰਜਾਬ ਜਿਹਾ ਮੁਲਕ ਕੋਈ ਹੋਰ ਨਹੀਂ ਦੱਸਦਾ, ਤੇ ਉਹਨਾਂ ਨੇ ਇਸ ਦੇ ਉੱਤੇ ਹੀ ਕਿਹਾ ਸੀ ਕਿ ਭਾਈ ਇਹ ਸ਼ਾਇਦ ਸਾਡੇ ਕੋਲ ਜਿਹੜਾ ਹੈ ਭਾਵੇਂ ਅੱਜ ਵੀ ਹਿੰਦੂ ਤੋਂ ਵੀ ਗੁਲਾਮੀ ਦੇ ਸੰਗਲ ਕੱਟਦੇ ਆ, ਪਤਾ ਨਹੀਂ ਕਿੰਨਾ ਵਕਤ ਲੱਗਦਾ ਹੈ ਜਾਂ ਹੋਰ ਕਿੰਨੀਆਂ ਉਮਰਾਂ ਲੱਗਦੀਆਂ ਹਨ। ਇਹ ਇੱਕ ਸਵਾਲ ਹੈ, ਪਰ ਇਹ ਸਵਾਲ ਨਹੀਂ ਹੈ ਕਿ ਸਾਡਾ ਮੁਲਕ ਕਿਸੇ ਹੋਰ ਦਾ ਸਦਾ ਲਈ ਸੂਬਾ ਬਣ ਕੇ ਰਹਿ ਸਕੇ। ਸੋ ਜ਼ਾਹਰ ਹੈ ਕਿ ਬਾਰ-ਬਾਰ ਆਜ਼ਾਦੀ ਦੀ ਇੰਪਲਸ ਵੀ ਆਉਂਦੀ ਹੈ। ਬਿਲਕੁਲ। ਔਰ ਇਸ ਸਾਰੇ ਚੋਂ ਜੇ ਤੁਸੀਂ ਇੱਕ ਇਹਨੂੰ ਹਿੰਦੂਤਵੀ ਪ੍ਰਭਾਵ ਕਹੋ, ਇਸ ਨੂੰ ਤੁਸੀਂ ਅੰਧ ਵਿਸ਼ਵਾਸ ਕਹੋ ਕਿ ਜਿਹੜਾ ਸੂਬਾ ਜਾਂ ਜਿਹੜੇ ਲੋਕਾਂ ਦਾ ਜਾਂ ਜਿਨ੍ਹਾਂ ਹਕੂਮਤਾਂ ਦਾ ਜ਼ੋਰ ਹੋਣਾ ਚਾਹੀਦਾ ਹੈ ਕਿ ਫਲੱਡਸ ਦੀ ਮਾਰ ਤੋਂ ਕਿਵੇਂ ਬਚਾਉਣਾ ਲੋਕਾਂ ਨੂੰ, ਐਮਰਜੈਂਸੀ ਮੇਜਰ ਕਿਵੇਂ ਕਰਨ, ਕੋਈ ਸਰਕਾਰੀ ਮਦਦ ਨਹੀਂ ਆਈ। ਫੌਜ ਵੀ ਅਖਬਾਰਾਂ ਹੀ ਦੇ ਦਿੱਤਾ ਗਿਆ ਜੀ ਫੌਜ ਨੇ ਕਰਤਾ, ਰੈਸਕਿਊ ਕਰਤਾ, ਇਹ ਲੋਕਾਂ ਨੇ ਆਪਣਾ ਹੀ ਇੱਕ ਦੂਜੇ ਨੂੰ ਮਦਦ ਕੀਤਾ। ਤੇ ਜੇ ਪੰਜਾਬ ਦਾ ਜਿਹੜਾ 2 ਵਾਰ ਮੁੱਖ ਮੰਤਰੀ ਰਿਹਾ ਕੈਪਟਨ ਅਮਰਿੰਦਰ, 200 ਸਾਲ ਤੋਂ ਜ਼ਿਆਦਾ ਜਿਨ੍ਹਾਂ ਦਾ ਖਾਨਦਾਨ ਪਟਿਆਲੇ ਦੇ ਵਿੱਚ ਤੇਰਾ ਘਰ ਮੇਰਾ ਆਸੇ ਕਿ ਜੀ ਗੁਰੂ ਹਰਰਾਏ ਸਾਹਿਬ ਨੇ ਸਾਨੂੰ ਰਾਜ ਦਿੱਤਾ, ਉਹ ਕਹਿ ਕੇ ਸਿੱਖਾਂ ਦੇ ਉੱਤੇ ਜਿਹੜਾ ਉਹ ਆਪਣਾ ਛਾਪਾ ਪਾਉਂਦੇ ਰਹੇ ਨੇ। ਇਹਨਾਂ ਦੀ ਕਰਤੂਤ ਦੇਖੋ, ਇਹ ਅੱਗੇ ਵੀ ਕਰਦੇ ਨੇ, ਇਸ ਵਾਰ ਫਿਰ ਉਹ ਦੇਖਣ 'ਚ ਆਇਆ ਕਿ ਭਾਈ ਇੱਕ ਪਾਸੇ ਜਿਹੜਾ ਉਹ ਹੜ੍ਹਾਂ 'ਚ ਲੋਕ ਡੁੱਬ ਰਹੇ ਨੇ ਔਰ ਇਹ ਕਾਲੀ ਵਹੀਂ ਦੇ ਉੱਤੇ, ਔਰ ਦਰਸ਼ਕ ਉਹ ਪਿਕਚਰ ਦੇਖ ਸਕਦੇ ਨੇ ਕਿ ਬਈ ਉਹਨਾਂ ਨੇ ਕਿ ਵੱਡੀ ਨਦੀ ਦੇ ਉੱਤੇ ਜਿਹੜਾ ਉਹ ਨੱਥ ਤੇ ਚੂੜਾ ਚੜਾਉਣ ਦੀ ਕਿ ਜੀ ਇਹ ਦੇਵੀ ਮਾਂ ਨਾਰਾਜ਼ ਹੋ ਗਈ ਹੈ, ਉਹ ਬਹੁਤ ਫਿਊਰੀ 'ਚ ਹੈ, ਗੁੱਸੇ 'ਚ ਹੈ, ਤੇ ਉਹਨੂੰ ਤੁਸੀਂ ਜਿਹੜਾ ਉਹ ਨੱਥ ਚੜਾਣੀ ਹੈ ਤੇ ਚੂੜਾ ਚੜਾਣਾ, ਉਹਦੇ ਪ੍ਰਨੀਤ ਕੌਰ ਔਰ ਉਹ ਨਾਲ, ਔਰ ਬੇਸ਼ਰਮੀ ਦੀ ਹੱਦ ਦੇਖੋ, ਕਿਰਪਾਨ ਪਾਈ ਹੋਈ ਗ੍ਰੰਥੀ ਜਿਹੜਾ ਉਹ ਅਰਦਾਸ ਕਰ ਰਿਹਾ ਕਿ ਵੀ ਇਹ ਦੇਵੀ ਮਾਤਾ ਜਿਹੜਾ ਅਸੀਂ ਤੈਨੂੰ ਚੂੜਾ ਤੇ ਨੱਥ ਚੜਾਉਣ ਆਏ ਆ, ਤੇ ਮਹਾਰਾਣੀ। ਇਹ ਸਾਰਾ ਪਟਿਆਲੇ ਵਾਲੇ ਸ਼ੁਰੂ ਤੋਂ ਇਹ ਡਰਾਮਾ, ਔਰ ਇਹਨਾਂ ਨੇ ਉਹ ਕਾਲੀ ਮਾਂ ਦੇ ਮੰਦਿਰ ਦੇ ਨਾਂ ਥੱਲੇ ਤੇ ਇਸ ਕਿਸਮ ਦਾ ਜਿਹੜਾ ਇਹ ਹਿੰਦੂ ਐਵੇਂ ਨਹੀਂ ਜਾ ਕੇ ਬੀਜੇਪੀ ਦੇ ਹਿੰਦੂਤਵੀਆਂ ਦੀ ਬੈਠੇ ਜਾ ਕੇ ਗੋਦ ਦੇ ਵਿੱਚ। ਸੋ ਇਹ ਦਰਸ਼ਕ ਦੇਖ ਰਹੇ ਹੋਣਗੇ ਉਸ ਪਿਕਚਰ ਨੂੰ ਵੀ ਕਿ ਭਾਈ ਕਿਸ ਲੈਵਲ ਦਾ ਇਹਨਾਂ ਦਾ ਇਹ ਪਾਰਟ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਡੀ ਬਦਕਿਸਮਤੀ ਹੈ ਕਿ ਇੱਕ ਪਾਸੇ ਅਸੀਂ ਆਪਣਾ ਵਿਲੱਖਣ ਹੋਣ ਦੀ ਗੱਲ ਕਰਦੇ ਹਾਂ, ਜਦੋਂ ਵੀ ਖਾਲਸੇ ਦੇ ਕਿਰਦਾਰ ਦੀ ਗੱਲ ਹੁੰਦੀ ਹੈ ਤੇ 10ਵੇਂ ਪਾਤਸ਼ਾਹ ਦੇ ਇਸ ਫਰਮਾਨ ਨੂੰ ਦੁਹਰਾਇਆ ਜਾਂਦਾ ਹੈ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੀਜ ਦਿਓ ਮੈਂ ਸਾਰਾ,
जब गए विपरन की रीत मैं ना करूं इनकी प्रतीत। ਹੁਣ ਇਸ ਤੋਂ ਵੱਡੀ ਵਿਪਰ ਦੀ ਬ੍ਰਾਹਮਣ ਦੀ ਰੀਤ ਕੀ ਹੋ ਸਕਦੀ ਹੈ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਉੱਥੋਂ ਬਿਲਕੁਲ ਜਿਹਦਾ ਘਰ ਵਾਲਾ ਜਿਹੜਾ ਉਹ 2 ਵਾਰ ਚੀਫ ਮਿਨਿਸਟਰ ਹੈ ਔਰ ਉਹ ਗ੍ਰੰਥੀ ਨੂੰ ਔਰ ਦੂਜਿਆਂ ਨੂੰ ਲੈ ਕੇ ਉਸ ਨਦੀ ਦੇ ਕੰਢੇ ਕਿ ਜੀ ਉਹਨੂੰ ਅਸੀਂ ਨੱਥ ਤੇ ਚੂੜਾ ਭੇਟ ਕਰਨਾ, ਉਹਦਾ ਵਿਆਹ ਕਰਨਾ। ਉਹ ਕਿੰਨੀ ਵਾਰੀ ਵਿਆਹ ਕਰਤਾ, ਹੁਣ ਉਹ ਹਰ ਵਾਰੀ ਰੰਡੀ ਹੋ ਜਾਂਦੀ ਹੈ ਨਦੀ ਤੁਹਾਡੀ ਹਰ ਸਾਲ ਬਾਅਦ। ਔਰ ਇਸ ਕਿਸਮ ਦਾ ਔਰ ਇਹ ਹੈ ਜਦੋਂ ਵਿਪਰ ਦੀ ਰੀਤ ਦੀ ਗੱਲ ਕਰਨੀ ਹੈ ਤੇ ਇਹ ਵਿਪਰ ਦੀ ਰੀਤ ਹੈ। ਸੋ ਇਹ ਸ਼ਾਇਦ ਇੱਕ ਵੱਡੀ ਗਿਣਤੀ ਸਿੱਖਾਂ ਨੂੰ ਇਹ ਲੱਗਦਾ ਹੋਏ ਕਿ ਭਾਈ ਕੀ ਫਰਕ ਪੈਂਦਾ ਹੈ ਜੀ, ਉਹ ਸਾਰਾ ਹੀ ਜਿਵੇਂ ਉਹ ਕੀ ਹੈ ਇੱਕ ਨਿੱਕੂ ਕਿ ਕੌਣ ਉਹ ਜਿਹੜਾ ਉਹ ਜਾ ਕੇ ਬਾਬੇ ਦੇ ਬੜਿਆ ਹੁੰਦਾ। ਪਹਿਲਾਂ ਕੀਤਾ ਸਿੱਖਾਂ ਨੂੰ ਤਰਸ ਆਇਆ ਜੀ ਮਾੜਾ ਦੇ ਦਿਓ ਪੈਸੇ, ਉਹ ਜਾ ਕੇ ਫਿਰ ਬੜਿਆ ਹੋਇਆ ਤੇ ਉਹ ਕਹਿ ਰਿਹਾ ਕਿ ਜੀ ਸਿੱਖ ਮੈਨੂੰ ਰੋਕ ਰਹੇ ਨੇ ਕਿ ਮੈਂ ਹਿੰਦੂਆਂ ਦੇ ਧਾਰਮਿਕ ਸਥਾਨਾਂ ਤੇ ਕਿਉਂ ਜਾਂਦਾ, ਨਿੱਕੂ ਕੇ ਕੀ ਹਾਂ। ਸੋ ਇਸ ਕਿਸਮ ਦਾ ਪਾਰਟ ਸੋ ਅਸੀਂ ਸਮਝਦੇ ਹਾਂ ਕਿ ਇਹ ਮੌਕਾ ਹੈ ਕਿ ਅਸੀਂ ਅਗੇਨ ਜਿੱਥੇ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਗੱਲ ਕਰਦੇ ਇਸ ਗੱਲ ਦਾ ਧਿਆਨ ਰਹੇ ਕਿ ਸਾਡੇ ਕੋਲ ਪੰਜਾਬ 'ਚ ਨਾ ਸੋਨਾ ਹੈ, ਨਾ ਚਾਂਦੀ ਹੈ, ਨਾ ਕੋਲਾ ਹੈ, ਨਾ ਤਾਂਬਾ ਹੈ, ਨਾ ਕੋਈ ਹੋਰ ਧਾਤੂ ਹੈ। ਉਹ ਧਰਤੀ ਹੀ ਜਿਹਨੇ ਆਪਣਾ ਨਾਂ ਹੀ ਪਾਣੀ ਚੋਂ ਲਿਆ, ਪੰਜਾਬ ਦਰਿਆਵਾਂ ਦੀ ਧਰਤੀ, 5 ਪਾਣੀਆਂ ਦੀ। ਸਾਡਾ ਆਪਣੇ ਪਾਣੀਆਂ ਦੇ ਉੱਤੇ ਰਾਈਟ ਹੈ। ਕੁਦਰਤ ਨੇ ਉਸ ਧਰਤੀ ਨੂੰ ਜਰਖੇਜ਼ ਬਣਾਇਆ। ਇੱਕ ਪਾਸੇ ਅਸੀਂ ਕਿਸ ਲੈਵਲ ਦੀ ਪੋਲਿਊਟਡ ਵਾਟਰ ਐਂਡ 에ਅਰ ਧਰਤੀ ਵਿਚਲੀਆਂ 2-2 3-3 ਲੇਅਰਾਂ ਅਸੀਂ ਖਾ ਚੁੱਕੇ ਹਾਂ, ਪੀ ਚੁੱਕੇ ਹਾਂ। 15 ਫੁੱਟ ਵਾਲਾ ਪਾਣੀ 300 ਫੁੱਟ ਤੇ ਸਮਰਸੀਬਲ ਪੰਪ ਰਾਹੀਂ ਪਹੁੰਚਿਆ ਹੋਇਆ। ਫਿਰ ਜਿਸ ਤਰੀਕੇ ਦੇ ਨਾਲ ਲੁੱਟ ਹੈ ਪੰਜਾਬ ਦੀ, ਪੰਜਾਬ ਦੇ ਪਾਣੀਆਂ ਦੀ ਰਾਇਲਟੀ ਜਿਹੜੀ ਹੈ ਉਹ ਪੰਜਾਬ ਦਾ ਅੱਜ ਦਾ ਜਿੰਨਾ ਬਜਟ ਹੈ ਉਹਦੇ ਨਾਲੋਂ 10 ਟਾਈਮਸ ਮੋਰ ਉਹਨੂੰ ਪ੍ਰੋਸਪਰਸ ਕਰ ਸਕਦੀ ਹੈ। ਲੇਕਿਨ ਇਸ ਸਾਰੀ ਵਿਪਤਾ ਦੇ ਪੀਰੀਅਡ ਦੇ ਵਿੱਚ ਜਿਹੜੇ ਲੋਕ ਵੀ ਇਸ ਦਾ ਸ਼ਿਕਾਰ ਨੇ, ਇਹ ਵੱਖਰੀ ਗੱਲ ਹੈ ਵੀ ਸਿੱਖਾਂ ਨੇ ਹਰ ਵਾਰ ਉਵੇਂ ਦਾ ਹੀ ਕਰਨਾ ਹੁੰਦਾ ਹੈ। ਹਿਮਾਚਲ ਦੇ ਵਿੱਚ ਵੀ ਕਲਾਊਡ ਬਰਸਟ ਜਾਂ ਫਲੱਡਸ ਨੇ ਕੁਝ ਜਾਨਾਂ ਲਈਆਂ ਨੇ। ਉਹੀ ਮਨੀਕਰਨ ਦਾ ਗੁਰਦੁਆਰਾ ਜਿਸ ਦੇ ਉੱਤੇ ਹਿੰਦੂ ਭੀੜ ਨੇ ਇਲਾਕੇ ਦੀ ਨੇ ਇਕੱਠੇ ਹੋ ਕੇ ਪੱਥਰ ਮਾਰੇ, ਅੱਗ ਲਾਉਣ ਤੱਕ ਜਾਣ ਵਾਲੇ ਸੀ, ਅੱਜ ਉਸੇ ਗੁਰਦੁਆਰੇ 'ਚ ਉਹ ਆ ਕੇ ਬੈਠੇ ਹੋਏ ਨੇ। ਉਹੀ ਸਿੱਖ ਉਹਨਾਂ ਨੂੰ ਲੰਗਰ ਖਵਾ ਰਹੇ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਭਾਈ ਸਿੱਖ ਪਰਉਪਕਾਰ ਤੋਂ ਪਿੱਛੇ ਹਟ ਜਾਣ, ਲੇਕਿਨ ਘੱਟੋ ਘੱਟ ਸਾਨੂੰ ਵੀ ਸੋਚਣਾ ਚਾਹੀਦਾ ਹੈ ਕਿ ਵੀ ਅਸੀਂ ਕਿੰਨੀ ਕੁ ਵਾਰ ਇਸ ਕਿਸਮ ਦਾ ਮੂਰਖ ਹੋ। ਅੰਗਰੇਜ਼ੀ 'ਚ ਕਹਿੰਦੇ ਨੇ once you fool me shame on you, twice you fool me shame on me। ਭਾਈ ਤੁਸੀਂ ਠੀਕ ਹੈ ਇਨਸਾਨੀ ਕੰਮ ਵੀ ਕਰੋ, ਹਿਊਮੈਨਿਟੇਰੀਅਨ ਕੰਮ ਵੀ ਕਰੋ, ਪਰ ਆਪਣੇ ਹੱਕਾਂ ਤੇ ਕਿਉਂ ਬਾਰ-ਬਾਰ ਅਸੀਂ ਇਹਨਾਂ ਦੇ ਹੱਥੋਂ ਜ਼ਲੀਲ ਹੁੰਦੇ। ਇਹ ਪੀਰੀਅਡ ਹੈ ਕਿ ਰਾਈਪੇਰੀਅਨ ਲਾਅ ਦੇ ਥੱਲੇ ਜਿਹੜਾ ਇਹਨਾਂ ਨੂੰ ਫੋਰਸ ਕੀਤਾ ਜਾਏ। ਪੰਜਾਬ ਦੇ ਜਿਹੜੇ 92 ਲਾਈ ਲੱਗ ਉਹਦੇ ਭਗਵੰਤ ਮਾਨ ਦੇ ਔਰ ਉਸ ਕੇਜਰੀਵਾਲ ਦੀ ਬਰਾਤ ਦੇ ਚੜੇ ਹੋਏ ਨੇ, ਉਹਦੇ ਬਰਾਤੀ ਬਣੇ ਹੋਏ ਨੇ ਕਿ ਭਾਈ ਪਾਸ ਕਰੋ ਅਸੈਂਬਲੀ 'ਚ ਲਾਅ, ਆਪਣੀ ਰਾਇਲਟੀ ਮੰਗੋ ਇਹਨਾਂ ਤੋਂ, ਰਾਜਸਥਾਨ ਔਰ ਹਰਿਆਣਾ ਔਰ ਦੂਸਰੇ ਤੋਂ। ਅਦਰਵਾਈਜ਼ ਜਿਹੜਾ ਹੈ ਪਾਣੀਆਂ ਦਾ ਮੁੱਦਾ ਇੱਕ ਐਸਾ ਮੁੱਦਾ ਹੈ ਜਿਹਦੇ ਥੱਲੇ ਜੇ ਪੰਜਾਬ ਦੇ ਲੋਕ, ਪੰਜਾਬ ਦੀ ਅਸੈਂਬਲੀ ਸਟੈਂਡ ਹੈ, ਦੁਨੀਆ ਵੀ ਸਮਝਦੀ ਹੈ ਕਿਉਂਕਿ ਅੱਜ 8 ਬਿਲੀਅਨ ਦੇ ਕਰੀਬ ਦੁਨੀਆ ਦੀ ਆਬਾਦੀ ਹੋ ਚੁੱਕੀ ਹੈ ਔਰ ਆਲਰੇਡੀ ਇਹ ਪ੍ਰੈਡਿਕਸ਼ਨਸ ਨੇ ਕਿ ਇਸ ਸਦੀ ਦੇ ਵਿੱਚ ਜਿਹੜੀਆਂ ਲੜਾਈਆਂ ਦੇ ਉਹਦਾ ਮੇਨ ਮੁੱਦਾ ਪਾਣੀ ਹੋਏਗਾ ਔਰ ਅਸੀਂ ਉਹ ਪਾਣੀ ਦੇ ਵੀ ਰਹੇ ਹਾਂ ਮੁਫਤੋਂ ਮੁਫਤ, ਬਰਬਾਦ ਵੀ ਹੋ ਰਹੇ ਹਾਂ। ਕੈਂਸਰ ਵੀ, ਫਰਟੀਲਾਈਜ਼ਰਸ ਦਾ ਯੂਜ਼, ਪੋਲਿਊਸ਼ਨ ਔਰ ਜੇ ਹੁਣ ਫਲੱਡਸ ਨੇ ਤਾਂ ਉਹਨਾਂ ਦੀ ਮਾਰ ਥੱਲੇ ਵੀ ਕਈ ਹਜ਼ਾਰ ਕਰੋੜ ਦੀਆਂ ਫਸਲਾਂ ਔਰ ਕੁਝ ਜਾਨਾਂ ਗਈਆਂ ਨੇ ਔਰ ਅਜੇ ਜਿਹੜੀਆਂ ਬਿਮਾਰੀ ਦੇ ਨਾਲ ਆਏਗੀ। ਫਿਰ ਜਦੋਂ ਇਸ ਕਿਸਮ ਦਾ ਫਲੱਡ ਵਾਟਰ ਆਉਂਦਾ ਹੈ, ਸਨੇਕ ਬਾਈਟਸ, ਕਿਉਂਕਿ ਧਰਤੀ ਚੋਂ ਜਿਹੜਾ ਡੁੱਡਾਂ ਚੋਂ ਨਿਕਲ ਕੇ ਸੱਪ ਵੀ ਔਰ ਦੂਸਰੇ ਵੀ ਕਿਤੇ ਮਗਰਮੱਛ ਵੀ ਦੇਖੇ ਗਏ, ਉਹ ਵੀ ਕਿਉਂਕਿ ਦਰਿਆਈ ਪਾਣੀਆਂ ਦੇ ਨਾਲ ਆ ਜਾਂਦੇ ਨੇ। ਸੋ ਅਸੀਂ ਲੋਕਾਂ ਦੇ ਨਾਲ ਆਪਣਾ ਯਕਸਦੀ ਦਾ ਇਜ਼ਹਾਰ ਵੀ ਕਰਦੇ ਹਾਂ ਔਰ ਸਿੱਖੀ ਸਪਿਰਿਟ ਨੂੰ ਸਲੂਟ ਵੀ ਕਰਦੇ ਹਾਂ ਕਿ ਭਾਈ ਉਹ ਕਿਵੇਂ ਮਦਦ ਦੇ ਲਈ ਬੋੜੇ ਨੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਔਰ ਬ੍ਰੇਕ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀ ਔਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸਮੇਂ ਦੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਆਪਾਂ ਯਾਦ ਕਰਵਾ ਰਹੇ ਹਾਂ ਕਿ 1988 ਦੇ ਵਿੱਚ ਜਦੋਂ ਕਿ ਜੁਝਾਰੂ ਲਹਿਰ ਸਿਖਰ ਵੱਲ ਵਧ ਰਹੀ ਸੀ, 22 ਤੋਂ 26 ਸਤੰਬਰ ਦੇ ਵਿਚਕਾਰਲੇ ਦਿਨਾਂ ਵਿੱਚ ਹੜ੍ਹਾਂ ਦੇ ਬਹਾਨੇ ਪਾਣੀ ਨੂੰ ਹਥਿਆਰ ਵਜੋਂ ਵਰਤਦਿਆਂ ਭਾਖੜਾ ਗੇਟ ਦੇ ਜਿਹੜੇ ਦਰਵਾਜ਼ੇ ਸੀ ਉਹ ਖੋਲ ਦਿੱਤੇ ਗਏ ਸਨ ਔਰ ਨਤੀਜੇ ਵਜੋਂ ਹਜ਼ਾਰਾਂ ਲੋਕ ਤੇ ਲੱਖਾਂ ਪਸ਼ੂ ਮਾਰੇ ਗਏ ਸਨ। ਸੋ ਇਸ ਦਾ ਬਦਲਾ ਲੈਂਦਿਆਂ ਜੁਝਾਰੂ ਯੋਧੇ ਸਰਦਾਰ ਬਲਵਿੰਦਰ ਸਿੰਘ ਜਟਾਣਾ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਿਹੜੇ ਚੇਅਰਮੈਨ ਜਨਰਲ BN ਸ਼ਰਮਾ ਨੂੰ ਸਜ਼ਾ ਜ਼ਾਬਤਾ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵਾਟਰ ਐਜ਼ ਏ ਵੈਪਨ, ਹੁਣ ਜਾਂ ਜਿਸ ਨੂੰ ਪਿਛਲੇ ਦਿਨਾਂ 'ਚ ਕਿਸੇ ਸਿੱਖ ਲੀਡਰ ਨੇ ਕਿਹਾ ਕਿ ਹਾਈਡਰੋ ਵਾਟਰ, ਵੈਸੇ ਪਾਣੀ ਨੂੰ ਹੀ ਹਾਈਡਰੋ ਕਹਿੰਦੇ ਨੇ, ਐਜ਼ ਏ ਵੈਪਨ ਜੀ। ਹੁਣ ਜੇ ਤੁਸੀਂ ਕਦੇ ਰਿਗਵੇਦ ਵਿਚਲਾ ਇੱਕ ਪਾਠ ਦੇਖੋ ਜਿਹਦੇ ਤੇ ਬੇਸ਼ੱਕ ਮਲਟੀਪਲ ਉਸ ਦੀਆਂ ਥਿਊਰੀਜ਼ ਨੇ, ਪਰ ਜਿਹੜੇ ਹਮਲਾਵਰਾਂ ਨੇ, ਐਰੀਅਨ ਆਪਣੇ ਆਪ ਨੂੰ ਕਹਿਣ ਵਾਲਿਆਂ ਨੇ, ਜਿਹੜੀ ਲੋਕਲ ਇੰਡਸ ਵੈਲੀ ਦੀ ਸਾਡੀ ਪੰਜਾਬ ਦੀ ਮੁੱਢਲੀ ਸੱਭਿਅਤਾ ਸੀ, ਮੁੱਢਲੀ ਤਹਿਜ਼ੀਬ ਸੀ, ਉਹਨੂੰ ਡਿਸਟਰੋਏ ਕੀਤਾ। ਤੇ ਉਹਨਾਂ ਨੇ ਇੱਕ ਤਰੀਕਾ ਜਿਹੜਾ ਉਹ ਇਹ ਵੀ ਜਿਹੜਾ ਉਸ ਰਿਗਵੇਦ ਦੇ ਵਿੱਚ ਹੀ ਮੈਂਸ਼ਨ ਹੈ ਕਿ ਦੁਸ਼ਮਣ ਨੂੰ ਮਾਰਨ ਦੇ ਲਈ ਉਸ ਨੂੰ ਜਿਹੜਾ ਜਲ ਪ੍ਰਵਾਹ ਕਰਨਾ, ਜਲ 'ਚ ਕਿ ਪਾਣੀ ਦੇ ਵਿੱਚ ਡੋਬ ਕੇ ਮਾਰਨਾ। ਸੋ ਇਹ ਵੀ ਵਾਟਰ ਐਜ਼ ਏ ਵੈਪਨ ਕਿਵੇਂ ਸੀ, ਕਿੱਥੇ ਹੋਇਆ, ਲੇਕਿਨ ਇਸ ਦਾ ਰੈਫਰੈਂਸ ਮਿਲਦਾ ਕਿ ਇਹ ਵੀ ਕੰਮ ਇਹਨਾਂ ਨੇ ਹੀ ਜਿਹੜਾ ਉਹ ਕੀਤਾ, ਕਿਉਂਕਿ ਸਬੂਤ ਵੀ ਮਿਟ ਜਾਂਦੇ ਨੇ। ਔਰ ਜੇ ਅਸੀਂ ਸਿੱਖ ਸੰਘਰਸ਼ ਦੇ ਹਵਾਲੇ ਨਾਲ ਦੇਖੀਏ ਕਿ ਇਹਨਾਂ ਨੇ ਕਿਵੇਂ ਜਿਹੜਾ ਉਹ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਵਾਟਰੀ ਗ੍ਰੇਵ ਦਿੱਤੀ। ਹੁਣ ਜਦੋਂ ਅਸੀਂ ਗ੍ਰੇਵ ਜਾਂ ਕਬਰ ਕਹਿੰਦੇ ਆ, ਉਹ ਤਾਂ ਜ਼ਾਹਰ ਹੈ ਦਫਨਾਇਆ ਜਾਂਦਾ ਹੈ, ਸ਼ਮਸ਼ਾਨ ਸਾੜਿਆ ਜਾਂਦਾ ਹੈ, ਪਰ ਜਦੋਂ ਨਾ ਤੁਸੀਂ ਕਿਸੇ ਨੂੰ ਜਿਹਨੂੰ ਤੁਸੀਂ ਮਾਰਿਆ ਨਾ ਉਹਨੂੰ ਦਫਨਾਓ, ਨਾ ਉਸ ਨੂੰ ਤੁਸੀਂ ਸਾੜੋ, ਉਸ ਨੂੰ ਸਬੂਤ ਮਿਟਾਉਣ ਦੇ ਲਈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਕਿਲਿੰਗਸ ਕਰਨ ਦੇ ਲਈ ਤੁਸੀਂ ਉਹਨਾਂ ਨੂੰ ਦਰਿਆਵਾਂ 'ਚ ਰੋੜ ਦਿਓ, ਤੇ ਉਹਨੂੰ ਵਾਟਰੀ ਗ੍ਰੇਵ ਕਹਿੰਦੇ ਨੇ ਕਿ ਉਹਦੀ ਕਬਰ ਜਿਹੜੀ ਪਾਣੀ 'ਚ ਬਣਾਈ, ਪਾਣੀ ਦੇ ਵਿੱਚ ਤਾਂ ਕਬਰ ਨਹੀਂ ਬਣਦੀ ਹੈ। ਸੋ ਇਹੀ ਨਹੀਂ ਕਿ ਵੀ ਇਹ ਵਰਤਾਰਾ ਹਰੀਕੇ ਪੱਤਨ ਜਾਂ ਦੂਜੇ 1984 ਤੋਂ ਬਾਅਦ ਸ਼ੁਰੂ ਹੋਇਆ। ਅਸੀਂ ਬਿਟਵੀਨ 1980 ਐਂਡ 84 ਵੀ ਦੇਖਦੇ ਹਾਂ। ਔਰ ਇਸ ਦਾ ਜ਼ਿਕਰ ਜਦੋਂ ਅਸੀਂ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਮੌਕੇ ਦੇ ਉੱਤੇ ਉਸ ਦੇ ਐਲਾਨਨਾਮੇ ਨੂੰ ਪੜ੍ਹਿਆ ਸੀ, ਤੇ ਉਸ ਦੇ ਵਿੱਚ ਇਹ ਮੈਂਸ਼ਨ ਸੀ ਕਿ ਕਿਵੇਂ ਜਦੋਂ ਹੁਣ ਜਿਹੜੀ ਕੈਨਾਲ ਰਾਜਸਥਾਨ ਨੂੰ ਜਾਂਦੀ ਹੈ, ਉਹਦੇ 'ਚ 82-83 ਦੇ ਵਿੱਚ ਇੰਨੀ ਵੱਡੀ ਗਿਣਤੀ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਪੰਜਾਬ 'ਚੋਂ ਗੁਜ਼ਰ ਕੇ ਰਾਜਸਥਾਨ 'ਚ ਜਾ ਰਹੀਆਂ ਸੀ, ਕਿ ਰਾਜਸਥਾਨ ਸਰਕਾਰ ਨੇ ਮੰਗ ਕੀਤੀ ਸੀ ਕਿ ਭਾਈ ਇਹਨੂੰ ਰੋਕਿਆ ਜਾਏ ਤੁਹਾਡੀ ਸਾਈਡ ਤੇ, ਜਾਂ ਉਹਨਾਂ ਨੂੰ ਕ੍ਰੀਮੇਟ ਕਰਨ ਦੇ ਲਈ ਜਿਹੜਾ ਸਾਨੂੰ ਜਿਹੜਾ ਉਹ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ ਜਾਏ। ਅੱਛਾ। ਸੋ ਇਹ ਵਰਤਾਰਾ ਉਦੋਂ ਵੀ ਸ਼ੁਰੂ ਸੀ ਵਾਟਰੀ ਗ੍ਰੇਵਸ ਦਾ 1 to 1। ਫਿਰ ਪੋਸਟ 84 ਔਰ 84-88 ਦੇ ਵਿਚਾਲੇ ਤੱਕ ਅਸੀਂ ਪਹੁੰਚਦੇ ਹਾਂ, ਦੇਖਦੇ ਹਾਂ ਕਿ ਪ੍ਰੋਮੀਨੈਂਟ ਅਖਬਾਰ ਦਾ ਪਾਇਨੀਅਰ ਦਿੱਲੀ ਨੇ ਐਡੀਟੋਰੀਅਲ ਲਿਖਿਆ ਸੀ, ਹੂ ਡੰਪਡ ਦਾ ਬਾਡੀਜ਼, ਔਰ ਉਹ ਪੰਜਾਬ ਦੇ ਕੈਨਾਲਸ ਦਾ ਜ਼ਿਕਰ ਸੀ ਕਿ ਕਿਵੇਂ ਮਾਰ ਕੇ ਜਿਹੜੀਆਂ ਡੈਡ ਬਾਡੀਜ਼ ਨੇ ਉਹਨਾਂ ਨੂੰ ਜਿਹੜਾ ਉਹ ਨਹਿਰਾਂ ਦੇ ਵਿੱਚ ਰੋੜ ਦਿੱਤਾ ਜਾਂਦਾ। ਔਰ ਇਹ ਆਮ ਸੀ ਜਦੋਂ ਅਸੀਂ ਅਜੀਤ ਸੰਧੂ ਜਾਂ ਇਹ ਸੁਮੇਧ ਸੈਣੀ ਔਰ ਇਸ ਲੈਵਲ ਦੇ ਜਿਹੜੇ ਕਾਤਲ ਇਜ਼ਹਾਰ ਆਲਮ ਇਹ ਜਦੋਂ ਟਾਰਚਰ ਕਰਦੇ ਸੀ ਤੇ ਨਾਲ ਕਹਿੰਦੇ ਸੀ ਕਿ ਭਾਈ
ਹਰੀਕੇ ਦੀਆਂ ਮੱਛੀਆਂ ਬੜੀਆਂ ਭੁੱਖੀਆਂ ਨੇ, ਅੱਜ ਰਾਤ ਰੱਜ ਕੇ ਖਾਣਗੀਆਂ। ਮਤਲਬ ਇਹ ਹੈ ਵੀ ਅੱਜ ਰਾਤ ਨੂੰ ਮਾਰ ਕੇ ਅਸੀਂ ਸੁੱਟ ਦੇਣਾ ਦਰਿਆ ਉਸ ਨਹਿਰ ਦੇ ਵਿੱਚ, ਔਰ ਇਵੇਂ ਹੁੰਦਾ ਰਿਹਾ। ਲੇਕਿਨ ਇਹਦੇ ਬਾਵਜੂਦ ਜਿਹੜਾ ਕਲੈਕਟਿਵ ਪਨਿਸ਼ਮੈਂਟ ਦੇ ਤੌਰ ਤੇ ਵਾਟਰ ਐਜ਼ ਏ ਵੈਪਨ ਪੰਜਾਬ ਦੇ ਖਿਲਾਫ, ਔਰ ਖਾਸ ਤੌਰ ਤੇ ਕਿਉਂਕਿ ਸਟਰਗਲ ਸੀ ਸਿੱਖਾਂ ਦੇ ਖਿਲਾਫ ਇਸਤੇਮਾਲ ਕੀਤਾ ਗਿਆ, ਉਹ ਸੀ 22 ਤੋਂ 26 ਸਤੰਬਰ 1988। ਕਿਉਂਕਿ ਜਿਵੇਂ ਹੁਣ ਲਗਾਤਾਰਤਾ ਨਾਲ 3-4 ਦਿਨ ਮੀਂਹ ਪਿਆ ਹੈ, ਲੇਕਿਨ ਇਸ ਵਾਰ ਕਿਉਂਕਿ ਆਲਰੇਡੀ 1988 ਚ ਇਹਨਾਂ ਨੇ ਜਦੋਂ ਵਾਟਰ ਐਜ਼ ਏ ਵੈਪਨ ਇਸਤੇਮਾਲ ਕੀਤਾ, ਉਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਮਿਸਟਰ BN ਸ਼ਰਮਾ ਸੀ, ਸਿਟਿੰਗ ਜਨਰਲ, ਲੈਫਟੀਨੈਂਟ ਜਨਰਲ, ਜਿਹੜਾ ਉਸ ਦਾ ਇੰਚਾਰਜ ਸੀ। ਔਰ ਇਹ ਬੜੀ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਜਾਂ ਕਿਸੇ ਹੋਰ, ਇਹ ਨਹੀਂ ਹੈ ਵੀ ਕਿਸੇ ਸਿੱਖ ਐਕਟਿਵਿਸਟ ਨੇ ਕਹੀ, ਉਸ ਦੌਰ 'ਚ ਜਦੋਂ 4 ਦਿਨ ਲਗਾਤਾਰਤਾ ਨਾਲ ਮੀਂਹ ਪੈ ਰਿਹਾ ਸੀ, ਮੇਨ ਭਾਖੜਾ ਡੈਮ ਦੇ ਗੇਟ ਬਿਨਾਂ ਕਿਸੇ ਵਾਰਨਿੰਗ ਤੋਂ ਖੋਲ ਦਿੱਤੇ ਗਏ। ਨਤੀਜੇ ਦੇ ਤੌਰ ਤੇ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ 'ਚ 8-8 ਫੁੱਟ ਪਾਣੀ ਜਿਹੜਾ ਆਇਆ, ਔਰ ਹਜ਼ਾਰਾਂ ਲੋਕ ਮਾਰੇ ਗਏ, 1 ਲੱਖ ਤੋਂ ਜ਼ਿਆਦਾ ਡੰਗਰ ਮਾਰੇ। ਔਰ ਉਹ ਪੰਜਾਬ ਹੀ ਨਹੀਂ, ਈਵਨ ਲਾਹੌਰ ਦੀਆਂ ਸੜਕਾਂ ਦੇ ਉੱਤੇ ਵੀ ਜਾਂ ਗਲੀਆਂ 'ਚ ਵੀ 6-6 ਫੁੱਟ ਪਾਣੀ ਆ ਗਿਆ ਸੀ। ਪਾਕਿਸਤਾਨ ਸਰਕਾਰ ਨੇ ਪ੍ਰੋਟੈਸਟ ਕੀਤਾ, ਔਰ ਉਦੋਂ ਮੈਂ ਨਾਲ ਸੰਬੰਧਿਤ ਲਿਖਤ ਮੈਂ ਇਹ ਦੇਖ ਰਿਹਾ ਕਿ ਭਾਈ ਅੱਜ ਕਿਉਂਕਿ ਹੜ੍ਹਾਂ ਦੀ ਮਾਰਚ ਹੈ ਪੰਜਾਬ, ਔਰ ਜਦੋਂ ਅਸੀਂ 1988 ਦਾ ਜ਼ਿਕਰ ਕਰਦੇ ਤੇ ਫਿਰ ਠੀਕ 35 ਸਾਲ ਪਹਿਲਾਂ ਆਲਮੋਸਟ ਪਾਣੀ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਗਿਆ ਹੈ। ਔਰ ਇਹਦੇ 'ਚ ਉਹਨਾਂ ਨੇ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦਿੱਤੇ 2 ਡੈਮ, ਪੌਂਗ ਡੈਮ, ਹੁਣ ਇਸ ਗੱਲ ਦਾ ਧਿਆਨ ਰਹੇ 3 ਡੈਮ, 3 ਵੱਡੇ ਦਰਿਆਵਾਂ ਦੇ ਡੈਮ ਨੇ, ਸਤਲੁਜ ਦੇ ਉੱਤੇ ਭਾਖੜਾ ਹੈ, ਬਿਆਸ ਦੇ ਉੱਤੇ ਜਿਹੜਾ ਉਹ ਥੀ ਡੈਮ ਹੈ, ਬਿਆਸ ਦੇ ਉੱਤੇ ਥੀ ਹੈ, ਔਰ ਰਾਵੀ ਦੇ ਉੱਤੇ ਪੌਂਗ ਹੈ। ਜਾਂ ਇਹਨਾਂ ਦੇ ਇੱਕ ਅੱਧਾ ਜਿਹੜਾ ਸ਼ਾਇਦ ਪੌਂਗ ਜਾਂ ਥੀ 'ਚ ਮੈਂ ਭੁਲੇਖਾ ਕਰ ਰਿਹਾ ਹਾਂ, ਪਰ ਇਹ ਇੱਕ ਬਿਆਸ ਇੱਕ ਰਾਵੀ ਦੇ ਉੱਤੇ ਹੈ। ਉਹਨਾਂ ਨੇ ਨਾ ਕੋਈ ਪਿੰਡਾਂ ਨੂੰ ਵਾਰਨਿੰਗ ਦਿੱਤੀ, ਨਾ ਪਿੰਡਾਂ ਦੀ ਇਵੈਕੂਏਸ਼ਨ। ਇਸ ਵਾਰ ਤਾਂ ਦਬਾਅ ਸੀ, ਅਕਸੀ ਆਲਰੇਡੀ 88 ਚ ਉਹਦੀ ਸਜ਼ਾ ਦਿੱਤੀ ਹੋਈ ਸੀ, ਇਸ ਲਈ ਇਵੈਕੂਏਸ਼ਨ ਕਰਨ ਜਾਂ ਦੂਜੇ ਵਾਰਨਿੰਗ ਦਿੰਦੇ ਰਹੇ। ਲੇਕਿਨ ਇਹਨਾਂ 'ਚ ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਲਈ ਜਦੋਂ ਇਹ ਅਚਾਨਕ ਹੜ੍ਹ ਦੀ ਲਪੇਟ 'ਚ ਲਿਆਂਦਾ ਗਿਆ ਤੇ ਪੰਜਾਬ ਦੇ 12,700 ਪਿੰਡਾਂ 'ਚੋਂ 9,000 ਪਿੰਡ ਹੜ੍ਹਾਂ ਦੀ ਮਾਰ ਥੱਲੇ ਆ ਗਏ ਸੀ। 2500 ਪਿੰਡ ਬਿਲਕੁਲ ਡੁੱਬ ਗਏ ਸੀ ਪਾਣੀ ਦੇ ਵਿੱਚ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਪੰਜਾਬ ਦੇ ਲੋਕ ਮਾਰੇ ਗਏ ਸੀ, ਕਈਆਂ ਨੇ ਜਾਨਾਂ ਬਚਾਈਆਂ, ਦਰਖਤਾਂ ਦੇ ਉੱਤੇ ਚੜੇ ਹੋਏ ਨੇ, ਔਰ ਦੂਜੇ ਤੱਕ। ਔਰ 22 ਸਤੰਬਰ ਤੋਂ 28 ਸਤੰਬਰ ਦੌਰਾਨ ਭਾਖੜਾ ਡੈਮ ਚੋਂ 4 ਲੱਖ ਕਿਊਸੈਕ ਪਾਣੀ ਛੱਡਿਆ ਗਿਆ ਸੀ। ਪੌਂਗ ਡੈਮ ਤੋਂ 7 ਲੱਖ ਕਿਊਸੈਕ ਪਾਣੀ ਛੱਡਿਆ ਗਿਆ ਸੀ, ਔਰ 10 ਫੁੱਟ ਉੱਚੀ ਪਾਣੀ ਦੀ ਕੰਧ ਪੰਜਾਬ ਦੇ ਉੱਤੇ ਫਿਰ ਗਈ ਸੀ। 10-10 ਫੁੱਟ ਪਾਣੀ ਜਿਹੜਾ, ਹੁਣ 10 ਫੁੱਟ ਤੁਸੀਂ ਦੇਖੋ ਬੰਦੇ ਦਾ ਕੱਦ ਐਵਰੇਜ 5.5 ਪੌਣੇ 6 ਫੁੱਟ ਹੁੰਦਾ, 10 ਫੁੱਟ ਤੋਂ ਅੰਦਾਜ਼ਾ ਲਾਓ ਕਿ ਭਾਈ ਕਿੰਨਾ ਪਾਣੀ ਜਿਹੜਾ। ਔਰ ਇਹ ਵੀ ਉਦੋਂ ਕਿਹਾ ਗਿਆ ਸੀ ਕਿ ਜੀ ਕਿਉਂਕਿ ਬਹੁਤ ਸਾਰੇ ਜੁਝਾਰੂਆਂ ਦੇ ਹਥਿਆਰ, ਕੋਈ ਜ਼ਮੀਨਦੋਜ਼ ਸੀ, ਕੋਈ ਜਦੋਂ ਸਾਰਾ ਪਾਣੀ ਨਾਲ ਕਰ ਦਿੱਤਾ ਕਿ ਜੀ ਹਥਿਆਰ ਵੀ ਸਾਰੇ ਡਿਸਟਰੋਏ ਕਰਤੇ, ਔਰ ਹੋਇਆ ਵੀ ਇਵੇਂ। ਔਰ ਜਿਹੜੀ ਇਹ ਚੀਜ਼ ਕਿਤੇ ਪਈ ਹੁੰਦੀ, ਜਦੋਂ ਰੁੜ ਗਈ ਕੋਈ ਚੀਜ਼, ਰੁੜ ਕੇ 4 ਮੀਲ ਇੱਧਰ ਚਲੀ ਗਈ, ਉੱਧਰ ਚਲੀ ਗਈ, ਪਰ ਬਿਨਾਂ ਇਹ ਪਰਵਾਹ ਕੀਤੇ ਕਿ ਹਜ਼ਾਰਾਂ ਲਾਈਵਸ, ਇਨਸਾਨੀ ਜ਼ਿੰਦਗੀਆਂ, ਔਰ 1 ਲੱਖ ਤੋਂ ਜ਼ਿਆਦਾ ਪਸ਼ੂ। ਹੁਣ ਵੀ ਕੁਝ ਪਿਕਚਰ ਸੀ ਪਸ਼ੂਆਂ ਦੀਆਂ, ਵਿਚਾਰੇ ਰੱਸੇ ਨਹੀਂ ਖੋਲੇ ਗਏ ਤੇ ਉਹਨਾਂ 'ਚ ਉਹ ਮਰੇ ਹੋਏ ਨੇ। ਸੋ ਇਸ ਸਾਰੇ ਦੇ ਵੇੜੇ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਦਾ ਮੁਖੀ ਜਿਹੜਾ ਜਨਰਲ BN ਸ਼ਰਮਾ ਸੀ, ਔਰ ਜਦੋਂ ਉਹਨਾਂ ਨੇ ਪੰਜਾਬ ਨੂੰ ਇਸ ਲੈਵਲ ਦੇ ਉੱਤੇ ਵਾਟਰ ਐਜ਼ ਏ ਵੈਪਨ ਇਸਤੇਮਾਲ ਕਰਕੇ ਸਜ਼ਾ ਦਿੱਤੀ, ਤੇ ਉਸ ਵੇਲੇ ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲ ਸੀ, ਔਰ ਬਲਰਾਮ ਜਾਖੜ ਸੈਂਟਰਲ ਮਿਨਿਸਟਰ ਸੀ, ਔਰ ਉਹਨੇ ਹੈਲੀਕਾਪਟਰਾਂ ਇੱਕ ਦੌਰਾ ਰਾਜੀਵ ਗਾਂਧੀ ਨੇ ਵੀ ਕੀਤਾ, ਇੱਕ ਉਹਨਾਂ ਨੇ ਵੀ ਕੀਤਾ। ਔਰ ਭਜਨ ਲਾਲ ਨੇ ਕਿਹਾ ਸੀ ਕਿ ਜੀ ਇਹ ਭਾਵੇਂ ਅੱਜ ਥੋੜਾ ਜਿਹਾ ਨੁਕਸਾਨ ਹੋਇਆ, ਪਰ ਇਹਦਾ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ। ਦੇਖੋ ਕਿਉਂਕਿ ਜਿਹੜਾ ਉਹ ਪੰਜਾਬ ਜਿਹੜਾ ਪਾਣੀ ਧਰਤੀ ਦੇ ਵਿੱਚੋਂ ਪਾਣੀ ਦਾ ਲੈਵਲ ਅਪ ਜਾਏਗਾ। ਇਸੇ ਤਰ੍ਹਾਂ ਜਿਹੜਾ ਇਹਨੇ ਬਲਰਾਮ ਜਾਖੜ ਨੇ ਕਿਹਾ ਸੀ ਹੈਲੀਕਾਪਟਰ ਦਾ ਦੌਰਾ ਕਰਕੇ ਕਿ ਪੰਜਾਬ ਦੇ ਕਿਸਾਨ ਬਹੁਤ ਖੁਸ਼ ਨੇ ਕਿ ਅਗਲੀ ਫਸਲ ਬਹੁਤ ਚੰਗੀ ਹੋਈ। ਸੋ ਇਹ ਜ਼ਖਮਾਂ ਦੇ ਨੂਨ ਛਿੜਕਣ ਵਾਲੀ ਗੱਲ ਸੀ। ਔਰ ਇਸ ਮੁੱਦੇ ਦੇ ਉੱਤੇ ਕਿਉਂਕਿ 2 ਰਾਵਾਂ ਇੱਕਦਮ ਪੈਦਾ ਹੋ ਜਾਂਦੀਆਂ ਨੇ ਕਿ ਜੀ ਕੁਦਰਤੀ ਆ ਗਏ, ਮੀਂਹ ਪੈ ਗਏ,
ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਐਕਸਪਰਟਸ ਦੀ ਇੱਕ ਕਮੇਟੀ ਬਣੀ ਸੀ ਕਿ ਵੀ ਕੀ ਇਹ ਜੋ ਲਿਆਂਦੇ ਗਏ ਹੜ੍ਹ ਪੰਜਾਬ ਦੇ ਵਿੱਚ ਭਾਖੜਾ ਔਰ ਪੌਂਗ ਡੈਮ ਦੇ ਗੇਟ ਖੋਲ ਕੇ ਕੀ ਇਹ ਨੈਚੁਰਲ ਸੀ ਜਾਂ ਬਿਨਾਂ ਵਾਰਨਿੰਗ ਤੋਂ ਜਾਂ ਇਹ ਸਾਜ਼ਿਸ਼ ਦਾ ਹਿੱਸਾ ਸੀ। ਔਰ ਇਹ ਬਿਨਾਂ ਵਾਰਨਿੰਗ ਤੋਂ, ਔਰ ਉਹਨਾਂ ਨੇ ਇਹੀ ਕੰਕਲੂਡ ਕੀਤਾ ਸੀ ਕਿ ਸਾਜ਼ਿਸ਼ ਦਾ ਹਿੱਸਾ ਸੀ। ਔਰ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਬੀਤੇ ਕੱਲ 10 ਜੁਲਾਈ ਨੂੰ ਭਾਈ ਬਲਵਿੰਦਰ ਸਿੰਘ ਜਟਾਣਾ, ਬਿਲਕੁਲ ਉਹਨਾਂ ਦਾ ਜਨਮ ਦਿਨ ਸੀ। ਇਹ ਉਹੀ ਭਾਈ ਬਲਵਿੰਦਰ ਸਿੰਘ ਜਟਾਣਾ ਯੋਧਾ ਹੈ ਜਿਨੇ ਫਿਰ ਇਹ ਦੇਖਦੇ ਆ ਕਿ ਵੀ ਇਹਨਾਂ ਨੇ ਸਾਡੇ ਹਜ਼ਾਰਾਂ ਲੋਕ, ਲੱਖਾਂ ਪਸ਼ੂ ਔਰ ਕਈ ਹਜ਼ਾਰ ਕਰੋੜ ਦੀ ਤਬਾਹੀ ਕਰਕੇ ਸਾਨੂੰ ਕਹਿੰਦੇ ਸੀ ਵੀ ਕਿਸਾਨ ਬਹੁਤ ਖੁਸ਼ ਨੇ। ਇਸ ਜਨਰਲ BN ਸ਼ਰਮਾ ਨੂੰ ਸਜ਼ਾ ਦੇਣੀ ਬਹੁਤ ਜ਼ਰੂਰੀ ਹੈ। ਤੇ ਫਿਰ ਚੰਡੀਗੜ੍ਹ ਦੇ 35 ਸੈਕਟਰ 'ਚ ਦੀਵਾਲੀ ਦੇ ਨੇੜੇ ਤੇੜੇ ਅਕਤੂਬਰ, ਕਿਉਂਕਿ ਸਤੰਬਰ ਦੇ ਮਹੀਨੇ 'ਚ ਹੜ੍ਹ ਲਿਆਂਦੇ ਜਾਂਦੇ ਨੇ, ਮਹੀਨਾ ਨਹੀਂ ਪੈਣ ਦਿੱਤਾ ਉਹਨਾਂ ਨੇ, ਉਹਨੂੰ BN ਸ਼ਰਮਾ ਨੂੰ ਜਿਹੜਾ ਹੈ ਉਹ ਸਜ਼ਾ ਯਾਫਤਾ ਕਰਕੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਭਾਈ ਅਸੀਂ ਜੋ ਪਾਣੀ ਨੂੰ ਹਥਿਆਰ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਸਾਡੇ ਲੋਕਾਂ ਦੇ ਖਿਲਾਫ, ਉਸ ਦਾ ਬਦਲਾ ਲੈ ਲਿਆ। ਹੁਣ ਇੰਨੀ ਵੱਡੀ ਕੁਰਬਾਨੀ ਬਲਵਿੰਦਰ ਸਿੰਘ ਜਟਾਣਾ ਦੇ ਸੀ, ਜਿਹਦੇ ਫਿਰ ਟੱਬਰ ਨੂੰ, ਜਿਹਦੇ 'ਚ ਉਹਦੀ ਬਿਰਧ ਦਾਦੀ, ਛੋਟੀ ਭਤੀਜੀ 5 ਸਾਲ ਦੀ, ਦੂਜੀ ਸੁਮੇਧ ਸੈਣੀ ਦੇ ਉਹ ਪੂਲੇ ਨਿਹੰਗ ਨੇ ਜਿਹੜਾ ਉਹ ਸਾਰਾ ਘਰ ਨੂੰ ਹੀ ਅੱਗ ਲਾ ਕੇ ਸਾੜ ਦਿੱਤਾ ਸੀ। ਘਰ ਦੇ 8-9 ਜੀ ਸਾੜ ਦਿੱਤੇ ਸੀ। ਪਰ ਸਿੱਖ ਯਾਦਾਂ 'ਚੋਂ ਬਲਵਿੰਦਰ ਸਿੰਘ ਜਟਾਣਾ ਭੁੱਲਿਆ ਹੋਇਆ ਸੀ, ਕਿਉਂਕਿ ਜਦੋਂ ਅਸੀਂ ਸਿੱਖਾਂ ਵੱਲੋਂ ਜੁਝਾਰੂ ਸੰਘਰਸ਼ ਦੇ ਦੌਰਾਨ TC ਦੇ ਬੇਰ ਲਾਉਣ ਦੀ ਗੱਲ ਕਰਦੇ ਹਾਂ ਤੇ ਬਹੁਤ ਵਾਰ ਗੱਲ ਇੰਦਰਾ ਗਾਂਧੀ ਜਾਂ ਜਨਰਲ ਵੈਦਿਆ ਜਾਂ ਬੇਅੰਤੇ ਬੁੱਚੜ ਤੇ ਆ ਕੇ ਮੁੱਕ ਜਾਂਦੀ ਹੈ। ਬਹੁਤ ਸਾਰੇ ਐਸੇ TC ਦੇ ਬੇਰ ਜੂਨ 84 ਵੇਲੇ ਜੇਲ੍ਹਾਂ ਦਾ ਜਿਹੜਾ ਪੰਜਾਬ ਦੇ ਵਿੱਚ ਇੰਚਾਰਜ ਸੀ IG ਕੇ ਕੌਣ ਕਟੋਚ, ਨੂਰਪੁਰ ਦਾ ਸੀ, ਹਿਮਾਚਲ ਦਾ, ਉਹਨੇ ਈਵਨ ਜਿਨ੍ਹਾਂ ਨੂੰ ਜੇਲ੍ਹਾਂ 'ਚ ਰੱਖਿਆ, ਛੋਟੇ ਬੱਚੇ ਵੀ ਸੀ ਜੂਨ 84 'ਚ ਫੜੇ ਹੋਏ, ਉਹਨਾਂ ਨੂੰ ਵੀ ਜਿੰਦੇ ਸੁੱਖੇ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਕਟੋਚ ਨੂੰ ਸਜ਼ਾ ਯਾਫਤਾ ਕੀਤਾ ਸੀ। ਔਰ ਇਹ BN ਸ਼ਰਮਾ ਸਿਟਿੰਗ ਜਨਰਲ, ਲੈਫਟੀਨੈਂਟ ਜਨਰਲ, ਜਿਹਨੇ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕੀਤਾ, ਇਹਨੂੰ ਮਹੀਨਾ ਨਹੀਂ ਸੀ ਪੈਣ ਦਿੱਤਾ, ਇਹਨੂੰ ਸਜ਼ਾ ਯਾਫਤਾ ਕੀਤਾ ਸੀ। ਔਰ ਇਹਨੂੰ ਭੁਲਾ ਦਿੱਤਾ ਸੀ ਬਲਵਿੰਦਰ ਸਿੰਘ ਜਟਾਣਾ ਨੂੰ ਕਿ ਭਾਈ ਉਹਨੇ ਕਿੰਨੀ ਕੁਰਬਾਨੀ ਕੀਤੀ। ਇਹ ਸਿੱਧੂ ਮੂਸੇਵਾਲਾ ਨੇ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਔਰ ਇਸ ਦੇ ਉੱਤੇ ਗੀਤ ਗਾਇਆ, ਤੇ ਫਿਰ ਅਗਲੇ ਇੱਕ ਹਫ਼ਤੇ ਸਭ ਤੋਂ ਜ਼ਿਆਦਾ ਗੂਗਲ ਤੇ ਰਿਸਰਚ ਟੌਪਿਕ ਜਿਹੜਾ ਉਹ ਬਲਵਿੰਦਰ ਸਿੰਘ ਜਟਾਣਾ ਦਾ ਸੀ। ਤੇ ਇਸ ਚੋਂ ਫਿਰ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਯਾਦ ਦਹਾਨੀ ਕਰਵਾਈ ਗਈ ਕਿ ਇਸ ਯੋਧੇ ਦੀ ਫੋਟੋ ਜਿਹੜੀ ਹੈ ਉਹ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਲਾਓ, ਔਰ ਉਹ ਪਿਕਚਰ ਜਿਹੜੀ ਹੈ ਸੁਸ਼ੋਭਿਤ ਕੀਤੀ ਗਈ। ਸੋ ਮੈਂ ਸਮਝਦਾ ਮੈਂ ਕਿਉਂਕਿ ਸੁਸ਼ੋਭਿਤ ਅਜੇ ਤਾਜ਼ਾ ਕੀਤੀ ਗਈ ਹੈ, ਤੇ ਇਸ ਵਾਰ ਵੀ ਇਹਨਾਂ ਮੀਂਹਾਂ ਦੇ ਚੱਲਦਿਆਂ ਇਹ ਗੇਟ ਖੋਲ ਕੇ ਫਲੱਡ ਗੇਟ ਪੌਂਗ ਡੈਮ ਔਰ ਥੀ ਡੈਮ ਔਰ ਸਤਲੁਜ ਦੇ ਜ਼ਿਆਦਾ ਨੁਕਸਾਨ ਕਰ ਸਕਦੇ ਸੀ। ਲੇਕਿਨ ਥੈਂਕਸ ਟੂ ਭਾਈ ਬਲਵਿੰਦਰ ਸਿੰਘ ਜਟਾਣਾ ਔਰ ਉਹਨਾਂ ਜੁਝਾਰੂ ਯੋਧਿਆਂ ਦੀ ਬਦੌਲਤ, ਜਿਨ੍ਹਾਂ ਨੇ ਇਹ ਦੱਸਿਆ ਹੋਇਆ ਕਿ ਵੀ ਸਾਨੂੰ ਤੁਹਾਡੇ ਗੁਪਤ ਹਮਲਿਆਂ ਦਾ ਵੀ ਪਤਾ ਹੈ ਔਰ ਸਾਨੂੰ ਤੁਹਾਡੇ ਜਿਹੜੇ ਫਰੰਟ 'ਚ ਤੁਸੀਂ ਆ ਕੇ ਕਰਦੇ ਹੋ ਇਹਨਾਂ ਦਾ ਵੀ ਪਤਾ ਹੈ। ਔਰ ਹੁਣ ਵੀ ਜਿਹੜੇ ਇਹਨਾਂ ਨੇ ਬਾਹਰ ਕਿਲਿੰਗ ਸਪਰੀ ਸਿੱਖਾਂ ਦੀ ਸ਼ੁਰੂ ਕੀਤੀ ਹੈ, ਇਹ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਈ ਜੇ ਇਹ ਨਾ ਹਟੇ ਤਾਂ ਫਿਰ ਇਹ ਚੈਲੰਜ ਤਾਂ ਇਸ ਤੋਂ ਬਿਹਤਰ, ਸਿੱਖਾਂ ਤੋਂ ਬਿਹਤਰ ਹੋਰ ਇਹਨੂੰ ਕੌਣ ਡੀਲ ਕਰ ਸਕਦਾ ਹੈ। ਸਾਨੂੰ ਲੁਕਵੇਂ ਹਮਲੇ ਦਾ ਪਤਾ ਨਹੀਂ ਲੱਗਦਾ, ਜਦੋਂ ਇਸ ਕਿਸਮ ਦਾ ਪਤਾ ਹੋ ਜਾਏ ਵੀ ਦੁਸ਼ਮਣ ਕੀ ਕਰ ਰਿਹਾ ਫਿਰ ਜਿਹੜਾ ਸਾਡੇ ਜਿੰਦੇ ਸੁੱਖੇ ਔਰ ਸਾਡੇ ਯੋਧੇ ਜਿਹੜੇ ਨੇ ਉਹਨਾਂ ਦੀ ਕੋਈ ਕਮੀ ਨਹੀਂ ਹੈ ਪੰਥ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ
ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਉਂ ਜਾਪਦਾ ਹੈ ਕਿ ਅਮਰੀਕਾ ਵੱਲੋਂ ਭਾਰਤ ਪ੍ਰਤੀ ਦੋ ਪੱਖੀ ਪਹੁੰਚ ਜਿਹੜੀ ਆ ਉਹ ਅਪਣਾਈ ਜਾ ਰਹੀ ਹੈ। ਇੱਕ ਪਾਸੇ ਮੋਦੀ ਦੀ ਪਿੱਠ ਥਾਪੜੀ ਜਾ ਰਹੀ ਹੈ ਤੇ ਦੂਸਰੇ ਪਾਸੇ ਹਿਊਮਨ ਰਾਈਟਸ ਮੁੱਦੇ ਤੇ ਭਾਰਤ ਤੇ ਕਾਫੀ ਦਬਾਅ ਜਿਹੜਾ ਉਹ ਬਣਾਇਆ ਜਾ ਰਿਹਾ ਔਰ ਇਸ ਹਫਤੇ ਅਮਰੀਕਾ ਦੀ ਅੰਡਰ ਸੈਕਟਰੀ ਅਪਸਟੇਟ ਫॉर ਡੈਮੋਕ੍ਰੇਸੀ ਐਂਡ ਹਿਊਮਨ ਰਾਈਟਸ ਬੀਬੀ ਉਜਰਾ ਜ਼ੀਆ ਭਾਰਤ ਦੇ ਦੌਰੇ ਤੇ ਹਨ। ਉਹਨਾਂ ਵੱਲੋਂ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਦਾ ਮੁੱਦਾ ਜਿਹੜਾ ਮੋਦੀ ਕੋਲ ਉਠਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਬਾਅਦ ਦੇ ਵਿੱਚ ਹਿਸਟਰੀ ਜੱਜ ਕਰਦੀ ਹੁੰਦੀ ਹੈ। ਜਦੋਂ ਕਿਸੇ ਵੀ ਅਮਰੀਕਨ ਪ੍ਰੈਜ਼ੀਡੈਂਟ ਦਾ ਵਕਤ ਗੁਜ਼ਰ ਜਾਂਦਾ ਹੈ, ਇੱਕ ਟਰਮ ਜਾਂ ਦੋ ਟਰਮ ਜਿਹੜਾ ਵੀ ਹੁੰਦਾ, ਉਸ ਤੋਂ ਬਾਅਦ ਉਸ ਦੇ ਪੀਰੀਅਡ ਦੀਆਂ ਸਕਸੈਸਿਸ ਐਂਡ ਫੇਲਿਅਰਸ, ਅੱਛਾ, ਸਫਲਤਾਵਾਂ ਔਰ ਅਸਫਲਤਾਵਾਂ, ਉਹਨਾਂ ਦੇ ਉੱਤੇ ਚਰਚਾ ਹੁੰਦੀ ਹੈ। ਪਰ ਮੈਨੂੰ ਜੇ ਮੈਂ ਨਿੱਜੀ ਤੌਰ ਤੇ ਕਹਾਂ ਕਿ ਵੀ ਪ੍ਰੈਜ਼ੀਡੈਂਟ ਬਾਈਡਨ ਦੀ ਵਿਦੇਸ਼ ਨੀਤੀ ਦੇ ਉੱਤੇ, ਫੋਰਨ ਅਫੇਅਰਸ ਦੇ ਉੱਤੇ ਬਹੁਤ ਅਫਸੋਸ ਹੁੰਦਾ, ਕਿਉਂਕਿ ਮੈਂ ਹਮੇਸ਼ਾ ਇਹ ਸਮਝਦਾ ਸੀ ਕਿ ਜਦੋਂ ਬਾਈਡਨ ਰਨ ਵੀ ਕੀਤਾ ਪ੍ਰੈਜ਼ੀਡੈਂਸੀ ਲਈ ਕਿ ਵੀ ਇਹਦਾ ਸਭ ਤੋਂ ਸਟਰੋਂਗ ਜੇ ਕੋਈ ਪਲੈਂਕ ਹੋਏਗਾ ਤੇ ਉਹ ਫੋਰਨ ਪਾਲਿਸੀ ਹੋਏਗੀ, ਕਿਉਂਕਿ ਆਲਮੋਸਟ 40 ਸਾਲ ਸੈਨੇਟ ਦੇ ਵਿੱਚ ਹੁੰਦਿਆਂ ਜਿਹੜੀ ਫੋਰਨ ਰਿਲੇਸ਼ਨਸ ਕਮੇਟੀ ਹੈ ਉਹਦਾ ਚੇਅਰਮੈਨ ਵੀ ਸੀ। ਅੱਛਾ, ਔਰ ਇੰਟਰਨੈਸ਼ਨਲ ਪੋਲਿਟਿਕਸ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝਦਾ ਹੈ। ਬਿਲਕੁਲ। ਔਰ ਸੈਨੇਟ ਦੇ ਤੌਰ ਦੇ ਉੱਤੇ ਜਿਹੜੀ ਹੈ ਫੋਰਨ ਪਾਲਿਸੀ ਦੀਆਂ ਬਹੁਤ ਸਾਰੀਆਂ ਖੂਬੀਆਂ, ਔਰ ਕਿੰਨੇ ਪ੍ਰੈਜ਼ੀਡੈਂਟਸ ਦੇ ਨਾਲ ਸਰਵ ਕੀਤਾ ਹੈ, ਓਬਾਮਾ ਦੇ ਨਾਲ, ਕਲਿੰਟਨ ਦੇ ਵੇਲੇ ਔਰ ਉਸ ਸਾਰੇ ਪੀਰੀਅਡ। ਔਰ ਹਾਲਾਂ ਵਿਦਨ ਕੰਟਰੀ ਫਾਈਨੈਂਸ਼ੀਅਲ ਪਾਲਿਸੀਜ਼ ਜਾਂ ਦੂਜੀਆਂ ਉਹ ਡੈਮੋਕ੍ਰੈਟਾਂ ਦੀਆਂ ਵਿੱਚ ਵਿਚਾਲੇ ਜਿਹੀਆਂ ਹੀ ਹੁੰਦੀਆਂ ਨੇ। ਔਰ ਮੈਨੂੰ ਲੱਗਦਾ ਸੀ ਵੀ ਉਹਦੇ 'ਚ ਜਿਵੇਂ ਟਰੰਪ ਈਰਾ 'ਚ ਜਾਂ ਉਸ ਤੋਂ ਪਹਿਲਾਂ ਰੀਗਨ ਈਰਾ 'ਚ ਜਿਹੜਾ ਹਾਈਟ ਗਈ, ਉਹਦੇ 'ਚ ਤਾਂ ਇਹ ਮਾਰ ਖਾਣਗੇ, ਲੇਕਿਨ ਫੋਰਨ ਪਾਲਿਸੀ 'ਚ ਇਹ ਐਕਸੈਲ ਕਰਨਗੇ। ਔਰ ਉਹ ਜੇ ਕੋਈ ਦੂਜੀਆਂ ਕਮੀਆਂ ਵੀ ਨੇ ਡਿਊ ਟੂ 올ਡ ਏਜ ਐਂਡ ਬਾਕੀ ਉਹ ਪੂਰਾ ਹੋਏਗਾ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਬਾਈਡਨ ਦੀ ਫੋਰਨ ਪਾਲਿਸੀ ਤਾਂ ਡਿਜ਼ਾਸਟਰ ਵਾਲੀ ਹੈ। ਹਾਲਾਂ ਜੇ ਯੂਕਰੇਨ ਦੀ ਗੱਲ ਕਰੀਏ, ਕਿਉਂਕਿ ਆਲਰੇਡੀ 31 ਮੁਲਕ ਨੈਟੋ 'ਚ ਨੇ, ਔਰ ਅੱਜ ਕੱਲ੍ਹ ਪਿਛਲੇ ਕੱਲ ਤੋਂ ਯੂਕੇ ਪ੍ਰੈਜ਼ੀਡੈਂਟ ਬਾਈਡਨ ਉਹਦੇ ਨਾਲ ਰਿਸ਼ੀ ਸੁਨਕ ਦੇ ਨਾਲ ਵੀ ਮੁਲਾਕਾਤ ਹੋਈ, ਕਿਉਂਕਿ ਨੈਟੋ ਇਸ ਵੇਲੇ ਕੰਸਰਨਡ ਹੈ। ਚਲੋ ਇੱਕ ਗੱਲ ਚੰਗੀ ਹੈ ਵੀ ਸਵੀਡਨ ਦੀ ਮੈਂਬਰਸ਼ਿਪ ਨੈਟੋ ਦੀ ਟਰਕੀ ਨੇ ਓਕੇ ਕਰ ਦਿੱਤੀ, ਫਿਨਲੈਂਡ ਤਾਂ ਆ ਹੀ ਗਿਆ ਸੀ, ਉਹ ਹੋ ਗਿਆ। ਲੇਕਿਨ ਜਿਹੜਾ ਆਲ ਆਫ ਏ ਸਡਨ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਇਹ ਫੈਸਲਾ ਸੀ ਕਿ ਜੀ $800 ਮਿਲੀਅਨ ਦੇ ਜਿਹੜੇ ਮਿਊਨੀਸ਼ਨ ਉਹਨਾਂ ਨੂੰ ਦੇਣੇ ਨੇ ਯੂਕਰੇਨ ਨੂੰ ਅਗੇਂਸਟ ਰਸ਼ੀਆ। ਹੁਣ ਇਹ ਇੱਕ ਐਸਾ ਪਾਰਟ ਹੈ ਜਿਸ ਦੇ ਉੱਤੇ ਆਲਮੋਸਟ ਜਦੋਂ ਤੁਸੀਂ ਅਫਗਾਨਿਸਤਾਨ ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਨੇ ਅਟੈਕ ਕੀਤਾ ਔਰ ਜਦੋਂ ਵਾਪਸ ਵੀ ਫੌਜਾਂ ਆ ਗਈਆਂ, ਅੱਛਾ, ਤੇ ਕਿੰਨੇ ਸਾਰੇ ਬੱਚੇ ਜਿਹੜੇ ਨੇ ਉਹ ਅਪਾਹਜ ਹੋਏ ਸੀ, ਕਿਉਂਕਿ ਜਿਹੜਾ ਬੂਬੀ ਟਰੈਪ ਜਿਹਨੂੰ ਕਿਹਾ ਜਾਂਦਾ ਸੀ ਕਿ ਵੀ ਉਹ ਰੱਖੇ ਹੋਏ ਉਹਨਾਂ ਨੇ ਜ਼ਮੀਨ ਦੇ ਵਿੱਚ ਲਾਏ ਹੁੰਦੇ ਸੀ, ਉਹ ਬਾਅਦ ਚ ਜਦੋਂ ਨਿਕਲ ਆਏ ਆ ਗਏ ਫੌਜ ਵਾਪਸ, ਉਹ ਬੱਚੇ ਜਦੋਂ ਚੁੱਕਦੇ ਸੀ ਜਾਂ ਮਿੱਟੀ ਨਾਲ ਖੇਡ ਰਹੇ ਨੇ ਜਾਂ ਦੂਜੇ ਨੇ ਤਾਂ ਫੜ ਜਾਂਦੇ ਸੀ। ਇਸੇ ਤਰ੍ਹਾਂ ਜਿਹੜਾ ਇਸ ਲੈਵਲ ਦਾ ਦੇ ਇਹ ਬੰਬ ਜਿਹੜੇ ਇਮੀਡੀਏਟ ਵਿਸਿਨਿਟੀ ਦੇ ਵਿੱਚ ਬਸਟ ਕਰਦੇ ਨੇ, ਉਹ 120 ਤੋਂ ਜ਼ਿਆਦਾ ਦੇਸ਼ਾਂ ਨੇ ਟ੍ਰੀਟੀ ਕੀਤੀ ਹੋਈ ਹੈ, ਜਿਹਦੇ 'ਚ ਅਮਰੀਕਾ ਵੀ ਉਸ ਦਾ, ਯੂਕੇ ਵੀ ਉਹਦਾ ਹਿੱਸਾ ਹੈ, ਨੈਟੋ ਦੇ ਬਾਕੀ ਮੁਲਕ। ਕਿ ਬਾਈਡਨ ਨੇ ਕਿਹਾ ਜੀ ਅਸੀਂ ਯੂਕਰੇਨ ਨੂੰ ਉਹ ਦਿਆਂਗੇ, ਔਰ ਨਤੀਜੇ ਦੇ ਤੌਰ ਤੇ ਹਾਲਾਂ ਵਿਰੋਧ ਬਾਕੀਆਂ ਨੇ ਕੀਤਾ, ਨਿਊਜ਼ੀਲੈਂਡ ਨੇ ਕਾਫੀ ਵੋਕਲ ਵਿਰੋਧ ਕੀਤਾ ਕਿ ਭਾਈ ਅਸੀਂ ਤਾਂ ਉਹਦੇ ਸਿਗਨੇਟਰੀ ਹਾਂ। ਲੇਕਿਨ ਇੱਕ ਪਾਸੇ ਅਸੀਂ ਪੁਤਿਨ ਦੀ ਲਾਈਨ ਦੇਖ ਰਹੇ ਹਾਂ ਵੀ ਉਹ ਆਲਰੇਡੀ ਨਿਊਕਲੀਅਰ ਦੀਆਂ ਧਮਕੀਆਂ ਦੇ ਰਿਹਾ। ਹੁਣ ਹਾਲਾਂ ਇਹ ਕਹਿ ਕੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਨਹੀਂ, ਉਹ ਜਿਹੜਾ ਰਸ਼ੀਅਨ ਪਾਪੂਲੇਸ਼ਨ ਦੇ ਖਿਲਾਫ ਨਹੀਂ ਵਰਤਿਆ ਜਾਏਗਾ, ਸਿਵਿਲੀਅਨਸ ਦੇ ਖਿਲਾਫ ਨਹੀਂ ਵਰਤਿਆ ਜਾਏਗਾ। ਪਰ ਜਦੋਂ ਕਿਸੇ ਦੇ ਕੋਲ ਇਸ ਕਿਸਮ ਦਾ ਹੁੰਦਾ, ਮਤਲਬ ਇਹ ਹੈ ਕਿ ਅਸੀਂ ਇਸ ਜੰਗ ਨੂੰ ਉਸ ਪਾਸੇ ਵੱਲ ਪੁਸ਼ ਕਰ ਰਹੇ ਹਾਂ ਜਿੱਥੇ ਕਿ ਅਲਟੀਮੇਟਲੀ ਜਿਹੜਾ ਉਹ ਪੁਤਿਨ
ਨਿਊਕਲੀਅਰ ਵੱਲ ਵੀ ਜਾ ਸਕਦਾ ਹੈ, ਔਰ ਇਹ ਇੱਕ ਹੋਰ ਪ੍ਰੋਵੋਕੇਸ਼ਨ। ਸੋ ਇਹ ਪਾਰਟ ਤਾਂ ਵੈਸੇ ਹੀ ਕਿਉਂਕਿ ਇਹਨਾਂ ਦਿਨਾਂ 'ਚ ਸਾਰੀ ਚਰਚਾ 'ਚ ਹੈ ਔਰ ਇਸ ਨੂੰ ਅਸੀਂ ਮੈਂਸ਼ਨ ਕੀਤਾ। ਲੇਕਿਨ ਅਸੀਂ ਜੇ ਭਾਰਤ ਦੇ ਹਵਾਲੇ ਨਾਲ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਦੇਖੀਏ, ਹੁਣ ਬਾਈਡਨ ਜਦੋਂ ਪਹਿਲੀ ਵਾਰ ਆਪਣੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਕਰਦਾ ਹੈ, ਇੰਡੀਆ ਦਾ ਉਹ ਸਟਰੋਂਗ ਕ੍ਰਿਟਿਸਿਜ਼ਮ ਕਰਦਾ ਹੈ, ਕਿਉਂਕਿ ਇਹੀ ਨਹੀਂ ਕਿ ਬਾਈਡਨ ਫੋਰਨ ਪਾਲਿਸੀ ਦੇ ਮਾਮਲੇ 'ਚ ਸੈਨੇਟ ਦੇ ਵਿੱਚ ਚੇਅਰਮੈਨ, ਔਰ ਉਹਨੂੰ ਪਤਾ ਸੀ ਹਿਊਮਨ ਰਾਈਟਸ ਦਾ ਚੈਂਪੀਅਨ, ਮਾਈਨੋਰਿਟੀ ਰਾਈਟਸ ਦਾ ਚੈਂਪੀਅਨ, ਖੁਦ ਵੀ ਥੋੜਾ ਬਹੁਤ ਆਇਰਿਸ਼ ਬਲੱਡ ਹੈ, ਕੋਈ ਉਹ ਦੂਸਰਾ ਪਾਰਟ ਹਮੇਸ਼ਾ ਰਿਹਾ ਹਿਊਮਨ ਰਾਈਟਸ ਦੇ ਉੱਤੇ। ਔਰ ਪਹਿਲੀ ਕੈਂਪੇਨ ਵੇਲੇ ਇੰਡੀਆ ਨੂੰ ਕ੍ਰਿਟਿਸਾਈਜ਼ ਉਦੋਂ ਇਹ ਸੀ ਕਿ ਇਧਰ ਮੋਦੀ ਔਰ ਦੂਜੇ ਅਬ ਕੀ ਬਾਰ ਟਰੰਪ ਸਰਕਾਰ ਦੇ ਥੱਲੇ ਰਾਊਡੀ ਮੌਡੀ ਹਿਊਸਟਨ 'ਚ ਕਰ ਰਹੇ ਸੀ, ਔਰ ਬਾਈਡਨ ਇੰਡੀਆ ਨੂੰ ਕ੍ਰਿਟਿਸਾਈਜ਼ ਕਰ ਰਿਹਾ ਸੀ ਹਿਊਮਨ ਰਾਈਟਸ ਦੇ ਮੁੱਦੇ ਤੇ। ਡੈਮੋਕ੍ਰੈਟਸ ਦਾ ਵੈਸੇ ਵੀ ਪਾਰਟ ਰਹਿੰਦਾ, ਔਰ ਡੈਮੋਕ੍ਰੈਟਸ ਦੇ ਵਿਦਨ ਕਾਂਗਰਸ ਵੀ ਇਸ ਕਿਸਮ ਦੇ, ਜੇ ਹੁਣ ਮੋਦੀ ਨੂੰ ਇੱਥੇ ਸੱਦਿਆ ਜਾਂਦਾ ਹੈ, ਰੈੱਡ ਕਾਰਪੇਟ ਵੈਲਕਮ, ਉਹਦੀ ਤੁਸੀਂ ਟਾਈਮਿੰਗ ਦੇਖੋ ਕਿ ਇੱਕ ਪਾਸੇ ਮਨੀਪੁਰ ਦੇ ਵਿੱਚ 300 ਚਰਚ ਸੜ ਰਹੇ ਨੇ, ਉਹਨਾਂ ਦਾ ਘੱਟ ਗਿਣਤੀਆਂ ਨਾਲ, ਮੁਸਲਮਾਨਾਂ ਨਾਲ, ਸਿੱਖਾਂ ਨਾਲ, ਈਸਾਈਆਂ ਨਾਲ ਕੀ ਹੋ ਰਿਹਾ, ਤੇ ਉਹਨੂੰ ਮੋਦੀ ਨੂੰ ਇੱਥੇ ਸੱਦਾ ਦਿੱਤਾ ਜਾਂਦਾ। ਔਰ 75 ਕਾਂਗਰਸਮੈਨ ਜਿਹੜੇ ਨੇ ਉਹ ਮੋਦੀ ਨੂੰ ਲਿਖਦੇ ਨੇ, ਇਹਨੂੰ ਬਾਈਡਨ ਨੂੰ ਲਿਖਦੇ ਨੇ ਕਿ ਭਾਈ ਤੁਸੀਂ ਕੀ ਕਰ ਰਹੇ ਹੋ। ਪ੍ਰੈਜ਼ੀਡੈਂਟ ਓਬਾਮਾ ਉਸੇ ਦਿਨ CNN ਦੀ ਕ੍ਰਿਸਟੀਨ ਅਮਨਪੋਰ ਨੂੰ ਬਿਆਨਦਾ ਹੈ ਕਿ ਭਾਈ ਭਾਰਤ ਟੁੱਟਣ ਵੱਲ ਵੱਧ ਰਿਹਾ ਜੋ ਉੱਥੇ ਚੱਲ ਰਿਹਾ ਕੰਮ। ਹੁਣ ਇਸ ਸਭ ਦੇ ਚੱਲਦਿਆਂ ਇੱਕ ਪਾਸੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜੀ ਪਾਲਿਸੀ ਹੈ ਇਹ ਸ਼ਾਇਦ ਇਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ, ਉਹ ਤਾਂ ਦੁਬਿਧਾ ਦੇ ਵਿੱਚ ਜਾਂ ਡਬਲ ਗੇਮ ਖੇਡ ਹੀ ਰਹੇ ਨੇ। ਦੋ ਬੇੜੀਆਂ ਦੇ ਪੈਰ ਇੰਡੀਆ ਨੇ ਰੱਖਿਆ ਹੀ ਹੋਇਆ ਇੱਕੋ ਵੇਲੇ, ਅਮਰੀਕਾ ਔਰ ਰਸ਼ੀਆ ਦੋਨਾਂ ਦੇ ਨਾਲ ਤਾਲਮੇਲ ਰੱਖਣ ਦੀ ਲਾਈਨ ਥੱਲੇ। ਪਰ ਅਮਰੀਕਾ ਨੂੰ ਕੀ ਹੋਇਆ ਹੋਇਆ, ਉਹਨਾਂ ਦੀ ਤਾਂ ਕੋਈ ਮਜਬੂਰੀ ਹੋ ਸਕਦੀ ਹੈ। ਅਮਰੀਕਾ ਜੇ ਹਿਊਮਨ ਰਾਈਟਸ ਔਰ ਦੂਸਰਿਆਂ ਦੇ ਮੁੱਦੇ ਤੇ ਇਸ ਕਿਸਮ ਦਾ ਸਟਰੋਂਗ ਲਾਈਨ ਹੈ, ਹੁਣ ਇੱਕ ਪਾਸੇ ਮੋਦੀ ਨੂੰ ਸੱਦ ਕੇ ਰੈੱਡ ਕਾਰਪੇਟ ਵੈਲਕਮ, ਸੈਕੰਡ ਟਾਈਮ ਉਹਨੂੰ ਜੁਆਇੰਟ ਹਾਊਸ ਨੂੰ ਐਡਰੈਸ ਕਰਨ ਦਾ ਆਨਰ ਔਰ ਬੜੇ ਬੜੇ ਉਹਦੇ ਲਈ ਅਲਫਾਜ਼, ਪਰ ਐਨ ਜੋ ਹੀ ਮੋਦੀ ਵਾਪਸ ਜਾਂਦਾ ਹੈ ਅਗਲੇ ਦਿਨ US ਸਟੇਟ ਡਿਪਾਰਟਮੈਂਟ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੰਦਾ ਹੈ ਕਿ ਇੰਡੀਆ 'ਚ ਕ੍ਰਾਈਮ ਹੈ, ਰੇਪ ਹੈ, ਫਲਾਣਾ ਹੈ, ਢਿਮਕਾ ਹੈ। ਐਡਵਾਈਜ਼ਰੀ ਬੇਸ਼ੱਕ ਐਨੂਅਲ ਹੁੰਦੀ ਹੈ ਉਹ ਇੱਕ, ਲੇਕਿਨ ਜੇ ਤੁਸੀਂ ਟਾਈਮਿੰਗ ਦੇਖੋ ਤੇ ਉਹ ਭਾਰਤ ਦੇ ਮੂੰਹ ਤੇ ਚਪੇੜ ਵਾਂਗ ਸੀ ਕਿ ਵੀ ਇੱਥੇ ਤਾਂ ਬੜਾ ਜਿਹੜਾ ਉਹ ਮੋਦੀ ਨੂੰ ਐ ਪ੍ਰੈਜ਼ੈਂਟ ਕੀਤਾ ਗਿਆ ਜਿਵੇਂ ਬਹੁਤ ਵੱਡਾ ਲੀਡਰ ਆ ਗਿਆ, ਲੇਕਿਨ ਜਿਸ ਮੁਲਕ ਨੂੰ ਉਹ ਰਿਪਰੈਜ਼ੈਂਟ ਕਰਦਾ ਉੱਥੇ ਤਾਂ ਜਾਣ ਤੋਂ ਤੁਸੀਂ ਰਿਸਟ੍ਰਿਕਟ ਕਰ ਰਹੇ ਹੋ ਆਪਣੇ ਸ਼ਹਿਰੀਆਂ ਨੂੰ ਕਿ ਉਹ ਕ੍ਰਾਈਮ ਕੈਪੀਟਲ ਹੈ, ਉਹ ਇਹਨਾਂ ਸਟੇਟਾਂ 'ਚ ਇਹ ਹੋ ਰਿਹਾ। ਲੇਕਿਨ ਫੌਰਨ ਹੁਣ ਅਸੀਂ 22 ਜੂਨ ਨੂੰ ਮੋਦੀ ਵਾਪਸ ਗਿਆ, ਅੱਜ ਅਸੀਂ ਗੱਲ ਆਲਮੋਸਟ ਕਰ ਰਹੇ ਹਾਂ, ਅਜੇ ਮਹੀਨਾ ਵੀ ਨਹੀਂ ਹੋਇਆ, ਔਰ ਤੁਸੀਂ ਇਹਨਾਂ ਦੇ ਮੀਡੀਆ ਦੀ ਵੱਡੀ ਖਬਰ ਦੇਖੋਗੇ। ਹਾਲਾਂ ਖਬਰ ਇਹ ਪਹਿਲਾਂ ਆਈ ਕਿ ਸੀਨੀਅਰ US ਡਿਪਲੋਮੈਟ ਹੈਡਸ ਟੂ ਇੰਡੀਆ ਟੂ ਡਿਸਕਸ ਫ੍ਰੀ ਸਪੀਚ ਮਾਈਨੋਰਿਟੀ ਰਾਈਟਸ, ਇਹ ਰਾਇਟਰਸ ਦੀ ਖਬਰ ਹੈ। ਉਜ਼ਰਾ ਜ਼ਿਆ ਇਹ ਬੀਬੀ ਹੈ, US ਅੰਡਰ ਸੈਕਟਰੀ ਆਫ ਸਟੇਟ ਫॉर ਡੈਮੋਕ੍ਰੇਸੀ ਐਂਡ ਹਿਊਮਨ ਰਾਈਟਸ, ਔਰ ਇਹ ਹੈ ਕਿ ਜੀ ਉਜ਼ਰਾ ਜ਼ਿਆ ਜਿਹੜੀ ਹੈ ਉਹ ਭਾਰਤ ਦੇ ਦੌਰੇ ਤੇ ਜਾ ਰਹੀ ਹੈ ਔਰ ਉੱਥੇ ਜਾ ਕੇ ਉਹ ਗੱਲਬਾਤ ਕਰੇਗੀ ਭਾਰਤ ਦੇ ਸਰਕਾਰ ਦੇ ਨਾਲ ਕਿ ਇੱਥੇ ਫ੍ਰੀ ਸਪੀਚ ਦੇ ਉੱਤੇ ਰੈਸਟ੍ਰਿਕਸ਼ਨਸ ਨੇ, ਮਾਈਨੋਰਿਟੀ ਰਾਈਟਸ ਦੇ ਉੱਤੇ ਰੈਸਟ੍ਰਿਕਸ਼ਨਸ ਨੇ। ਔਰ ਇਹ ਰਾਇਟਰ ਦਾ ਇਹ ਕਹਿਣਾ ਕਿ ਸੀਨੀਅਰ US ਡਿਪਲੋਮੈਟ ਵਿਲ ਟਰੈਵਲ ਟੂ ਇੰਡੀਆ ਇਨ ਦਾ ਕਮਿੰਗ ਡੇਜ਼ and engage with its civil society over free speech and marginalization of minorities after Indian Prime Minister Modi's recent US visit when he denied the abuse of religious minorities existed in his country. ਹੁਣ ਇਸ ਸਾਰੇ ਦੇ ਚੱਲਦੇ ਉਹ ਚਲੀ ਗਈ ਇਹ ਖਬਰ ਕਿਉਂਕਿ ਅਸੀਂ ਸ਼ੋਅ ਬਾਅਦ ਚ ਕਰ ਰਹੇ ਹਾਂ। ਹੁਣ ਉਹ ਬੀਬੀ ਤਾਂ ਗਈ, ਉਜ਼ਰਾ ਜ਼ਿਆ ਉੱਥੇ ਪਹੁੰਚੀ ਹੋਈ ਹੈ, ਉਹਨੇ ਇੰਡੀਅਨ ਗਵਰਨਮੈਂਟ ਆਫੀਸ਼ੀਅਲਸ ਨਾਲ ਵੀ ਗੱਲਬਾਤ ਕੀਤੀ, ਗਲੋਬਲ ਚੈਲੰਜਸ, ਡੈਮੋਕ੍ਰੇਸੀ, ਰੀਜਨਲ ਸਟੇਬਿਲਿਟੀ, ਹਿਊਮੈਨਿਟੇਰੀਅਨ ਰਿਲੀਫ, ਔਰ ਨਾਲ ਦੀ ਨਾਲ ਉਹਨਾਂ ਨੇ ਇਹ ਸਾਰਿਆਂ ਨੂੰ ਹਾਈਲਾਈਟ ਕੀਤਾ ਕਿ ਭਾਈ ਤੁਹਾਡੇ ਕੰਮ ਠੀਕ ਨਹੀਂ ਹੈ। ਔਰ ਉਹਨੇ ਬਾਅਦ ਦੇ ਵਿੱਚ ਜਿਹੜਾ ਦਲਾਈ ਲਾਮੇ ਨੂੰ ਵੀ ਮਿਲਣ ਗਈ, ਉਹ ਇੱਕ ਵੱਖਰਾ ਵਿਸ਼ਾ ਚੀਨ ਨੇ ਉਸ ਦੇ ਉੱਤੇ ਕ੍ਰਿਟਿਸਿਜ਼ਮ ਕੀਤਾ, ਔਰ ਦੂਸਰੇ NGOs ਨੂੰ ਵੀ ਮਿਲੇ। ਔਰ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ ਕੀ ਹੋ ਰਿਹਾ। ਹੁਣ ਇਹ ਬੀਬੀ ਉਜ਼ਰਾ ਜ਼ਿਆ ਜਿਹੜੀ ਅੰਡਰ ਸੈਕਟਰੀ ਹੈ, ਉਹਨੇ ਇੰਡੀਅਨ ਗਵਰਨਮੈਂਟ ਨੂੰ ਕਿਹਾ ਕਿ ਜੇ ਮਨੀਪੁਰ ਦੀ ਸਿਚੁਏਸ਼ਨ ਤੁਹਾਡੇ ਤੋਂ ਕੰਟਰੋਲ ਨਹੀਂ ਹੁੰਦੀ ਤੇ ਸਾਨੂੰ ਸੇਵਾ ਦਿਓ, ਅਸੀਂ ਵੀ ਇਹਦੇ 'ਚ ਜਿਹੜਾ ਆਪਣਾ ਰੋਲ ਅਦਾ ਕਰ ਸਕਦੇ ਹਾਂ। ਹੁਣ ਔਰ ਇਸ ਦੇ ਉੱਤੇ ਕਾਂਗਰਸ ਨੇ ਕਾਫੀ ਤਿੱਖੀ ਜਿਹੜੀ ਹੈ ਆਪਣੀ ਟਿੱਪਣੀ ਵੀ ਦਿੱਤੀ ਹੈ ਕਿ ਭਾਈ, ਔਰ ਮੈਂ ਈਵਨ ਸੁਬਰਾਮਨਿਅਮ ਸਵਾਮੀ ਜਿਹੜਾ
RSS ਆਈਡੀਆਲੋਗ ਆ, ਉਹ ਕਹਿ ਰਿਹਾ ਸੀ ਮੋਦੀ ਨੇ ਬੇੜਾ ਗਰਕ ਕਰਕੇ ਰੱਖਤਾ ਇੰਡੀਆ ਦਾ, ਅਮਰੀਕਾ ਜਾ ਕੇ ਵੀ ਕੁਝ ਨਹੀਂ ਮਿਲਿਆ, ਸਗੋਂ ਇਸ ਦੇ ਉਲਟ ਇਹ ਜੋ ਕੁਝ ਹੋ ਰਿਹਾ, ਉਹਨੇ ਕਿਹਾ ਵੀ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਇਹਨਾਂ ਨੇ ਚੀਨ ਨੂੰ ਇਗਨੋਰ ਕੀਤਾ ਤੇ ਜੋ ਮਨੀਪੁਰ 'ਚ ਹੋ ਰਿਹਾ ਹੁਣ ਚੀਨ ਦੱਸ ਰਿਹਾ, ਉਹਨੇ ਕਿਹਾ ਹੁਣ ਮਨੀਪੁਰ 'ਚ ਹੋਇਆ ਹੁਣ ਉੱਤਰਾਖੰਡ 'ਚ ਵੀ ਹੋਏਗਾ। ਉੱਤਰਾਖੰਡ 'ਚ ਤਾਂ ਆਲਰੇਡੀ ਨੇਪਾਲ ਨਾਲ ਬਾਰਡਰ ਲੱਗਦੇ ਆ, ਉਹਨਾਂ ਨੇ ਕੀਤਾ। ਉਹਨੇ ਕਿਹਾ ਬਿਲਕੁਲ ਇਕਨੋਮੀ ਦਾ ਬੁਰਾ ਹਾਲ ਹੈ ਮੋਦੀ ਦੇ, ਸਭ ਕੁਝ ਥੱਲੇ ਨੂੰ ਜਾ ਰਿਹਾ ਹੈ, ਲੇਕਿਨ ਐਸੇ ਕੀ ਕਾਰਨ ਨੇ? ਉਹਨਾਂ ਨੇ ਕਿਹਾ ਵੀ ਉਹਨੂੰ ਇਹ ਉਭਾਰ ਰਹੇ ਨੇ, ਝੂਠਾ ਇਹਦੀ ਜੋ ਨਾਰਸਿਸਿਸਟ ਕੁਆਲਿਟੀ ਹੈਗੀ ਹੈ ਉਹਨੂੰ ਉਭਾਰ ਰਹੇ ਨੇ, ਪਰ ਬੇਸਿਕਲੀ ਜਿਹੜਾ ਇੰਡੀਆ ਉਹਦਾ ਥੱਲਾ ਲੱਗਣ ਜਾ ਰਿਹਾ। ਔਰ ਮੈਂ ਵੀ ਜਦੋਂ ਇਸ ਟੌਪਿਕ ਨੂੰ ਚੁਣਿਆ ਤਾਂ ਮੈਂ ਇਹ ਦੇਖ ਰਿਹਾ ਸੀ, ਮੈਂ ਆਖਿਆ ਵੀ ਇਹ ਅਮਰੀਕਾ ਕਰ ਕੀ ਰਿਹਾ। ਇੱਕ ਪਾਸੇ ਜੇ ਤੁਸੀਂ ਹੁਣ 1-2 ਦਿਨਾਂ ਦੇ ਵਿੱਚ ਮੋਦੀ ਨੇ ਫਰਾਂਸ ਪਹੁੰਚ ਜਾਣਾ, ਔਰ ਇਹ ਵੀ ਇੰਡੀਅਨ ਮੀਡੀਆ ਡਿਸਕਸ ਕਰ ਰਿਹਾ ਫਰਾਂਸ ਕਿਉਂ ਤਰਜੀਹ ਦੇ ਰਹਾ ਹੈ ਭਾਰਤ ਕੋ, ਕਿਉਂ? ਉਹ ਭਾਈ ਉਹਨਾਂ ਨੇ ਆਪਣਾ ਸੌਦਾ ਵੇਚਣਾ, ਉਹ ਪਣਡੁੱਬੀਆਂ ਵੀ ਵੇਚਣਾ ਚਾਹੁੰਦੇ ਨੇ, ਸਬਮਰੀਨਸ ਔਰ ਦੂਜੇ ਵੀ, ਰਫੇਲ ਵੀ, ਇਹ ਸਾਰੇ ਸੌਦਾ ਵੇਚਣ। ਬਾਈਡਨ ਨੇ ਇਹ ਤਾਂ ਠੀਕ ਹੈ ਵੀ ਕੀ ਵੇਚਿਆ ਕੀ ਨਹੀਂ ਵੇਚਿਆ, ਕੁਝ ਜਿਹੜੀ ਮੈਮੋ ਆਫ ਅੰਡਰਸਟੈਂਡਿੰਗ ਹੋਈ ਹੈ ਕੁਝ ਨਹੀਂ ਹੋਈ, ਲੇਕਿਨ ਅਮਰੀਕਾ ਦਾ ਇਸ ਲੈਵਲ ਦੇ ਉੱਤੇ ਜਾ ਕੇ ਇੱਕ ਪਾਸੇ ਪਤਾ ਹੈ ਅਮਰੀਕਾ ਨੂੰ ਕੀ ਹੈ, ਜੇ ਪਤਾ ਨਾ ਹੁੰਦਾ ਤੇ ਟਰਾਈਬਲ ਐਡਵਾਈਜ਼ਰੀ ਕਿਉਂ ਦਿੰਦੇ? ਵਿਦਿਨ ਏ ਮੰਥ ਜਿਹੜੀ ਇਸ ਲੈਵਲ ਦੀ ਹਾਇਰ ਆਫੀਸ਼ੀਅਲ ਡਿਸਪੈਚ ਕੀਤਾ ਵੀ ਜਾ ਉੱਥੇ ਹਿਊਮਨ ਰਾਈਟ ਮਾਈਨੋਰਿਟੀਜ਼ ਔਰ ਇਹ ਉਹ ਦੀ ਗੱਲ ਕਰੋ। ਸੋ ਮੈਨੂੰ ਲੱਗਦਾ ਵੀ ਇਹ ਜਿਹੜਾ ਬਾਈਡਨ ਈਰਾ ਦੀ ਇਹ ਨੀਤੀ ਹੈ, ਔਰ ਜਿਸ ਕਦਰ ਐਡਮਿਨਿਸਟ੍ਰੇਸ਼ਨ 'ਚ ਇੰਡੀਅਨ ਭਰੇ ਹੋਏ ਨੇ 100 ਤੋਂ ਜ਼ਿਆਦਾ, ਪਤਾ ਨਹੀਂ ਤੋਂ ਕੀ ਕਰਵਾ ਰਹੇ ਨੇ, ਇਹਨੂੰ ਵਿਚਾਰੇ ਬਜ਼ੁਰਗ ਨੂੰ ਕੋਈ ਨਜ਼ਰ ਨਹੀਂ ਆਉਂਦਾ ਜਾਂ ਕੀ ਹੈਗਾ। ਲੇਕਿਨ ਮੈਂ ਸਮਝਦਾ ਵੀ ਜਿਹੜਾ ਇਸ ਦੀ ਬੈਸਟ ਵਿਕਟ ਹੋ ਸਕਦੀ ਸੀ ਬਾਈਡਨ ਦੀ, ਉਹ ਇਸ ਦੇ ਰਾਜ ਦੀ ਸਭ ਤੋਂ ਕਮਜ਼ੋਰ ਵਿਕਟ ਦੇ ਤੌਰ ਤੇ, ਔਰ ਆਉਣ ਵਾਲੇ ਪੀਰੀਅਡ 'ਚ ਜਿਹੜਾ ਅਮਰੀਕਾ ਨੂੰ ਖਮਿਆਜ਼ਾ ਭੁਗਤਣਾ ਪਏਗਾ ਬਾਈਡਨ ਦੀ ਫੋਰਨ ਪਾਲਿਸੀ ਦਾ, ਉਹ ਯੂਕਰੇਨ ਦੇ ਹਵਾਲੇ ਨਾਲ ਹੋਏ ਜਾਂ ਉਹ ਇੰਡੀਆ ਦੇ ਹਵਾਲੇ ਨਾਲ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ UK ਸਰਕਾਰ ਵੱਲੋਂ ਖਾਲਿਸਤਾਨ ਲਈ ਕੰਮ ਕਰਨ ਵਾਲੇ ਸਿੱਖ ਐਕਟਿਵਿਸਟ ਸੰਬੰਧੀ ਦੋਹਰਾ ਮਾਪਦੰਡ ਜਿਹੜਾ ਦੰਡ ਹੈ ਉਹ ਅਪਣਾਇਆ ਜਾ ਰਿਹਾ, ਔਰ ਇਸ ਸੰਬੰਧੀ UK ਤੋਂ ਸਾਡੇ ਵੀਰ ਸਰਦਾਰ ਸੁਖਵਿੰਦਰ ਸਿੰਘ ਥਾਂਦੀ ਜੀ ਦੀ ਜਿਹੜੀ ਲਿਖਤ ਹੈ ਉਹ ਆਈ ਹੈ, ਉਹ ਸਾਂਝੀ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਚਮਕੌਰ ਧਾਲੀਵਾਲ ਜੀ ਕਹਿੰਦੇ ਨੇ ਕਿ ਮੂਸੇ ਵਾਲਿਆਂ ਜਿਹੜੇ ਸ਼ਹੀਦ ਜਟਾਣਾ ਨੂੰ ਯਾਦ ਕਰਕੇ ਤਾਂ ਤੂੰ ਸਦਾ ਲਈ ਸਿੱਖ ਮਨਾਂ ਤੇ ਸਿੱਖ ਇਤਿਹਾਸ ਵਿੱਚ ਸਦਾ ਲਈ ਜਿਹੜਾ ਜ਼ਿੰਦਾ ਰਹੇਗਾ। ਸੋ ਆਨੰਦਪਾਲ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਾਡਾ ਪਿੰਡ ਮਾਧੋਪੁਰ ਹੈ, ਸੋ ਕਿਨਾਰੇ ਤੇ ਹੈ, ਤਾਂ ਇਸ ਵਾਰ ਸਾਡੇ ਹੜ੍ਹ ਅਜੇ ਤੱਕ ਨਹੀਂ ਆਏ। ਸੋ ਵੈਰੀ ਨਾਈਸ। ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਸਿੱਖ ਅਤੇ ਸਿੱਖ ਕੌਮ ਦੀ ਆਵਾਜ਼ TV 84 ਜ਼ਿੰਦਾਬਾਦ। ਔਰ ਲਖਵਿੰਦਰ ਔਲਖ ਜਿਹੜੇ ਨੇ ਉਹ ਸਤਿ ਸ਼੍ਰੀ ਅਕਾਲ ਐਂਡ ਖਾਲਿਸਤਾਨ ਨੂੰ ਬੁਲਾਉਂਦੇ ਆ। ਔਰ ਜਸਵੀਰ ਬਰਾੜ ਜੀ ਹਮੇਸ਼ਾ ਤਰ੍ਹਾਂ ਖਾਲਿਸਤਾਨ ਸਿੱਖਸ ਫॉर ਜਸਟਿਸ। ਗੁਰਪਤਵੰਤ ਸਿੰਘ ਪੰਨੂ ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਹੱਲ ਹੀ ਹੱਲ ਖਾਲਿਸਤਾਨ। ਔਰ ਸੁਰਮੁਖ ਮੁੰਦਰਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜ਼ਿੰਦਾਬਾਦ। ਡਾਕਟਰ ਸਾਹਿਬ ਜੀ ਆਪ ਨੂੰ ਵਾਹਿਗੁਰੂ ਚੜ੍ਹਦੀ ਕਲਾ ਰੱਖਣ। ਸੋ ਇੰਦਰਜੀਤ ਜੋਰ ਵੀ ਖਾਲਸਾ ਜੀ 3-4 ਬੱਚਿਆਂ ਦੀ ਰਵਾਇਤ ਚਾਲੂ ਕਰਨ ਦੀ ਜਿਹੜੀ ਅਪੀਲ ਵੀ ਸ਼ੁਰੂ ਕਰੋ ਜੀ। ਸੋ ਹਾਂਜੀ, ਕੁਝ ਕਹਿਣਾ ਚਾਹੋਗੇ? ਜਸਵੀਰ ਬਰਾੜ ਜੀ ਕਹਿੰਦੇ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਗੁਰਦੇਵ ਸਿੰਘ ਜੀ ਵੀ ਸਾਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦਾ ਹੈ ਤੇ ਤੁਹਾਡਾ ਤੇ ਭੈਣ ਨੀਲਮ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ, ਖਾਲਿਸਤਾਨ ਜ਼ਿੰਦਾਬਾਦ। ਔਰ ਗੁਰਮੇਲ ਸਿੰਘ ਜੀ ਕਹਿੰਦੇ ਸਪੋਰਟਸ ਰੈਫਰੈਂਡਮ 2020 ਆਲ ਦਾ ਵੇ ਯੂ
ਕੈਨ ਥੈਂਕਸ ਐਂਡ ਟੌਪ ਚਾਰਟ 47 ਵਾਲੇ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਔਰ ਗੁਰਮੇਲ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, 6 ਫॉर ਜਸਟਿਸ ਜ਼ਿੰਦਾਬਾਦ, ਆਜ਼ਾਦੀ ਹੀ ਹੱਲ ਹੈ ਵੀਰੋ, ਵਰਕ ਔਨ ਇਟ, ਗੈਟ ਇਟ ਐਂਡ ਫਰੀडम ਇਜ਼ ਕਮਿੰਗ ਸੂਨ। ਐਂਡ KS ਢਿੱਲੋਂ ਵੀ ਖਾਲਸਾ ਜ਼ਿੰਦਾਬਾਦ ਬੁਲਾਉਂਦੇ ਨੇ। ਔਰ ਗੁਰਮੇਲ ਸਿੰਘ ਹਮੇਸ਼ਾ ਤਰ੍ਹਾਂ ਦਾ ਮੈਸੇਜ ਬਹੁਤ ਨਾਈਸ ਹੁੰਦਾ, ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ, ਡੂਇੰਗ a great job for the Sikh nation. God bless you and your TV 84 program ਸੱਚੋ ਸੱਚ। ਸੋ ਟੌਪ ਚਾਰਟ ਚ ਕਹਿੰਦੇ ਵੇਟ ਐਂਡ ਵਾਚ ਐਂਡ ਕਹਿੰਦੇ people have no self respect or care, they want a limit। ਸੋ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਕਹਿੰਦੇ TV 84 ਦੇ ਸਮੁੱਚੇ ਪਰਿਵਾਰ ਨੂੰ ਪਿਆਰ ਸਹਿਤ ਜਿਹੜੀ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਾਰਿਆਂ ਨੂੰ ਸਾਂਝੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ ਚਮਕੌਰ ਜਿਹੜੇ ਕਹਿੰਦੇ ਨੇ ਧਾਲੀਵਾਲ ਭਾਈਓ ਕਿ ਇਹ ਪ੍ਰੋਗਰਾਮ ਸਿਰਫ ਸਤਿ ਸ੍ਰੀ ਅਕਾਲ ਜਾਂ ਗੁਰੂ ਫਤਿਹ ਪ੍ਰੋਗਰਾਮ ਹੈ। ਭੈਣੋ ਭਾਈਓ ਚਲਦੀ ਗੱਲਬਾਤ ਬਾਰੇ ਜਿਹੜੇ ਆਪਣੇ ਜਿਹੜੇ ਰਾਏ ਆ ਉਹ ਲਿਖਿਆ ਕਰੋ। ਅਸੀਂ ਹਮੇਸ਼ਾ ਬੇਨਤੀ ਕਰਦੇ ਹਾਂ, ਅਸੀਂ ਵੀ ਬੇਨਤੀ ਕਰਾਂਗੇ, ਤੁਹਾਡੀ ਫਤਿਹ ਤੁਹਾਡਾ ਪਿਆਰ ਸਾਨੂੰ ਚੰਗਾ ਲੱਗਦਾ ਹੈ। ਹਾਂਜੀ, ਪਰ ਜੇ ਤੁਸੀਂ ਕੋਈ ਨਾ ਕੋਈ ਕ੍ਰੀਏਟਿਵ ਸੁਝਾਅ ਵੀ, ਕਮੈਂਟ ਵੀ, ਜਾਂ ਜਿਸ ਵਿਸ਼ੇ ਤੇ ਅਸੀਂ ਗੱਲ ਕੀਤੀ ਹੈ ਹਾਂਜੀ ਉਸ ਤੇ ਤੁਹਾਡਾ ਕੋਈ ਹੋਰ ਤੁਹਾਡੇ ਕੋਲ ਜਾਣਕਾਰੀ ਹੋਏ ਤੇ ਇਸ ਤਰ੍ਹਾਂ ਸਾਡੇ ਸਾਰਿਆਂ ਦੇ ਗਿਆਨ 'ਚ ਵਾਧਾ ਹੋਏਗਾ। ਹੁਣ ਮੈਂ ਤੁਹਾਡੇ ਤੋਂ ਮਾਈਕ ਖੋ ਰਿਹਾ ਰਾਦਰ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਵੀ ਸਾਡੇ ਜਿਹੜੇ ਲਰਨਡ ਵਿਊਅਰ ਨੇ ਉਹਨਾਂ ਦੇ ਵਿਊ ਪੁਆਇੰਟ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਬਣਾਈਏ। ਔਰ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਜਿਹੜੇ ਸਾਨੂੰ ਹੁਣ ਲਗਾਤਾਰਤਾ ਨਾਲ ਲਿਖ ਰਹੇ ਨੇ, ਉਹਨਾਂ ਦੀ ਇੱਕ ਬੜੀ ਖੂਬਸੂਰਤ ਲਿਖਤ, ਜਦੋਂ ਅਸੀਂ ਡਬਲ ਸਟੈਂਡਰਡ ਦੀ ਗੱਲ ਕਰਦੇ ਹਾਂ, ਜਦੋਂ ਕਿਸੇ ਨੂੰ ਦੰਬੀ ਕਿਹਾ ਜਾਂਦਾ ਹੈ ਜਾਂ ਬਹੁ ਰੂਪੀਆ ਕਿਹਾ ਜਾਂਦਾ ਹੈ ਜਾਂ ਹਿਪੋਕਰੇਟ ਕਿਹਾ ਜਾਂਦਾ ਹੈ, ਤੇ ਇਹ ਡਬਲ ਸਟੈਂਡਰਡ ਵਾਲੇ ਹੁੰਦੇ ਕਿ ਭਾਈ ਤੁਸੀਂ ਦਾਵਾ ਕੁਝ ਕਰਦੇ ਹੋ ਪਰ ਉਹੀ ਇੱਕ ਦੇ ਉੱਤੇ ਪੈਮਾਨਾ ਕੋਈ ਹੋਰ ਹੈ, ਦੂਸਰੇ ਦੇ ਉੱਤੇ ਹੋਰ ਹੈ। ਹੁਣ ਅਸੀਂ UK ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਕਿਵੇਂ ਇੰਡੀਅਨ ਗਵਰਨਮੈਂਟ ਨੇ UK ਗਵਰਨਮੈਂਟ ਨੂੰ ਦਬਾਅ ਥੱਲੇ ਲਿਆਂਦਾ ਹੈ। ਈਵਨ ਉਹ ਛੋਟੇ ਜਿਹੇ ਕੱਦ ਦਾ ਬੌਣਾ ਰਿਸ਼ੀ ਸੂਨਕ, ਉਹ ਨਰਿੰਦਰ ਮੋਦੀ ਨੂੰ ਈਵਨ 2002 ਦੇ ਉਸ ਨਸਲਕੁਸ਼ੀ ਚੋਂ ਵੀ ਬਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਉਹਨਾਂ ਦੀ ਆਪਣੀ BBC ਦੀ 2 ਪਾਰਟ ਸਟੋਰੀ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਹੋਇਆ। ਹੁਣ ਇਹ ਵੀ ਹੈ ਕਿ ਪਾਰਲੀਮੈਂਟ ਕੰਪਲੈਕਸ ਦੇ ਵਿੱਚ ਇਹਨਾਂ ਦਾ 15 ਅਗਸਤ ਕੇ ਕੀ ਮਨਾਇਆ ਜਾਏਗਾ, ਜਾਂ ਪੂਰੇ ਜਿਹਨੂੰ ਨੇ ਕਿ ਬੈਂਡ ਬੈਕਵਰਡ ਹੀ ਨਹੀਂ, ਲੰਮੇ ਪਏ ਹੋਏ ਨੇ ਉਹਨਾਂ ਦੇ ਸਾਹਮਣੇ ਡੰਡੌਤ ਕਰ ਰਹੇ ਨੇ। ਔਰ ਉਸ ਸਾਰੇ ਦੇ ਚੱਲਦਿਆਂ ਕਿਵੇਂ ਜਿਹੜਾ ਇੰਡੀਅਨ ਗਵਰਨਮੈਂਟ ਨੇ ਅਵਤਾਰ ਸਿੰਘ ਖੰਡੇ ਦਾ ਮੁੱਦਾ ਜਾਂ ਅਦਰਵਾਈਜ਼ ਜੋ ਦਬਾਅ ਉੱਤੇ ਰੱਖਿਆ ਹੋਇਆ ਹੈ, ਔਰ ਮੈਂ ਕਿਉਂਕਿ ਉਹਨਾਂ ਦੀ ਭਾਈ ਸਵਿੰਦਰ ਸਿੰਘ ਥਾਂਦੀ ਉਹਨਾਂ ਦੀ ਲਿਖਤ ਆਪਣੇ ਆਪ 'ਚ ਮੁਕੰਮਲ ਹੁੰਦੀ ਹੈ, ਮੈਂ ਇਸ ਦੇ ਉੱਤੇ ਬਹੁਤੀ ਹੋਰ ਟਿੱਪਣੀ ਨਹੀਂ ਕਰਾਂਗਾ। ਉਹਨਾਂ ਨੇ ਫਤਿਹ ਬੁਲਾਈ ਹੈ, ਤੁਹਾਨੂੰ ਵੀ ਮੈਨੂੰ ਵੀ। ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜਾ ਤੁਸੀਂ ਕਹਿੰਦੇ ਕਿਹਾ ਸੀ ਕਿ ਲੰਬੀ ਲਿਖਤ ਹੁੰਦੀ ਹੈ, ਪਰ ਜੇ ਅਸੀਂ ਦੁਸ਼ਮਣ ਦੇ ਨੈਰੇਟਿਵ ਨੂੰ ਕਾਊਂਟਰ ਨੈਰੇਟਿਵ ਦੇਣਾ ਤੇ ਫਿਰ ਸਾਨੂੰ ਕਿਸੇ ਵੀ ਇਸ਼ੂ ਨੂੰ ਐਲੈਬੋਰੇਟਲੀ ਡਿਟੇਲ ਦੇ ਵਿੱਚ ਡਿਸਕਸ ਕਰਨਾ ਪਏਗਾ, ਕਿਉਂਕਿ the propaganda of filth being churned by RSS bandwagon every day is so vast that a plausible explanation to counter it does take in a lot of time and effort. I agree with you completely and understand the limitations around time and finances. ਨਹੀਂ ਤੁਸੀਂ ਜੋ ਨੁਕਤੇ ਨੇ ਉਹ ਲਿਖੋ ਫਿਰ ਵੀ, ਕਿਉਂਕਿ ਸਾਨੂੰ ਇਹ ਹੁੰਦਾ ਹੈ ਵੀ ਜੇ ਉਹਨੂੰ ਈਵਨ ਸਟੈਪਸ ਦੇ ਵਿੱਚ ਹੋਏ ਜਾਂ ਬੁਲਟ ਪੁਆਇੰਟਸ ਦੇ ਨਾਲ ਹੋਏ ਤਾਂ ਉਹਦੇ ਥੱਲੇ ਸਾਡਾ ਵੀ ਟਾਈਮ ਜਿਹੜਾ ਹੈ ਉਸ ਨੂੰ ਅਸੀਂ ਹੋਰ ਪ੍ਰੋਡਕਟਿਵ ਬਣਾ ਸਕਦੇ ਹਾਂ ਔਰ ਦਰਸ਼ਕਾਂ ਤੱਕ ਵੀ ਜਿਹੜਾ ਹੈ ਉਹ ਉਹਨਾਂ ਦੀ ਸਮਝ ਦੀ ਗੋਚਰਾ ਵੀ ਹੋ ਜਾਂਦਾ। ਹੁਣ ਉਹਨਾਂ ਨੇ ਕਮਿੰਗ ਟੂ ਦਾ ਕੰਟੈਂਟ ਕਿ ਉਹਨਾਂ ਨੇ ਇੱਕ ਲਿੰਕ ਸਟੋਰੀ ਦਾ ਭੇਜਿਆ ਜਿਹੜਾ BBC ਦੇ ਸਟੋਰੀ ਹੈ। This is regarding Hong Kong's pro-democracy protesters who are currently living in UK under Hong Kong resettlement scheme. China has put a bounty. A lot of these activists and James cleverly, UK Foreign Secretary has made the following statement. ਹੁਣ ਕਿਉਂਕਿ ਹਾਂਗਕਾਂਗ ਬ੍ਰਿਟਿਸ਼ ਕਾਲੋਨੀ ਸੀ ਲੰਬਾ ਵਕਤ, ਇਹ ਇਹਨਾਂ ਦੀ TTC ਚਾਈਨਾ ਦੇ ਨਾਲ ਕਿ ਹੈਂਡਓਵਰ ਸ਼ਾਇਦ 1997 ਚ ਚਾਈਨਾ ਨੂੰ ਦੇ ਦਿੱਤਾ ਗਿਆ। ਹਾਂਗਕਾਂਗ ਸ਼ਰਤਾਂ ਸੀ 2 ਇਕੋਨਮੀਜ਼ ਤੇ ਫਲਾਣਾ ਢਿਮਕਾ, ਲੇਕਿਨ ਚਾਈਨਾ ਵਾਲਿਆਂ ਨੇ ਆਪਣੀ ਪਹਿਲਾਂ ਮੈਂਡਰੀਨ ਲਿਆਂਦੀ, ਹੌਲੀ 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 ਉਹਨਾਂ ਦੇ ਜੋ ਵੀ ਲਾਅ ਸੀ ਉਹਨਾਂ ਦੇ ਉੱਤੇ ਚਾਈਨਾ ਮੇਨ ਸਟ੍ਰੀਮ ਦਾ ਜਿਹੜਾ ਗਲਬਾ ਖੜਾ ਕਰ ਦਿੱਤਾ। ਹੁਣ ਜਿਹੜੇ ਉੱਥੇ ਪ੍ਰੋਟੈਸਟ ਕਰਨ ਵਾਲੇ ਸੀ ਜ਼ਾਹਰ ਹੈ ਉਹਨਾਂ 'ਚੋਂ ਕੁਛ ਇਹਨਾਂ ਦੀਆਂ ਹਕੂਮਤਾਂ ਦੇ ਹੀ
ਕਰਿੰਦੇ ਹੁੰਦੇ ਨੇ ਪਰ ਕੁਝ ਜੈਨੂਇਨ ਵੀ ਹੁੰਦੇ ਨੇ। ਹੁਣ ਉਹ ਦੌੜ ਕੇ, ਕਿਉਂਕਿ ਉਹ ਜਿਹੜਾ ਟ੍ਰੀਟੀ ਦਾ ਹਿੱਸਾ ਸੀ, ਜਿਹੜੇ ਆਉਣਾ ਚਾਹੁੰਦੇ ਸੀ ਉਹ UK ਆਏ ਹੋਏ ਨੇ। ਔਰ ਇਹ ਖਬਰਾਂ ਨੇ ਕਿ ਚੀਨ ਵੱਲੋਂ, ਕਿਉਂਕਿ ਚਾਈਨਾ ਕਮਿਊਨਿਸਟ ਰਜੀਮ ਹੈ, ਉਹ ਜਿਵੇਂ ਰਸ਼ੀਆ ਨੇ ਜੋ ਕੁਝ ਕੀਤਾ, ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਹਰਦੀਪ ਸਿੰਘ ਨਿੱਜਰ ਜਾਂ ਪਰਮਜੀਤ ਸਿੰਘ ਪੰਜਵੜ ਜਾਂ ਈਵਨ ਅਵਤਾਰ ਸਿੰਘ ਖੰਡਾ ਉਹਨਾਂ ਦਾ ਐਂਡ ਦੇਖਦੇ, ਤੇ ਫਿਰ ਇਹ ਨਹੀਂ ਹੈ ਕਿ ਵੀ ਇਹ KGB ਟੈਕਟਿਕ ਵੀ ਬਰਾਬਰ ਹੈ, ਮੋਸਾਦ ਦੇ ਤੌਰ ਤਰੀਕੇ ਵੀ ਨੇ। ਅਜੇ ਕੁਛ ਅਰਸਾ ਪਹਿਲਾਂ ਹੀ ਉੜੀਸਾ ਦੇ ਇੱਕ ਹੋਟਲ ਦੇ ਵਿੱਚ 2 ਸਾਬਕਾ KGB ਦੇ ਜਿਹੜੇ ਡਿਸੀਡੈਂਟ ਸੀ ਉਹਨਾਂ ਦੀ ਮੌਤ ਹੋਈ ਸੀ। ਔਰ ਸਰ ਸਿਮਰਨਜੀਤ ਸਿੰਘ ਮਾਨ ਨੇ ਮੰਗ ਕੀਤੀ ਸੀ, MP ਬਣ ਚੁੱਕੇ ਸੀ ਉਹ, ਕਿ ਭਾਈ ਇਹ ਇਨਵੈਸਟੀਗੇਟ ਕਰੋ ਕਿ ਵੀ ਹੁਣ KGB ਨੇ ਵਿਦ ਇਨ ਇੰਡੀਆ ਜਾ ਕੇ ਆਪਣਿਆਂ ਨੂੰ ਮਾਰਿਆ ਜਾਂ ਇੰਡੀਅਨ ਏਜੰਸੀਆਂ ਰਾਹੀਂ ਟਰੈਪ ਲੇ ਕੀਤਾ, ਉੱਥੇ ਪਹੁੰਚ ਗਏ ਕਿ ਆ ਜਾਓ ਤੁਸੀਂ ਸੇਫ ਹੋ, ਉਹਨਾਂ ਨੇ ਐਲੀਮੀਨੇਟ ਕਰ ਦਿੱਤਾ। ਹੁਣ ਚਾਈਨਾ ਇਹੀ ਕੰਮ ਇੰਗਲੈਂਡ ਦੇ ਵਿੱਚ ਵੀ, UK 'ਚ ਇਹਨਾਂ ਹਾਂਗਕਾਂਗ ਦੇ ਪ੍ਰੋਟੈਸਟਰਸ ਐਕਟਿਵਿਸਟ ਜਿਨ੍ਹਾਂ ਨੂੰ ਇਹਨਾਂ ਨੇ ਜਿਹੜਾ ਉਹ ਐਕਸੈਪਟ ਕੀਤਾ ਹੋਇਆ, ਉਹਨਾਂ ਦੇ ਇਨਾਮ ਰੱਖਿਆ, ਬਾਉਂਟੀ ਰੱਖੀ ਹੈ। ਉਹ ਇਵੇਂ ਹੀ ਹੈ ਜਿਵੇਂ ਇੰਡੀਆ ਨੇ ਹਰਦੀਪ ਨਿੱਜਰ ਜਾਂ ਝੂਠੇ ਜਿਹੜਾ ਉਹਨਾਂ ਦੇ ਸਿਰਾਂ ਤੇ ਇਨਾਮ ਰੱਖੇ। ਹੁਣ ਇਸ ਦੇ ਉੱਤੇ ਜਿਹੜੀ ਸਟੇਟਮੈਂਟ ਜਿਹੜੀ ਹੈ ਜੇਮਸ ਨੇ ਦਿੱਤੀ, ਉਹਨੇ ਕਿਹਾ ਵੀ ਕਾਲ ਔਨ ਬੀਜਿੰਗ ਟੂ ਰਿਮੂਵ ਦਾ ਨੈਸ਼ਨਲ ਸਿਕਿਉਰਿਟੀ ਲਾਅ and for the Hong Kong authorities to end their targeting of those who stand up for freedom and democracy। ਹੁਣ ਡਬਲ ਸਟੈਂਡਰਡ ਦੀ ਗੱਲ ਇਹ ਹੈ ਕਿ UK ਦਾ ਫੋਰਨ ਸੈਕਟਰੀ ਦਾ ਮਤਲਬ ਫੋਰਨ ਮਿਨਿਸਟਰ ਹੈ, ਹਾਂਗਕਾਂਗ ਦੇ ਜਿਹੜੇ ਡਿਸੀਡੈਂਟ ਨੇ ਉਹਨਾਂ ਦੇ ਲਈ ਤਾਂ ਆਵਾਜ਼ ਚੁੱਕ ਰਿਹਾ ਜੀ ਕਿ ਵੀ ਇਹ ਬੰਦ ਕਰੋ ਜੋ ਵੀ ਤੁਸੀਂ ਕਰ ਰਹੇ ਹੋ, ਕਿ ਵੀ ਨੈਸ਼ਨਲ ਸਿਕਿਉਰਿਟੀ ਲਾਅ ਇਹਨਾਂ ਤੇ ਨਾ ਲਾਓ। ਔਰ ਜਿਹੜਾ ਉਹ ਜਿਹੜੇ ਫਰੀडम ਤੇ ਡੈਮੋਕ੍ਰੇਸੀ, ਇਹ ਗੱਲ ਸਿੱਖਾਂ ਬਾਰੇ ਕਿਉਂ ਨਹੀਂ ਕਹੀ ਜਾ ਸਕਦੀ? ਇੰਡੀਅਨ ਗਵਰਨਮੈਂਟ ਨੂੰ ਕਿਉਂ ਨਹੀਂ ਕਿਹਾ ਜਾ ਸਕਦਾ ਕਿ ਭਾਈ ਇਹ ਬੰਦ ਕਰੋ ਜੋ ਤੁਸੀਂ ਇਹ ਕਿਲਿੰਗ ਸਪਰੀ ਸ਼ੁਰੂ ਕੀਤੀ ਹੈ? 300,000 Hong-Kongers were eligible under the resettlement scheme and so far around 200,000 have made UK their new home। ਯਾਨੀ 2 ਲੱਖ ਹਾਂਗਕਾਂਗਰਸ ਜਿਹੜੇ ਨੇ ਉਹ UK 'ਚ ਆਏ ਨੇ। Preeti Patel, staunch RSS supporter, was the Home Secretary back in 2021 and she had announced this scheme for Hong Kongers which infuriated China. Everyone can guess at whose behest was such a decision made. China and India fought over Galwan back in June 2020 and in 2021 this scheme was announced. No doubt UK Home Office was being dictated by RSS if we join the dots। ਕਿ ਵੀ 2 ਲੱਖ ਨੂੰ ਤੁਸੀਂ ਅਲਾਉ ਵੀ ਕਰ ਰਹੇ ਹੋ, ਹੁਣ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਜੀ ਇਹਨਾਂ ਦੇ ਹੱਕਾਂ ਨੂੰ ਮਹਿਫੂਜ਼ ਕਰੋ। ਔਰ Patel had to resign in 2017 as Secretary of International Development because she had business meetings with Israelis during this time। ਉਹ ਹੋ ਹੀ ਨਹੀਂ, ਇੱਥੇ ਇੰਗਲੈਂਡ 'ਚ ਰਿਹਾ। ਉਹ ਨਿਰਾਦ ਚੌਧਰੀ ਬੰਗਾਲੀ ਰਾਈਟਰ 99 ਸਾਲ ਦੀ ਉਮਰ ਦਾ ਮਰਿਆ। ਉਹਨੇ ਕਿਹਾ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਉਹ ਇੰਡੀਅਨ ਹੋ ਹੀ ਨਹੀਂ ਸਕਦਾ ਜਿਹੜਾ ਕਰਪਟ ਨਾ ਹੋਏ। ਪਰ ਇਹ ਪ੍ਰੀਤੀ ਪਟੇਲ ਦਾ ਵੀ ਲਿੰਕ ਨਿਕਲ ਆਇਆ, ਘਰ ਵਾਲਾ ਇਹਦਾ ਯਹੂਦੀ ਹੈ ਤੇ ਉਹ ਮੋਸਾਦ ਨਾਲ ਵੀ ਰਲੀ ਹੋਈ ਤੇ RSS ਔਰ ਮੋਸਾਦ ਦੇ ਆਪਣੇ ਰਿਲੇਸ਼ਨ ਨੇ। ਭਾਈ ਜਗਤਾਰ ਸਿੰਘ ਜੌਲ ਇਜ਼ ਅਰੈਸਟਡ on 4th November 2017 and Patel resigns on 8th November 2017। Might be coincidence, but Pegasus spyware became much talked about in India during this time। फिर उदा उन्होंने wire दा link दिता है। Another coincidence, either Mossad is naive or they just wanted to sell their technology to whoever gave them the money because they sold Pegasus spyware to Nazis of modern era and most likely Patel was the negotiator। She held 14 unofficial meetings with Israelis over 2 days in 2017। ਉਹਦੇ ਉਹਨਾਂ ਨੇ ਲਿੰਕ ਦਿੱਤੇ ਨੇ ਜੀ। ਹੁਣ ਹੁੰਦਾ ਇਵੇਂ ਹੀ ਹੈ, ਜਿਹੜੀਆਂ ਏਜੰਸੀਆਂ ਦੇ ਨਾਲ ਇਸ ਕਿਸਮ ਦੀ ਬ੍ਰੇਕ ਥਰੂ ਨੈਗੋਸ਼ੀਏਸ਼ਨ ਦੀ ਹੁੰਦੀ ਹੈ ਕਿ ਪ੍ਰੀਤੀ ਪਟੇਲ ਜਿਹੜੀ ਹੈ ਉਹ 14 ਮੀਟਿੰਗਾਂ ਜਿਹੜੀਆਂ ਕਰ ਰਹੀ ਹੈ ਅਨਅਫੀਸ਼ੀਅਲ, ਉਹਨੂੰ ਕੋਈ ਆਥੋਰਾਈਜ਼ ਨਹੀਂ ਕੀ। ਔਰ ਪ੍ਰੀਤੀ ਪਟੇਲ ਮੋਦੀ RSS ਦੇ ਰਿਲੇਸ਼ਨਸ਼ਿਪ ਬੜੀ ਨੋਨ ਹੈ। ਔਰ ਇਹ ਵੀ ਸਾਹਮਣੇ ਆਉਂਦਾ ਕਿ ਵੀ MI16 ਜਿਹੜੀ ਹੈ ਉਹਨੇ ਟਿਪ ਆਫ ਕੀਤਾ ਇੰਡੀਅਨ ਰਾਹ ਨੂੰ, ਜੱਗੀ ਜੌਲ ਨੂੰ ਫੜਾਉਣ ਲਈ, ਜਿਹੜਾ 5 ਸਾਲ ਤੋਂ ਜ਼ਿਆਦਾ ਤੋਂ ਜਿਹੜਾ ਹੈ ਬਿਨਾਂ ਚਾਰਜ ਸ਼ੀਟ ਫਾਈਲ ਕੀਤੇ ਜੇਲ੍ਹਾਂ 'ਚ ਬੰਦ ਹੈ। ਫਿਰ ਉਹਨਾਂ ਨੇ ਕਿਹਾ what I would like to shed light on is double standards of UK Foreign Office। ਕਿ ਇੱਕ ਪਾਸੇ ਹਾਂਗਕਾਂਗ ਵਾਲਿਆਂ ਲਈ ਇਹ ਸਟੈਂਡ ਹੈ, ਪੈਗਾਸਸ ਜਦੋਂ ਖਰੀਦਿਆ ਜਾਂਦਾ ਉਦੋਂ ਕੀ ਪ੍ਰੀਤੀ ਪਟੇਲ ਜਾਂਦੀ ਹੈ,
4 ਦਿਨ ਪਹਿਲਾਂ ਉਹਦੇ ਰਿਜ਼ਾਈਨ ਕਰਨ ਤੋਂ ਜੱਗੀ ਜੌਹਲ ਫੜਿਆ। ਇਹ ਕੋਇਨਸੀਡੈਂਸਿਸ ਨਹੀਂ ਨੇ। ਅੱਛਾ। ਅੱਜ ਹੀ ਮੇਰੀ ਗੱਲ ਕਿਸੇ ਨਾਲ ਹੋ ਰਹੀ ਸੀ, ਮੈਂ ਕਿਹਾ ਜੀ once it is a chance, twice it is coincidence, thrice it is certain। ਜੇ ਤੁਹਾਨੂੰ 3 ਚੀਜ਼ਾਂ ਕਿਸੇ ਵੀ ਇੱਕੋ ਦੇ ਉੱਤੇ, ਫਿਰ ਇਹ ਹੈ ਕਿ ਵੀ ਇਹ ਮਿੱਥ ਕੇ, ਔਰ ਇਹ ਨਜ਼ਰ ਆ ਰਿਹਾ ਕਿ ਵੀ ਇਹਨਾਂ ਦਾ ਫੋਰਨ ਆਫਿਸ ਇਨਵੋਲਵ ਹੈ ਇਸ ਸਾਰੇ ਦੇ ਵਿੱਚ। ਅੱਛਾ। What I would like to shed light on is double standards of UK Foreign Office. They can talk about pro-democracy protesters of Hong Kong and do everything to make them feel safe in UK, but when it comes to Sikh activists, the picture is totally opposite. They have shared information with Indian agencies about Bhai Jagtar Singh Jaggi, Paramjit Singh Pamma, Bhai Avatar Singh Khanda, and 3 Singhs of West Midland, thanks to intel being shared by UK Home and Foreign Office, not forgetting that June 1984, when UK's SAS played a vital role in Rakan missions. Raki ਕਰਨ ਵੇਲੇ ਉਹ ਮਾਰਗਰੇਟ ਥੈਚਰ ਦੀ ਗੱਲ ਅਸੀਂ ਕਈ ਵਾਰ ਦੁਹਰਾਈ, ਇੰਦਰਾ ਗਾਂਧੀ ਨੇ ਹੈਲਪ ਮੰਗੀ, ਭੇਜੇ, ਔਰ ਇਹ ਸਾਰੇ ਵੀ ਜਿਹੜੇ ਨੇ ਇਹਨਾਂ ਨੇ ਜੱਗੀ ਜੌਹਲ ਤੋਂ ਇਲਾਵਾ ਵੀ ਅਵਤਾਰ ਸਿੰਘ ਖੰਡਾ ਔਰ ਪਰਮਜੀਤ ਸਿੰਘ ਪੰਮਾ ਦਾ ਜ਼ਿਕਰ ਕੀਤਾ, ਤੇ 3 ਹੋਰ ਸਿੰਘ। ਇਹ ਤਾਂ ਆਲਮੋਸਟ ਉਹਨਾਂ ਨੂੰ ਤੋੜ ਦਿੱਤਾ ਸੀ ਜੇ ਜੱਜ ਫਾਈਨਲੀ ਇਹ ਨਾ ਕਹਿੰਦੇ ਵੀ ਆ ਜਿੰਨਾ ਇੰਡੀਅਨਸ ਨੇ ਦਿੱਤਾ ਸਭ ਫੇਕ ਐਵੀਡੈਂਸ ਦਿੱਤੀ ਹੋਈ ਹੈ। ਹੁਣ ਇਨ ਦਾ ਕੇਸ ਆਫ ਬੀਬੀ ਕਿਰਨਦੀਪ ਕੌਰ, ਭਾਈ ਅੰਮ੍ਰਿਤਪਾਲ ਸਿੰਘ ਸਿੰਘਣੀ, she being a British citizen has been given no help whatsoever by these bootlickers of Modi sitting in UK Parliament। ਜੋ ਸਿਟੀਜ਼ਨ ਹੈ ਉਹਦੇ ਖਿਲਾਫ ਕੋਈ ਕੇਸ ਨਹੀਂ ਹੈ, ਉਹਨੂੰ 에ਅਰਪੋਰਟ ਤੋਂ ਵਾਪਸ ਮੋੜਤਾ ਜਾਂਦਾ ਹੈ, ਕੋਈ ਸਟੇਟਮੈਂਟ ਕੋਈ ਨਹੀਂ ਹੈ ਕਿ ਭਾਈ ਸਾਡੀ ਸਿਟੀਜ਼ਨ ਹੈ ਤੁਸੀਂ ਕਿਵੇਂ ਰੋਕ ਸਕਦੇ ਹੋ। ਬਿਲਕੁਲ। The Indian state has harassed her so much, harassed her to such an extent, but the UK Foreign Office did not even bother to provide her any consular help। ਕਿ ਕੋਈ ਉਹਨਾਂ ਦੇ ਕੌਂਸਲ ਲੈਵਲ ਦੇ ਉੱਤੇ ਕੋਈ ਮਿਲੇ, ਕੋਈ ਹੈਲਪ ਪ੍ਰੋਵਾਈਡ ਕਰੇ। They have tried to extradite a lot of Sikhs to India to please RSS for a 100 billion Brexit deal in return, but the judiciary being impartial, such touts have not been successful so far। ਜਿਵੇਂ 3 ਮਿਡਲੈਂਡ ਦੇ ਸਿੰਘਾਂ ਦਾ ਜ਼ਿਕਰ ਹੋਇਆ, ਇਹ ਜੁਡੀਸ਼ਰੀ ਨੇ ਦੇਖਿਆ ਕਿ ਵੀ ਇਹ ਤਾਂ ਸਾਰੇ ਫਰਜ਼ੀ ਸਬੂਤ ਨੇ, ਉਹ ਬਚਾ ਹੋਇਆ, ਇਹਨਾਂ ਨੇ ਕੋਈ ਕਸਰ ਨਹੀਂ ਰੱਖੀ ਹੈ। ਔਰ ਇਹ ਜਿਹੜਾ ਇਹ ਸਾਰੇ ਦੇ ਚੱਲਦੇ ਆ, ਨਾਓ ਦੇ ਹੈਵ ਸਟਾਰਟਡ ਕਿਲਿੰਗ ਪੀਸਫੁਲ ਐਕਟਿਵਿਸਟ which should be challenged in the courts of the land wherever such heinous crimes occur and respective governments held to account। ਕਿ ਇਹ ਚੈਲੰਜ ਕੀਤਾ ਜਾਣਾ ਚਾਹੀਦਾ ਜਿੱਥੇ ਜਿੱਥੇ ਵੀ ਹੋ ਰਿਹਾ। ਅਖੀਰਲਾ ਪੈਰਾਗ੍ਰਾਫ ਹੈ, lastly all Sikh organizations need to take up this issue in their respective countries to highlight such pathetic double standards in UK, because this can even happen in other nations where people come to start new lives after fleeing persecution। ਕਿ ਵੀ ਇਹ ਸਾਰਿਆਂ ਨੂੰ, ਔਰ ਅਸੀਂ ਅਮਰੀਕਾ 'ਚ ਵੀ ਇਸ ਪੱਖੋਂ ਜਾਗਰੂਕ ਕੀਤਾ ਹੈ ਸਾਰਿਆਂ ਮੁਲਕਾਂ ਨੂੰ, ਈਵਨ ਜਿਵੇਂ ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਵੀ ਨੇ ਜਿਹੜੇ ਇਹਨਾਂ ਦੇ ਰਡਾਰ ਤੇ ਨੇ, ਉੱਥੇ ਵੀ ਇਕੁਅਲ ਡੇਂਜਰ ਹੈ ਜਿਵੇਂ ਇਹਨਾਂ ਵੱਡੇ ਮੁਲਕਾਂ 'ਚ ਹੈ। ਸੋ ਉਹਨਾਂ ਨੂੰ ਇਸ ਸੰਬੰਧੀ ਐਕਟੀਵਿਟੀ ਕਰਨ ਦੀ ਲੋੜ ਹੈ। ਟੁਡੇ Sikhs are being targeted, tomorrow it will be someone else, and from another religions, activists regardless of their ethnicity or religion need to be given adequate protection as stated in Article 14 of 1948 Universal Declaration of Human Rights, right to asylum, and all nations under UN are obliged to obey it। ਇਹ UN charter ਵੀ ਹੈ, refugee ਜਿਹੜਾ ਪ੍ਰੋਟੋਕੋਲ ਦੇ ਥੱਲੇ ਵੀ ਰਾਈਟ ਟੂ ਅਸਾਈਲਮ ਹੈ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, ਲੌਂਗ ਲਿਵ ਖਾਲਿਸਤਾਨ। ਸੋ ਅਸੀਂ ਖਾਂਦੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਐਂਡ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਹਾਨੂੰ
30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਉੱਠ ਰਹੀ ਖਾਲਿਸਤਾਨ ਦੀ ਜ਼ੋਰਦਾਰ ਆਵਾਜ਼ ਨੂੰ ਦਬਾਉਣ ਲਈ ਬੜੇ ਘਟੀਆ ਹੱਥ ਕੰਡੇ ਜਿਹੜੇ ਨੇ ਉਹ ਅਪਣਾਏ ਜਾ ਰਹੇ ਨੇ ਔਰ ਖਾਲਿਸਤਾਨ ਦੇ ਹੱਕ ਵਿੱਚ ਹੁੰਦੀਆਂ ਜਿਹੜੀਆਂ ਰੈਲੀਆਂ ਔਰ ਕਾਰ ਰੈਲੀਆਂ ਵਿੱਚ ਹਿੰਸਾ ਪੈਦਾ ਕਰਨ ਲਈ ਆਪਣੇ ਖਰੀਦੇ ਹੋਏ ਜਿਹੜੇ ਏਜੰਟ ਨੇ ਉਹ ਭੇਜੇ ਜਾਂਦੇ ਨੇ ਔਰ ਮਾਰ ਬਰਈਏ ਦਾ ਜਿਹੜਾ ਖਤਰਨਾਕ ਸਿਲਸਿਲਾ ਹੈ ਉਹ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਸਿੱਖ ਕੌਮ ਨੂੰ ਬੜੇ ਸੰਜਮ ਅਤੇ ਸਮਝਦਾਰੀ ਨਾਲ ਵਿਉਂਤਬੰਦੀ ਕਰਕੇ ਇਸ ਹਮਲੇ ਨੂੰ ਪਛਾੜਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਹ ਬੜਾ ਸੈਂਸਿਟਿਵ ਮੁੱਦਾ ਹੈ ਜਿਸ ਦੀ ਤੁਸੀਂ ਗੱਲ ਕੀਤੀ ਹੈ ਔਰ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਫੇਸਬੁੱਕ ਤੇ ਜਿਹੜੇ ਸਾਡੇ ਵੀਰ ਭੈਣਾਂ ਨੇ ਸ਼ਮੂਲੀਅਤ ਕੀਤੀ ਹੈ ਉਹਨਾਂ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਵੀਰ ਬੌਬ ਸਿੰਘ ਲਿਖਦੇ ਨੇ, ਕੌਮ ਲਈ ਇੱਕ ਗੱਲ ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਕਿ ਸਾਰੀ ਦੁਨੀਆ ਅਖੀਰ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਹੋਏ ਮਾਡਲ ਨੂੰ ਹੀ ਮੰਨਣ ਲੱਗ ਜਾਵੇਗੀ। ਤਾਨਾਸ਼ਾਹੀ ਵਾਂਗ ਡੈਮੋਕ੍ਰੇਸੀ ਵੀ ਫੇਲ ਹੋ ਰਹੀ ਹੈ। ਟੈਕਸਾਂ ਦੇ ਨਾਮ ਤੇ ਇਨਸਾਨਾਂ ਦੀ ਹੋ ਰਹੀ ਲੁੱਟ ਤੋਂ ਦੁਨੀਆ ਦੁਖੀ ਹੋਈ ਪਈ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕੁਦਰਤੀ ਆਫਤ ਵੇਲੇ ਪੰਜਾਬ ਦੇ ਲੋਕਾਂ ਦੇ ਗਲ 'ਚ ਗੂਠਾ ਦੇ ਕੇ ਮਣਾਮੂੰਹ ਟੈਕਸ ਇਕੱਠਾ ਕਰਨ ਵਾਲੀ ਸਰਕਾਰ ਨੇ ਹਾਲੇ ਤੱਕ ਕਿਸੇ ਦੀ ਕੋਈ ਮਦਦ ਨਹੀਂ ਕੀਤੀ। ਪਰ ਸਿੱਖਾਂ ਦੇ ਦਸਵੰਧ ਨਾਲ ਚੱਲਣ ਵਾਲਾ ਸਿਸਟਮ ਮਿੰਟੋ ਮਿੰਟੀ ਲੰਗਰਾਂ ਸਮੇਤ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਜਗ੍ਹਾ ਮਦਦ ਲਈ ਪਹੁੰਚ ਚੁੱਕਾ ਹੈ। ਲੰਗਰ ਬੰਦ ਕਰਕੇ ਲਾਇਬ੍ਰੇਰੀਆਂ ਖੋਲਣ ਦਾ ਰੌਲਾ ਪਾਉਣ ਵਾਲੇ ਕਾਮਰੇਡ ਵੀ ਹੁਣ ਕਹਿਣਗੇ ਬਾਬਾ ਜੀ 2 ਪ੍ਰਸ਼ਾਦੇ ਵੱਧ ਦੇ ਦਿਓ, ਡੋਲੂ 'ਚ ਦਾਲ ਵੀ ਪਾ ਦਿਓ, ਘਰੇ ਨਿਆਣੇ ਵੀ ਭੁੱਖੇ ਬੈਠੇ। ਮੈਂ ਜਿੰਨਾ ਚਿਰ ਸਿੱਖਾਂ ਘਰੇ ਜੰਮਿਆਂ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਦੁਨੀਆ ਦੇ ਇਤਿਹਾਸ ਦਾ ਗਿਆਨ ਨਹੀਂ ਹੁੰਦਾ ਉਨਾ ਚਿਰ ਸਿੱਖਾਂ ਘਰੇ ਜੰਮ ਕੇ ਵੀ ਭਗਵੰਤ ਮਾਨ ਵਾਂਗੂ ਘਟੀਆ ਸੋਚ ਦਾ ਸ਼ਿਕਾਰ ਹੋਈ ਜਾਣਗੇ। ਖਿਮਾ ਅੱਜ ਜ਼ਿਆਦਾ ਲਿਖ ਹੋ ਗਿਆ। ਧੰਨਵਾਦ, ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਨਹੀਂ, ਤੁਹਾਡੀ ਲਿਖਤ ਦੇ ਵਿੱਚ ਭਾਰ ਵੀ ਹੁੰਦਾ ਹੈ ਔਰ ਜਿਵੇਂ ਤੁਸੀਂ ਸਾਰੇ ਪਰਿਵਾਰ ਨਾਲ ਮਿਲੇ ਚੰਗਾ ਲੱਗਾ, ਤੁਹਾਨੂੰ ਵੀ ਮੈਨੂੰ ਬੜਾ ਵਧੀਆ ਲੱਗਾ ਨਾਲ ਮਿਲ ਕੇ ਸਾਰੇ ਨਾਲ। ਔਰ ਇਹ ਪਰ ਇਹ ਜਿਨ੍ਹਾਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਇਹ 5% ਰਜਿਸਟਰਡ ਬੇਈਮਾਨ ਨੇ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਇਹਨਾਂ ਨੇ ਰਜਿਸਟਰਡ ਬੇਈਮਾਨ ਹੀ ਰਹਿਣਾ। ਪਰ ਮੈਂ ਸਮਝਦਾ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜਾ ਸਿੱਖੀ ਦਾ ਸੇਵਾ ਦਾ ਫਲਸਫਾ ਹੈ ਜਿਵੇਂ ਕੋਵਿਡ-19 ਦੇ ਚਲਦੇ ਆ ਦੁਨੀਆ ਭਰ ਨੇ ਰੈਕਗਨਾਈਜ਼ ਕੀਤਾ, ਅਲਟੀਮੇਟਲੀ ਦੇਗ ਤੇਗ ਜਗ ਮੈਂ ਦਊ ਚਲੇ, ਖਾਲਸੇ ਦੀ ਦੇਗ ਵੀ ਦੁਨੀਆ ਦੇ ਵਿੱਚ ਆਲਰੇਡੀ ਪ੍ਰੋਮੀਨੈਂਸ ਦੇ ਨਾਲ ਹਰ ਇੱਕ ਤੱਕ ਉਸ ਦਾ ਜਲਵਾ ਪਹੁੰਚ ਚੁੱਕਾ ਹੈ ਤੇ ਪੋਲੀਟੀਕਲ ਪਾਵਰ ਤੇਗ ਨਾਲ ਮਿਲਦੀ ਹੈ। ਜਿੱਦਣ ਸਾਡੇ ਕੋਲ ਇਹ ਵੀ ਆਈ ਦੁਨੀਆ 'ਚ ਸਿੱਖੀ ਸਿਧਾਂਤ ਦਾ ਹੀ ਬੋਲਬਾਲਾ ਹੋਏਗਾ। ਫਿਰ ਬੌਬ ਸਾਹਿਬ ਲਿਖਦੇ ਨੇ, ਡਾਕਟਰ ਸਾਹਿਬ ਜੇ ਕੋਈ ਐਸੀ ਖਬਰ ਬਾਰੇ ਜਾਣਕਾਰੀ ਹੋਏ ਤਾਂ ਆਪਣਾ ਵਿਚਾਰ ਜ਼ਰੂਰ ਦਿਓ। ਖਬਰ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਗਵਰਨਮੈਂਟ ਕੋਰਟ ਵਿੱਚ ਕੋਈ ਦੋਸ਼ ਸਾਬਤ ਨਹੀਂ ਕਰ ਸਕੀ, ਇਸ ਲਈ 6 ਦਿਨ ਅੰਦਰ ਅੰਦਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾ ਕੀਤਾ ਜਾਏਗਾ। ਮੈਂ ਅਰਦਾਸ ਕਰਦਾ ਹਾਂ ਕਿ ਸੱਚ ਹੋਵੇ, ਵਾਹਿਗੁਰੂ ਜੀ ਮਿਹਰ। ਬੌਬ ਸਿੰਘ ਜੀ ਇਹ ਠੀਕ ਖਬਰ ਨਹੀਂ ਹੈ। ਅਨਫੋਰਚੂਨੇਟਲੀ TRP ਲੈਣ ਦੇ ਬਹਾਨੇ ਯੂਟਿਊਬਰ ਇਦਾਂ ਦੀ ਹੈਡਲਾਈਨ ਦੇਖ ਕੇ ਹੁਣ ਆ ਜਾਏਗਾ ਅੰਮ੍ਰਿਤਪਾਲ ਸਿੰਘ ਬਾਹਰ, ਹੋ ਗਿਆ ਫੈਸਲਾ, ਕੋਈ ਨਹੀਂ ਸਬੂਤ। ਹਾਲਾਂ ਹਕੀਕਤ ਇਹ ਹੈ ਕਿ ਨਵਕਿਰਨ ਸਿੰਘ ਜਿਹੜੇ ਕਿ ਉਹਨਾਂ ਨੂੰ ਮਿਲਣ ਗਏ ਪੰਜਾਬ ਸਰਕਾਰ ਜਾਂ ਸਾਮ ਵਾਲਿਆਂ ਨੇ ਰਲ ਕੇ ਉਹਨਾਂ ਨੂੰ ਵੀ ਨਹੀਂ ਮਿਲਣ ਦਿੱਤਾ। ਵਕੀਲਾਂ ਤੱਕ ਵੀ ਪ੍ਰੋਪਰ ਐਕਸੈਸ ਨਹੀਂ ਹੈ। ਉਹ ਤਾਂ ਹਾਈ ਕੋਰਟ 'ਚ ਇਹ ਪਟੀਸ਼ਨ ਪਾ ਰਹੇ ਨੇ ਕਿ ਸਾਡੀ ਵਕੀਲਾਂ ਤੱਕ ਐਕਸੈਸ ਕਰੋ। ਔਰ ਕਿਉਂਕਿ ਇਹ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਹੈ ਇਹਦੇ ਥੱਲੇ ਇਹ ਸਰਕਾਰ ਦੀ ਰਿਵਿਊ ਕਮੇਟੀ ਹੈ, ਕੋਰਟ ਇਹਨੂੰ ਤੋੜਨ ਦਾ ਕੋਈ ਨਹੀਂ ਹੈ ਪਾਰਟ। ਸੋ ਇਹ ਫੇਕ ਨਿਊਜ਼ ਹੈ ਔਰ ਇਹ ਦੀਪ ਸਿੰਘ ਹੋਰਾਂ ਨੇ ਉਸ ਥੱਲੇ ਉਸ ਦੇ ਉੱਤੇ ਲਿਖਿਆ ਹੀ ਹੈ ਕਿ ਵੀ ਇਹ ਫੇਕ ਨਿਊਜ਼ ਹੈ। ਫਿਰ ਬਰਾੜ ਸੁਖਜੀਵਨ ਸਿੰਘ ਕਹਿੰਦੇ ਨੇ ਅੰਮ੍ਰਿਤਪਾਲ ਸਿੰਘ ਆਪਰੇਸ਼ਨ ਅਤੇ ਇਮਰਾਨ ਖਾਨ ਖਿਲਾਫ ਜੋ ਆਪਰੇਸ਼ਨ ਚਲਾਇਆ ਗਿਆ ਉਹ ਤਕਰੀਬਨ ਇੱਕੋ ਜਿਹਾ ਹੈ ਜੋ ਇੰਗਲੈਂਡ ਵਿੱਚ ਹੀ ਡਿਜ਼ਾਈਨ ਹੋਇਆ ਲੱਗਦਾ। ਦੇਖੋ ਉਹਨਾਂ ਦੇ ਆਪਣੇ ਸਰਕਮਸਟੈਂਸਸ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਝ 18 ਮਾਰਚ ਤੋਂ ਭਾਈ ਅੰਮ੍ਰਿਤਪਾਲ ਸਿੰਘ ਸਾਥੀਆਂ ਔਰ ਸਿੱਖ ਕੌਮ ਦੇ ਖਿਲਾਫ ਹੋ ਰਿਹਾ, ਇਸ ਦੀ ਸਕ੍ਰਿਪਟ
ਜਿਹੜੀ ਹੈ ਉਦੋਂ ਹੀ ਲਿਖੀ ਗਈ ਸੀ ਜਦੋਂ 3 ਖੇਤੀ ਕਾਨੂੰਨ ਭਾਰਤ ਸਰਕਾਰ ਵਾਪਸ ਲੈਣ ਤੇ ਮਜਬੂਰ ਹੋਈ ਸੀ ਤੇ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ। ਔਰ ਹੁਣ ਵੀ ਜੋ ਅਨਫੋਲਡ ਬਾਹਰ ਹੋ ਰਿਹਾ, ਜੋ ਇਹਨਾਂ ਦਾ ਕਿਲਿੰਗ ਸਪਰੀ ਹੈ, ਇਹ ਵੀ ਉਸੇ ਸਕ੍ਰਿਪਟ ਚੋਂ ਹੀ ਆਈ ਹੈ। ਔਰ ਬੌਬ ਸਿੰਘ ਫਿਰ ਲਿਖਦੇ ਨੇ, ਨੀਲਮ ਜੀ ਨੇ ਹੁਣੇ ਜ਼ਿਕਰ ਕੀਤਾ ਹੈ ਕਿ ਜਿਵੇਂ 80ਵਿਆਂ ਦੇ ਦਹਾਕੇ ਵਿੱਚ ਸਰਕਾਰ ਨੇ ਆਮ ਆਵਾਮ ਦੀ ਪਰਵਾਹ ਕੀਤੇ ਬਿਨਾਂ ਸਿਰਫ ਖਾੜਕੂ ਲਹਿਰ ਨੂੰ ਢਾਹ ਲਾਉਣ ਲਈ ਹੜ੍ਹ ਲਿਆਉਣ ਵਾਲੀ ਘਿਨਾਉਣੀ ਹਰਕਤ ਕੀਤੀ, ਅੱਜ ਫਿਰ ਸ਼ੱਕ ਜਿਹਾ ਪੈਦਾ ਹੋਇਆ ਕਿ ਸਿਰਫ ਪੰਜਾਬ 'ਚ ਤੇ ਉਹ ਵੀ ਸਿਰਫ ਇੱਕ ਦਿਨ 'ਚ ਇੰਨੀ ਬਰਸਾਤ ਤੇ ਇੰਨੀ ਬਰਬਾਦੀ ਕਿਵੇਂ ਹੋ ਸਕਦੀ ਹੈ? ਕੀ ਵਾਕਈ ਇੰਨੀ ਜ਼ਿਆਦਾ ਵਰਖਾ ਕੁਦਰਤੀ ਵਰਖਾ ਹੈ? ਕਿਤੇ ਸਾਲ ਪਹਿਲਾਂ ਦੇਸ਼ ਦੀ ਹਕੂਮਤ ਨੂੰ ਝੁਕਾਉਣ ਦਾ ਬਦਲਾ ਤਾਂ ਨਹੀਂ ਲਿਆ ਜਾ ਰਿਹਾ? ਹੋ ਸਕਦਾ ਹੈ ਮੇਰਾ ਕਮਲਪੁਣਾ, ਮੇਰਾ ਵਹਿਮ ਜਾਂ ਆਪਣੇ ਖਿੱਤੇ ਆਪਣੇ ਲੋਕਾਂ ਪ੍ਰਤੀ ਮੇਰਾ ਹੇਜ ਹੋਵੇ, ਪਰ ਇਹ ਤਾਂ ਤੈਅ ਹੈ ਕਿ ਸਾਡਾ ਪੰਜਾਬ ਤੇ ਸਾਡੀ ਕਿਸਾਨੀ ਕਈਆਂ ਦੀ ਅੱਖ ਦੀ ਰੜਕ ਬਣ ਚੁੱਕੀ ਹੈ। ਰੱਬ ਰਾਖਾ ਮੇਰੇ ਪੰਜਾਬ ਦਾ। ਬੌਬ ਸਿੰਘ ਜੀ, ਅਸੀਂ ਸਮਝਦੇ ਹਾਂ ਵੀ ਇਸ ਵਾਰ ਇਹ 88 ਵਾਂਗ ਉਹ ਸ਼ਰਾਰਤ ਕਰ ਨਹੀਂ ਸਕੇ। ਵਾਰਨਿੰਗਸ ਇਸ਼ੂ ਹੁੰਦੀਆਂ ਗਈਆਂ ਕਿ ਪਾਣੀ ਇੰਨਾ ਉਨਾ, ਵੀ 88 ਚ ਤਾਂ ਬਿਲਕੁਲ ਮਾਰਕਡ ਸੀ। ਔਰ ਜਿਵੇਂ ਮੈਂ ਕਿਹਾ ਵੀ ਐਗਰੀਕਲਚਰ ਯੂਨੀਵਰਸਿਟੀ ਐਕਸਪਰਟਸ ਨੇ ਵੀ ਇਹੀ ਪੁਆਇੰਟ ਆਊਟ ਕੀਤਾ, ਖਾੜਕੂਆਂ ਨੇ ਵੀ ਠੀਕ ਸਮਝਿਆ ਸੀ ਔਰ ਉਹਨਾਂ ਨੇ ਫਿਰ ਤੀਰ ਵੀ ਠੀਕ ਨਿਸ਼ਾਨੇ ਤੇ ਮਾਰਿਆ ਸੀ। ਔਰ ਫਿਰ ਬੌਬ ਸਿੰਘ ਲਿਖਦੇ ਨੇ, ਅਜੋਕੇ ਸਮੇਂ ਅਸੀਂ ਸਭ ਜਾਣੂ ਹਾਂ ਕਿ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ। ਆਪ ਅੱਜ ਵਿਸਥਾਰ ਨਾਲ ਕਾਰਨ ਅਤੇ ਸਥਿਤੀ ਦਾ ਵਿਸ਼ਲੇਸ਼ਣ ਬਾਖੂਬੀ ਨਾਲ ਸਮਝਾ ਰਹੇ ਹੋ। ਇਹ ਬਿਲਕੁਲ ਸੱਚ ਹੈ। ਹੜ੍ਹਾਂ ਦੌਰਾਨ ਸਭ ਤੋਂ ਵੱਧ ਨੁਕਸਾਨ ਉਸ ਧਰਤੀ ਦਾ ਹੁੰਦਾ ਹੈ ਜਿੱਥੋਂ ਦੀ ਕੁਦਰਤੀ ਰੂਪ 'ਚ ਦਰਿਆ ਲੰਘ ਰਿਹਾ ਹੋਏ। ਇਸ ਲਈ ਰਾਈਪੇਰੀਅਨ ਸਿਧਾਂਤ ਅਨੁਸਾਰ ਦਰਿਆਈ ਪਾਣੀਆਂ ਤੋਂ ਪਹਿਲਾ ਹੱਕ ਉਸੇ ਖਿੱਤੇ ਦਾ ਹੁੰਦਾ ਹੈ ਜਿੱਥੇ ਦਰਿਆ ਕੁਦਰਤੀ ਰੂਪ 'ਚ ਲੰਘ ਰਿਹਾ ਹੋਏ। ਇਹ ਹੱਕ ਨਾ ਤਾਂ ਕਿਸੇ ਨੂੰ ਵੇਚੇ ਜਾ ਸਕਦੇ ਨੇ, ਨਾ ਇਹਨਾਂ ਹੱਕਾਂ ਦਾ ਤਬਾਦਲਾ ਕੀਤਾ ਜਾ ਸਕਦਾ ਹੈ। ਇੰਜ ਲੱਗਦਾ ਹੈ ਸ਼ਾਇਦ ਅਕਾਲ ਪੁਰਖ ਨੇ ਪੰਜਾਬ ਦੇ ਲੋਕਾਂ ਨੂੰ ਸਮਝਾਉਣ ਲਈ ਹੀ ਇਹ ਸਮਾਂ ਲਿਆਂਦਾ ਹੋਵੇ ਕਿ ਪਾਣੀ ਉੱਤੇ ਸਾਡਾ ਹੱਕ ਕਿਉਂ ਹੈ। ਰੱਬ ਇਸ ਔਖੀ ਘੜੀ ਵਿੱਚ ਆਪਣੀ ਮਿਹਰ ਭਰੀ ਦ੍ਰਿਸ਼ਟੀ ਰੱਖਣ। ਬਿਲਕੁਲ ਤੁਸੀਂ ਠੀਕ ਕਿਹਾ ਬੌਬ ਸਿੰਘ ਜੀ, ਪਰ ਇਹ ਹੁਣ ਪੰਜਾਬ ਦੇ ਲੋਕਾਂ ਨੇ ਜਨਰਲ ਔਰ ਸਿੱਖ ਕੌਮ ਨੇ ਪਾਰਟਿਕੂਲਰ ਦੇਖਣਾ ਹੈ ਕਿ ਜੇ ਬਾਰ-ਬਾਰ ਯਾਦ ਦਹਾਨੀ ਕਰਵਾਉਣ ਦੇ ਬਾਵਜੂਦ ਕੁਦਰਤੀ ਆਫਤ ਰਾਹੀਂ ਵੀ ਕਈ ਵਾਰ ਤੁਹਾਨੂੰ ਸੱਚ ਦੇ ਨੇੜੇ ਉਹ ਆਫਤ ਲਿਆਂਦੀ ਹੈ ਕਿ ਭਾਈ ਅਸੀਂ ਸਫ਼ਰ ਕਰ ਰਹੇ ਹਾਂ, ਇਹ ਸਾਡਾ ਪਾਣੀ ਹੈ, ਇਹ ਸਾਡੀ ਦੌਲਤ ਹੈ। ਜਿਸ ਨੂੰ ਕਦੇ 18ਵੀਂ ਸਦੀ ਦੇ ਸਿੰਘਾਂ ਨੇ ਗੁਰਮਤਾ ਕੀਤਾ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਏ, ਕਿ ਸਾਡੀ ਦੌਲਤ ਔਰ ਸਾਡੀ ਇੱਕੋ ਇੱਕ ਕੁਦਰਤੀ ਦੌਲਤ ਪਾਣੀ ਹੈ। ਔਰ ਇਸ ਦੇ ਉੱਤੇ ਇਹ ਬਿਲਕੁਲ ਕਿ ਸਾਨੂੰ ਰਾਇਲਟੀ ਮਿਲੇ, ਅਸੀਂ ਕੀਮਤ ਵਸੂਲ ਕਰਾਂਗੇ। ਜੋ ਰਾਜਸਥਾਨ ਨੂੰ ਜਾ ਰਿਹਾ, ਜੋ ਹਰਿਆਣੇ ਨੂੰ ਜਾ ਰਿਹਾ, ਜੋ ਲਾਲਾ ਕੇਜਰੀਵਾਲ ਦਿੱਲੀ 'ਚ ਮੁਫਤ ਪਾਣੀ ਲੈ ਰਿਹਾ, ਦੇ ਮਸਟ ਬੀ ਮੇਡ ਟੂ ਪੇ ਫॉर ਇਟ। ਔਰ ਦਵਿੰਦਰ ਸੰਧੂ ਫਤਿਹ ਬੁਲਾਉਂਦੇ ਨੇ, ਅਕਮ ਸਿੰਘ ਲਾਲੀ, ਐਵਰੀਵਨ ਸ਼ੁੱਡ ਸਪੋਰਟ ਰੈਫਰੈਂਡਮ, ਓਲਡ ਪੰਜਾਬ ਬੀ ਇੰਡੀਪੈਂਡੈਂਟ ਫਰਮ ਹਿੰਦੂ ਰਾਸ਼ਟਰ। ਠੀਕ ਫਰਮਾਇਆ ਤੁਸੀਂ। ਹਰਿੰਦਰ ਮਾਇਲ, ਸੋਹਣ ਸਿੰਘ ਮਾਇਲ, ਸੁਖਜਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ, ਰਣਜੀਤ ਸਾਗਰ ਡੈਮ ਜਿਸ ਨੂੰ ਥੀਂ ਡੈਮ ਵੀ ਕਹਿੰਦੇ ਹਨ, ਰਾਵੀ ਦਰਿਆ ਤੇ ਹੈ, ਅਤੇ ਪੌਂਗ ਡੈਮ ਬਿਆਸ ਦਰਿਆ ਤੇ। ਮੈਂ ਹੁਣ ਕਲੀਅਰ ਹੈ, ਪੌਂਗ ਬਿਆਸ ਦੇ ਉੱਤੇ ਹੈ ਔਰ ਥੀਂ ਜਿਹੜਾ ਉਹ ਰਾਵੀ ਦੇ ਉੱਤੇ। ਫਿਰ ਦੀਪ ਸਿੰਘ ਲਿਖਦੇ ਨੇ, ਹਿਮਾਚਲ ਵਿੱਚ ਹੜ੍ਹ ਕੁਦਰਤੀ ਹਨ ਪਰ ਪੰਜਾਬ ਵਿੱਚ ਹੜ੍ਹ ਸਰਕਾਰੀ ਹਨ। ਜਿੱਥੇ ਰਾਜਸਥਾਨ ਵਾਲੀ ਨਹਿਰਾਂ ਖਾਲੀ ਹਨ, ਮੂਤ ਪੀਣਾ ਭਾਰਤ ਕਮੀਨਾ ਹੈ ਜਿਸ ਹਿਸਾਬ ਨਾਲ ਦਿੱਲੀ ਵਾਲੇ ਕਿਸਾਨ ਮੋਰਚੇ ਦਾ ਬਦਲਾ ਲਿਆ ਜਾਂ ਲੈ ਰਹੇ ਨੇ ਹੜ੍ਹਾਂ ਦੇ ਰੂਪ 'ਚ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਆਲਰੇਡੀ ਆਪਣੀ ਬਰੀਫਿੰਗ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਹਰਿਆਣੇ ਨੂੰ ਅੱਗੇ ਪਿੱਛੇ ਪਾਣੀ ਉਹਨਾਂ ਨੂੰ ਰਾਜਸਥਾਨ ਕਨਾਲ 'ਚ ਜਾ ਰਿਹਾ, ਪਰ ਹੁਣ ਉਹਨਾਂ ਨੂੰ ਰੋਕ ਦਿੱਤਾ ਗਿਆ ਔਰ ਉਹੀ ਪਾਣੀ ਪੰਜਾਬ ਦੇ ਵਿੱਚ ਪੰਪ ਕਰਕੇ ਕਿਤੇ ਉਹ ਬੈਰਾਜ ਟੁੱਟ ਰਹੇ ਨੇ, ਕਿਤੇ ਜਿਹੜਾ ਓਵਰਫਲੋ ਹੋ ਰਿਹਾ, ਕਿਤੇ ਦੂਸਰਾ ਹੋ ਰਿਹਾ। ਸੋ ਇਹ ਜ਼ਰੂਰ ਇਹਨਾਂ ਦੀ ਕਾਰਸਤਾਨੀ ਹੈ। ਹਾਲਾਂਕਿ ਇਸ ਵਾਰ 88 ਵਾਂਗ ਇਹ ਖੇਡ ਆਪਣੀ ਨਹੀਂ ਖੇਡ ਸਕੇ, ਪਰ ਇਸ ਵਾਰ ਵੀ ਉਹਨਾਂ ਨੇ ਰਾਜਸਥਾਨ ਨੂੰ ਪ੍ਰੋਟੈਕਟ ਕੀਤਾ। ਇਸ ਲਈ ਤੁਹਾਨੂੰ ਰਾਜਸਥਾਨ ਜਾਂ ਹਰਿਆਣੇ ਦੇ ਵਿੱਚ ਹੜ੍ਹ ਨਜ਼ਰ ਨਹੀਂ ਆਏ। ਪੰਜਾਬ ਦੇ ਹੀ ਜਿਹੜੇ ਉਹ ਵੀ ਮੇਨ ਜ਼ਿਲ੍ਹੇ ਪਟਿਆਲਾ, ਰੋਪੜ, ਮੋਹਾਲੀ, ਜਿੱਥੇ ਕਿ ਸਤਲੁਜ ਔਰ ਘੱਗਰ ਮੈਕਸਿਮਮ ਨੁਕਸਾਨ ਉਹਨਾਂ ਥਾਵਾਂ ਦਾ ਹੁੰਦਾ। ਹੁਣ ਅਸੀਂ ਗੱਲ ਕਰਦੇ ਹਾਂ ਕਿ ਭਾਰਤੀ ਸਟੇਟ ਦੀ ਡਰਟੀ ਖੇਡ। ਇੰਡੀਅਨ ਸਟੇਟ ਇੱਕ ਸਟੇਟ ਹੈ। ਜਦੋਂ ਸਿੱਖ ਖਾਲਿਸਤਾਨ ਰੈਫਰੈਂਡਮ ਹੋਏ, ਖਾਲਿਸਤਾਨ ਦੀ ਮੰਗ ਹੋਏ ਜਾਂ ਕਿਸੇ ਆਫੀਸ਼ੀਅਲ ਦੇ ਆਣ ਤੇ ਪ੍ਰੋਟੈਸਟ ਕਰ ਰਹੇ ਹੁੰਦੇ ਨੇ,
ਤੇ ਉਹ ਹਿੰਦੂਆਂ ਦੇ ਖਿਲਾਫ ਤੇ ਨਹੀਂ ਕਰ ਰਹੇ ਹੁੰਦੇ, ਬਿਲਕੁਲ ਉਹ ਭਾਰਤੀ ਸਟੇਟ ਦੇ ਖਿਲਾਫ ਹੁੰਦਾ, ਭਾਵੇਂ ਉਹਨਾਂ ਦੇ ਕੌਂਸੂਲੇਟ ਦੇ ਖਿਲਾਫ ਹੋਏ ਜਾਂ ਜਿੱਥੇ ਉਹ ਵਿਜ਼ਿਟ ਕਰ ਰਹੇ। ਹੁਣ ਜਿਹੜਾ ਫਿਨੋਮੇਨਾ ਇਹਨਾਂ ਨੇ ਇਸ ਈਵਨ ਜਿਹੜਾ ਰਾਈਟ ਹੈ ਲੋਕਾਂ ਦਾ, ਜਿਹੜੇ ਸਫਰਰ ਨੇ, ਉਹਨੂੰ ਵੀ ਇਹਨਾਂ ਨੇ ਕਮਿਊਨਲ ਬਣਾਉਣ ਦੇ ਲਈ ਇੱਕ ਰੁਝਾਨ ਜਿਹੜਾ ਪਿਛਲੇ ਪੀਰੀਅਡ 'ਚ ਇਹਨਾਂ ਨੇ ਸ਼ੁਰੂ ਕੀਤਾ, ਜਿਹੜਾ ਪਿਛਲੇ 30-35 ਸਾਲ 'ਚ ਕਦੇ ਦੇਖਣ 'ਚ ਨਹੀਂ ਆਇਆ, ਕਿ ਉਸ ਪ੍ਰੋਟੈਸਟ ਦੇ ਜਾਂ ਉਸ ਕਾਰ ਰੈਲੀ ਦੇ ਬਰਾਬਰ ਜਿਹੜੇ ਹਿੰਦੂ ਤਵੀ ਨੇ ਉਹ ਆਪਣੇ ਝੰਡੇ ਲੈ ਕੇ ਪਹੁੰਚ ਜਾਂਦੇ ਨੇ, ਭਾਰਤ ਮਾਤਾ ਕੀ ਜੈ ਕਰਦੇ ਆ ਜਾਂ ਸਿੱਖਾਂ ਨੂੰ ਬੁਰਾ ਭਲਾ ਕਹਿੰਦੇ। ਹੁਣ ਇਸ ਚੋਂ ਵੀ ਉਹ ਦੋ ਮਕਸਦ ਹਾਸਲ ਕਰਨਾ ਚਾਹੁੰਦੇ ਨੇ। ਪਹਿਲਾ ਤਾਂ ਇਹ ਉਹ ਦੱਸਣਾ ਚਾਹੁੰਦੇ ਨੇ ਕਿ ਜੀ ਜਿਵੇਂ ਇਹ ਹਿੰਦੂ ਸਿੱਖ ਲੜਾਈ ਹੈ, ਜੇ ਸਿੱਖ ਖਾਲਿਸਤਾਨ ਮੰਗਦੇ ਨੇ ਤੇ ਅਸੀਂ ਹਿੰਦੂ ਦਾ ਵਿਰੋਧ ਕਰਦੇ। ਦੂਸਰਾ ਭੜਕਾਟ, ਪ੍ਰੋਵੋਕੇਸ਼ਨ। ਜੀ। ਔਰ ਪ੍ਰੋਵੋਕੇਸ਼ਨ 'ਚ ਕੀ ਹੁੰਦਾ ਹੈ ਕਿ ਵੀ ਜੇ ਕਿਸੇ ਦੇ ਜਿਹੜਾ ਉਹ ਚਾਟਾ ਕਿਸੇ ਨੂੰ ਛਕਾ ਦਿੱਤਾ ਤੇ ਫਿਰ ਉਹਨੂੰ ਯੂਜ਼ ਕਰਦੇ ਨੇ ਪਹਿਲਾਂ ਵਿਦਨ ਇੰਡੀਆ ਸਿੱਖਾਂ ਦੇ ਖਿਲਾਫ ਨਫ਼ਰਤ ਪੈਦਾ ਕਰਨ ਦੇ ਲਈ, ਤੇ ਬਾਹਰਲੇ ਮੁਲਕਾਂ ਨੂੰ ਦੱਸਣ ਦੇ ਲਈ ਜੀ ਤੁਹਾਡਾ ਲਾਅ ਐਂਡ ਆਰਡਰ ਠੀਕ ਨਹੀਂ ਹੈ, ਤੁਸੀਂ ਨੱਥ ਨਹੀਂ ਪਾ ਰਹੇ। ਦੂਜਾ ਹੁਣ ਇਹ ਇੰਡੀਅਨ ਪ੍ਰੋਪੇਗੈਂਡੇ ਦਾ ਹੀ ਨਤੀਜਾ ਹੈ ਕਿ ਬੀਤੇ ਵੀਕਐਂਡ ਜਿਹੜੀ 8 ਜੁਲਾਈ ਨੂੰ ਕਾਰ ਰੈਲੀ ਦਾ ਸੱਦਾ ਥਾਂ-ਥਾਈਂ ਸਿੱਖਸ ਫਾਰ ਜਸਟਿਸ ਵੱਲੋਂ ਦਿੱਤਾ ਗਿਆ ਸੀ, ਜਿਹੜਾ ਅੱਡ-ਅੱਡ ਥਾਵਾਂ ਦੇ ਉੱਤੇ ਹਿਊਸਟਨ ਦੇ ਵਿੱਚ, ਅਮਰੀਕਾ 'ਚ ਔਰ ਨਿਊਯਾਰਕ ਦੇ ਵਿੱਚ ਤਾਂ ਇਹ 15 ਨੂੰ ਆਉਣ ਵਾਲੇ ਸੈਚਰਡੇ ਕਾਰ ਰੈਲੀ ਹੋਣ ਜਾ ਰਹੀ ਹੈ, ਪਰ ਵੈਨਕੂਵਰ ਦੇ ਵਿੱਚ, ਮੌਂਟਰੀਆਲ ਜਾਂ ਟੋਰਾਂਟੋ ਦੇ ਵਿੱਚ ਔਰ ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਸਾਨੂੰ ਜਿਹੜੀ ਬਰੀਫਿੰਗ ਮਿਲੀ ਹੈ, ਮੈਲਬੌਰਨ ਪ੍ਰੋਟੈਸਟ ਔਰ ਕਾਰ ਰੈਲੀ 500 ਤੋਂ ਜ਼ਿਆਦਾ ਗੱਡੀਆਂ ਉਹਦੇ 'ਚ ਸਨ। ਔਰ ਉਹ ਕਿਉਂਕਿ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਫਿਰ ਉੱਥੇ ਜਾ ਕੇ ਰੁਕਣਾ ਔਰ ਉੱਥੇ ਹੀ ਪ੍ਰੋਟੈਸਟ ਵੀ 500 ਤੋਂ ਜ਼ਿਆਦਾ ਵੱਡੀ ਗੈਦਰਿੰਗ ਸੀ ਸਿੱਖਾਂ ਦੀ, ਜਿਹੜੇ ਖਾਲਿਸਤਾਨ ਦੇ ਝੰਡੇ ਫੜੇ ਹੋਏ ਸੀ। ਔਰ ਕਾਰ ਰੈਲੀ ਦੇ ਵਿੱਚ ਜਿਹੜੀਆਂ ਨੇ ਅੱਡ-ਅੱਡ ਫਲੋਟ ਵੀ ਸੀ ਜਿਹਦੇ 'ਚ ਪਿਕਚਰ ਸੀ। ਔਰ ਉਸ ਨੂੰ ਐਡਰੈਸ ਕਰਨ ਵਾਲਿਆਂ ਦੇ ਵਿੱਚ ਗ੍ਰੀਨ ਪਾਰਟੀ ਦਾ ਸੈਨੇਟਰ ਡੇਵਿਡ ਸ਼ੂਬਰਿਜ ਤੇ ਫਰੈਮੈਨ ਜਿਹੜੀ ਹੈ ਜਿਹਨੇ ਖਾਲਿਸਤਾਨ ਰੈਫਰੈਂਡਮ ਦੇ ਲਈ ਆਸਟ੍ਰੇਲੀਆ 'ਚ ਹਮਾਇਤ ਦਿੱਤੀ ਹੈ, ਉਹਨਾਂ ਨੇ ਵੀ ਐਡਰੈਸ ਕੀਤਾ। ਸੋ ਇਸ ਦੇ ਬਰਾਬਰ ਵੀ ਕੁਝ ਜਿਹੜੇ ਹਿੰਦੂ ਤਵੀ ਨੇ ਉਹ ਤਿਰੰਗੇ ਚੁੱਕ ਕੇ ਔਰ ਦੂਸਰੇ ਇਸ ਕਿਸਮ ਦਾ ਨੈਗੇਟਿਵਿਟੀ ਕਰ ਰਹੇ ਸੀ। ਫਿਰ ਇਸੇ ਤਰ੍ਹਾਂ ਆਸਟ੍ਰੇਲੀਆ ਦੀ ਐਕਟੀਵਿਟੀਜ਼ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜੀਆਂ ਸ਼ਹੀਦੀਆਂ ਨੇ ਇਹਨਾਂ ਤਿੰਨਾਂ ਸਿੰਘਾਂ ਦਾ, ਜਿਨ੍ਹਾਂ ਦਾ ਨਾਇਕ ਔਰ ਸ਼ਹੀਦ ਜ਼ਿਕਰ ਕੀਤਾ ਹੈ, ਗੁਰਦੁਆਰਾ ਪਰਥ ਬੈਨੇਟ ਸਪਰਿੰਗਸ, ਔਰ ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ, ਉਹਨਾਂ 'ਚ ਅਰਦਾਸ ਹੋਈ। ਔਰ ਫਿਰ ਪਰਥ ਦੇ ਵਿੱਚ 8 ਜੁਲਾਈ ਨੂੰ ਸ਼ਹੀਦੀ ਸਮਾਗਮ ਹੋਇਆ, ਜਿਸ ਦੇ ਵਿੱਚ ਜਿਹਨੂੰ ਬਹੁਤ ਸਾਰੇ ਉਹਦੇ 'ਚ ਸ਼ਮੂਲੀਅਤ ਹੋਈ। ਸੁਖਮਨੀ ਸਾਹਿਬ ਦਾ ਪਾਠ, ਸਪੀਚਿਸ, ਕੀਰਤਨ ਔਰ ਫਿਰ ਸ਼ਾਮ ਨੂੰ ਰਹਿ ਰਾਸ ਦਾ ਦੀਵਾਨ ਹੋਇਆ। ਹੁਣ ਜਿਹੜੀ ਗੱਲ ਮੈਂ ਇੱਕ ਤਾਂ ਇਹ ਫਿਨੋਮੇਨਾ ਜਿਹੜਾ ਕਾਊਂਟਰ ਪ੍ਰੋਟੈਸਟ ਦੇ ਨਾਂ ਥੱਲੇ ਪ੍ਰੋਵੋਕੇਸ਼ਨ ਔਰ ਇਹਨੂੰ ਹਿੰਦੂ ਸਿੱਖ ਲੜਾਈ ਬਣਾਉਣ ਦੀ ਕੋਸ਼ਿਸ਼ ਹੈ, ਪਰ ਉਸ ਦੇ ਨਾਲ ਜਦੋਂ ਮੈਂ ਇਹ ਦੇਖ ਰਿਹਾ ਕਿ ਵੀ ਹੁਣ ਅੱਜ ਇੱਕ ਖਬਰ ਪ੍ਰੋਮੀਨੈਂਸ ਨਾਲ ਇੰਡੀਅਨ ਮੀਡੀਆ 'ਚ ਲੱਗੀ ਹੋਈ ਹੈ, ਗੈਂਗਸਟਰ ਲਾਰੈਂਸ ਬਿਸ਼ਨੋਈ ਟੇਕਨ ਇਲ ਐਡਮਿਟਡ ਟੂ ਹਸਪੀਟਲ ਇਨ ਪੰਜਾਬ ਫਰੀਦਕੋਟ। ਹੁਣ ਪਹਿਲੀ ਗੱਲ ਕਿ ਲਾਰੈਂਸ ਬਿਸ਼ਨੋਈ ਕਿਸੇ ਮੁਲਕ ਦਾ ਪ੍ਰੈਜ਼ੀਡੈਂਟ ਹੈ, ਪ੍ਰਾਈਮ ਮਿਨਿਸਟਰ ਹੈ, ਕਿ ਉਹਦੇ ਬਿਮਾਰ ਹੋਣਾ ਵੀ ਖਬਰ ਹੈ, ਤੇ ਜੇ ਬਿਮਾਰ ਹੋਣਾ ਖਬਰ ਹੈ, ਇਹ ਕਹਿਣਾ ਕਿ ਜੀ ਫਲਾਂ ਜੇਲ੍ਹ ਚੋਂ ਉਹਨੂੰ ਕੱਢ ਕੇ ਫਲਾਂ ਥਾਂ ਦੇ ਹਸਪੀਟਲ ਦੇ ਵਿੱਚ ਫਰੀਦਕੋਟ 'ਚ ਦਾਖਲ ਕੀਤਾ ਗਿਆ ਔਰ ਬਠਿੰਡਾ ਜੇਲ੍ਹ ਦੇ ਹਸਪੀਟਲ 'ਚੋਂ ਉਹਨੂੰ ਫਰੀਦਕੋਟ ਲਿਆਂਦਾ ਗਿਆ। ਤਾਂ ਇਹਦਾ ਚੋਂ ਕੀ ਨਿਕਲਦਾ? ਇਹ ਡਾਇਰੈਕਟਲੀ ਕਿਉਂਕਿ ਉਹਨੇ ਸਿੱਧੂ ਮੂਸੇਵਾਲਾ ਦੇ ਮਰਡਰ ਦੀ ਜ਼ਿੰਮੇਵਾਰੀ ਲਈ ਹੋਈ ਹੈ। ਇੱਕ ਤਾਂ ਉਹਦੇ ਨੈਰੇਟਿਵ ਰਾਹੀਂ ਉਹਦੇ ਨਾਂ ਨੂੰ ਜ਼ਿੰਦਾ ਰੱਖਣਾ, ਕਿਉਂਕਿ ਅਮਿਤ ਸ਼ਾਹ ਲਈ ਔਰ ਏਜੰਸੀਆਂ ਲਈ ਉਹ ਕੰਮ ਕਰਦਾ। ਦੂਸਰਾ, ਇਸ ਗੱਲ ਦੀ ਵੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਇਹ ਵੀ ਇੱਕ ਹਮੇਸ਼ਾ ਏਜੰਸੀਆਂ ਦਾ ਤਰੀਕਾ ਹੁੰਦਾ ਕਿ ਜਿਹਨੂੰ ਵਰਤ ਲਿਆ ਹੋਏ, ਐਕਸਪੋਜ਼ ਹੋ ਗਿਆ ਹੋਏ, ਉਹਦੇ ਜੇਲ੍ਹ ਚੋਂ ਆਏ ਇੰਟਰਵਿਊਆਂ ਨੇ ਦੱਸ ਦਿੱਤਾ ਕਿ ਕਿਸ ਲੈਵਲ ਦੀ ਉਹਦੀ ਪਹੁੰਚ ਹੈ, ਫਿਰ ਉਹਨੂੰ ਐਲੀਮੀਨੇਟ ਕਰਨਾ ਵੀ। ਤੇ ਇਹ ਜਿਹੜਾ ਹੁਣ ਪਬਲਿਕ ਜਦੋਂ ਤੁਸੀਂ ਕੋਈ ਇਨਫੋਰਮੇਸ਼ਨ ਕਰਦੇ ਹੋ, ਜਿਵੇਂ ਜੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਪਬਲਿਕ ਕੀਤਾ ਕਿ ਜੀ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਰਿਡਿਊਸ ਕਰ ਦਿੱਤੀ ਗਈ ਹੈ, ਅਗਲੇ 48 ਘੰਟੇ ਦੇ ਵਿੱਚ ਉਹਦਾ ਮਰਡਰ ਹੋ ਗਿਆ। ਹੁਣ ਉਸ ਖਬਰ ਨੂੰ ਹਾਲਾਂਕਿ ਸਿਕਿਉਰਿਟੀ ਘਟਾਣੀ ਵੀ ਹੋਏ, ਤੁਸੀਂ ਉਹਦੀ ਪਬਲਿਕ ਤਾਂ ਨਹੀਂ, ਉਹਨਾਂ ਨੇ ਤਾਂ ਆਪਣੇ ਉਹ ਮੀਡੀਆ ਚੈਨਲਸ ਰਾਹੀਂ ਕਿਹਾ ਵੀ ਘਟਾ ਦਿੱਤੀ ਔਰ ਮੈਸੇਜ ਉਹਨਾਂ ਨੂੰ ਮਿਲ ਗਿਆ ਜਿਹਨਾਂ ਨੇ ਮਾਰਨਾ ਸੀ। ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਇਸ ਲੈਵਲ ਦੀ ਖਬਰ ਹੈ ਕਿ ਜੀ ਉਹ ਇਲ ਹੋ ਗਿਆ, ਉਹਨੂੰ ਫਰੀਦਕੋਟ ਹਸਪੀਟਲ 'ਚ ਲਿਜਾਇਆ ਗਿਆ, ਉਹ ਬਠਿੰਡਾ ਜੇਲ੍ਹ 'ਚੋਂ, ਔਰ ਨਾਲ ਹੈ ਜੀ ਉਹ ਮੂਸੇਵਾਲਾ ਮਰਡਰ ਕੇਸ ਦਾ ਅਕਿਊਜ਼ਡ ਹੈ, ਐਮਰਜੈਂਸੀ ਵਾਰਡ 'ਚ ਲਿਜਾਇਆ ਗਿਆ, ਉਹਦੀ ਹੈਲਥ ਬਹੁਤ ਡਿਟੀਰੀਓਰੇਟ ਹੋ ਗਈ।
ਹੁਣ ਜਾਂ ਤਾਂ ਇਹਨਾਂ ਨੇ ਇਸ ਕਿਸਮ ਦਾ ਇਹਨੂੰ ਮਰਵਾਉਣ ਦਾ ਮਿੱਥ ਲਿਆ, ਅੱਛਾ, ਕਿਉਂਕਿ ਇਹ ਹੁਣ ਕ੍ਰੈਡੀਬਲ ਖਬਰ ਅਸੀਂ ਪਹਿਲੇ ਪਾਰਟ 'ਚ ਵੀ ਡਿਸਕਸ ਕੀਤੀ ਸੀ ਕਿ ਇਹਦੇ ਗੈਂਗ ਦੇ ਜਿਸ 'ਚ ਦਾ ਇੱਕ ਭਰਾ ਵੀ ਜਿਹੜਾ ਕਿ ਬਾਹਰ ਘੁੰਮ ਰਿਹਾ ਨੇ, ਔਰ ਇੰਡੀਆਨਾ ਸਟੇਟ ਬਾਰੇ ਇਹਨਾਂ ਦੀ ਹੁਣ ਖਬਰ ਪਹਿਲਾਂ ਕੈਲੀਫੋਰਨੀਆ ਬਾਰੇ ਸੀ, ਔਰ ਦੂਜੇ ਉਹਨਾਂ ਦੇ ਹੀ ਬੰਦਿਆਂ ਨੂੰ $10,000 ਇੰਡੀਅਨ ਕੌਂਸੂਲੇਟ ਵੱਲੋਂ ਦਿੱਤੇ ਜਾ ਰਹੇ ਨੇ ਰੈਗੂਲਰਲੀ। ਜੇਲ੍ਹਾਂ 'ਚੋਂ ਜ਼ਮਾਨਤ ਕਰਾਉਣ 'ਚ ਇੰਡੀਅਨ ਕੌਂਸੂਲੇਟ ਨੇ ਰੋਲ ਪਲੇ ਕੀਤਾ। ਸੋ ਕੁਛ ਨਾ ਕੁਛ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹਨਾਂ ਦੀ ਡਰਟੀ ਗੇਮ ਜਿਹੜੀ ਅਨਰੇਵਲ ਲਾਹੌਰ ਤੋਂ ਹੋਈ, ਹਾਲਾਂਕਿ ਉਸ ਦੀਆਂ ਜੜ੍ਹਾਂ ਪਿੱਛੇ ਵੀ ਹਰਪ੍ਰੀਤ ਸਿੰਘ ਹੈਪੀ ਜਾਂ ਜਿਹੜੇ ਮਿੰਟੂ ਜਿਨ੍ਹਾਂ ਨੂੰ ਨਿਹੰਗ ਸਿੰਘ ਕਿਹਾ ਜਾਂਦਾ ਸੀ ਲਿਬਰੇਸ਼ਨ ਫੋਰਸ, ਤੇ ਉਹਨਾਂ ਨੂੰ ਵੀ ਹਸਪਤਾਲ 'ਚ ਬਿਮਾਰ ਹੋ ਗਏ ਤੇ ਐਮਰਜੈਂਸੀ ਤੇ ਫਲਾਣਾ ਢਿਮਕਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਬਹੁਤ ਡਰਟੀ ਗੇਮ ਅਜੀਤ ਡੋਵਲ ਦੀ NIA ਔਰ ਦੂਸਰੀ ਖੇਲ ਰਹੀ ਹੈ। ਔਰ ਇਹੀ ਜਿਹੜੀ ਵਿਚਾਰ ਸੰਡੇ ਦੇ ਦੀਵਾਨ 'ਚ ਵੀ ਔਰ ਬਾਅਦ ਦੇ ਵਿੱਚ ਵੀ ਹੋਈ, ਇਹ ਸੀ ਕਿ ਸਾਨੂੰ ਬਹੁਤ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ। ਪਹਿਲੀ ਗੱਲ ਤੇ ਆਪੋ ਆਪਣੇ ਮੁਲਕਾਂ ਦੀਆਂ, ਅਸੀਂ ਬੇਸ਼ੱਕ 4 ਮੁਲਕਾਂ ਦੇ ਹਵਾਲੇ ਨਾਲ ਬਹੁਤ ਵਾਰ ਗੱਲ ਕਰਦੇ ਹਾਂ, UK, ਕੈਨੇਡਾ ਔਰ ਅਮਰੀਕਾ ਔਰ ਆਸਟ੍ਰੇਲੀਆ, ਪਰ ਅਸੀਂ ਸਮਝਦੇ ਹਾਂ ਕਿ ਈਵਨ ਬਹੁਤ ਵਾਰ ਜਦੋਂ ਹਾਈ ਗਾਰਡ ਹਾਈ ਅਲਰਟ ਹੈ ਇਹਨਾਂ ਮੁਲਕਾਂ 'ਚ, ਤੇ ਈਵਨ ਉਹ ਸੌਫਟ ਟਾਰਗੇਟ ਵੱਲ ਵੀ ਜਾ ਸਕਦੇ ਨੇ, ਜਿਨ੍ਹਾਂ ਦੇ ਵਿੱਚ ਜਰਮਨ ਔਰ ਇੱਥੇ ਆਲਰੇਡੀ 2 ਸਪਾਈ ਇਹਨਾਂ ਦੇ ਰਾਹ ਦੇ ਈਵਨ ਉਹਨਾਂ ਦੀ ਕਨਵਿਕਸ਼ਨ ਹੋਈ। ਸੋ ਇੱਕ ਤਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ, ਵਾਇਲੈਂਸ ਬਿਲਕੁਲ ਉਹ ਹੱਕ 'ਚ ਨਹੀਂ ਜਾਂਦੀ ਈਦਰ ਵੇ। ਈਵਨ ਜਿਹੜੀ ਆ ਸਰੀ ਵੈਨਕੂਵਰ ਰੈਲੀ ਸੀ, ਕਾਰ ਰੈਲੀ, ਉਹਦੇ 'ਚ ਵੀ ਇੱਕ ਜਿਹੜਾ ਇੰਡੀਅਨ ਜਿਹੜਾ ਉਸ ਕਿਸਮ ਦਾ ਟੁਚਾ ਹਿੰਦੂ ਤਵੀ, ਉਹਨੇ ਆ ਕੇ ਭੜਕਾਟ ਕੀਤੀ, ਫਿਰ ਉਹਦੇ 2-4 ਜਿਹੜੇ ਨੇ ਉਹ ਵੱਜੀਆਂ, ਉਹਨੂੰ ਪਾਸੇ ਲੈ ਗਏ। ਲੇਕਿਨ ਉਹਨੂੰ ਕਿਸ ਲੈਵਲ ਦੇ ਉੱਤੇ ਕੀਤਾ ਜਾਏਗਾ? ਜਿਹੜੀ ਕਾਰ ਰੈਲੀ ਸੈਨ ਫਰਾਂਸਿਸਕੋ ਦੇ ਵਿੱਚ ਹੋਈ, ਹੁਣ ਉਹੀ ਇੱਕ ਦੀਆ TV ਜਿਹਦੀ ਝੂਠੀ ਖਬਰ ਕਿ ਜੀ ਇੰਡੀਅਨ ਕੌਂਸੂਲੇਟ ਸੈਨ ਫਰਾਂਸਿਸਕੋ ਨੂੰ ਅੱਗ ਲਾ ਦਿੱਤੀ, ਉਹ ਲਾ ਦੇਣੀ ਸੀ, ਫਾਇਰ ਬ੍ਰਿਗੇਡ ਆ ਗਿਆ। ਹੁਣ ਉਹੀ ਸੋ ਕਾਲਡ ਚੈਨਲ ਜਿਹੜਾ ਰਾਤ ਦਾ, ਜਿਵੇਂ ਅਸੀਂ ਡਿਸਇਨਫੋ ਲੈਬ ਦੀ ਗੱਲ ਕੀਤੀ, ਉਹਨਾਂ ਨੇ ਇੱਕ ਕਾਲਾ ਅਫਰੀਕਨ ਅਮਰੀਕਨ ਭੇਜਿਆ, ਉਹਨੂੰ ਫੜ ਲਿਆ ਉਹਨਾਂ ਨੇ। ਔਰ ਇੱਕ ਸਿੱਖ ਨੌਜਵਾਨ ਜਿਹੜਾ ਉਹ ਕਹਿ ਰਿਹਾ, ਦੇਖੋ ਜੀ ਇਹੀ ਦੀਆ TV ਵਾਲਾ, ਤੇ ਉਹ ਕਾਲਾ ਕਹਿੰਦਾ ਜੀ ਮੈਨੂੰ ਤਾਂ ਪਿਕਚਰਾਂ ਲੈਣ ਭੇਜਿਆ ਜਾਂ ਦੂਜਾ। ਹੁਣ ਇਹ ਇਸ ਕਿਸਮ ਦਾ ਕਰਕੇ ਭੜਕਾਟ ਵੀ, ਜੇ ਤੁਸੀਂ ਉਹਨਾਂ ਨੂੰ ਕੁਟਾਪਾ ਕਰਦੇ ਹੋ ਤਾਂ ਵੀ, ਔਰ ਫੇਕ ਨਿਊਜ਼ ਜਿਹੜੀ ਬਣਾਉਣ ਦੇ ਵਿੱਚ ਮਾਹਿਰ ਨੇ। ਸੋ ਅਸੀਂ ਅਲਰਟ ਵੀ ਹੋਈ ਹੈ। ਸਭ ਤੋਂ ਜ਼ਰੂਰੀ ਹੈ ਆਪੋ ਆਪਣੇ ਮੁਲਕਾਂ ਦੀਆਂ ਏਜੰਸੀਆਂ ਨੂੰ, ਜਿਹੜੇ ਕੰਸਰਨ ਡਿਪਾਰਟਮੈਂਟ ਨੇ, ਉਹਨਾਂ ਨੂੰ ਬਰੀਫ ਕਰੀਏ। ਗੁਰਦੁਆਰਿਆਂ 'ਚ ਵੀ ਇਸ ਗੱਲ ਦਾ ਧਿਆਨ ਰੱਖੀਏ ਕਿ ਭਾਈ ਕਿਤੇ ਵੀ ਤੁਸੀਂ ਕੋਈ ਸਮਾਗਮ ਦੂਜੇ ਕਰਦੇ ਹੋ, ਹੁਣ ਈਵਨ ਜਿਹੜੇ ਸਮਾਗਮ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਪਿਛਲੇ ਦਿਨਾਂ 'ਚ, ਪ੍ਰਾਈਵੇਟ ਸਿਕਿਉਰਿਟੀ ਹਾਇਰ ਕੀਤੀ ਹੋਈ ਸੀ ਸਾਰੇ ਪਾਸੇ ਵੱਡੇ ਪੈਮਾਨੇ ਤੇ, ਔਰ ਉਹ ਆਫ ਡਿਊਟੀ ਪੁਲਿਸਮੈਨ ਹੁੰਦੇ ਨੇ ਜਿਹੜੇ ਅਵੇਲੇਬਲ ਹੁੰਦੇ ਨੇ, ਜਿਹੜੇ ਤੁਹਾਨੂੰ ਨਜ਼ਰ ਨਹੀਂ ਆ ਰਹੇ ਹੁੰਦੇ ਲੇਕਿਨ ਉਹ ਗਾਰਡ ਕਰ ਰਹੇ ਹੁੰਦੇ ਨੇ। ਸੋ ਗੁਰਦੁਆਰਿਆਂ ਦੇ ਬਾਹਰ ਖਾਸ ਤੌਰ ਤੇ ਸੰਡੇ ਦੀਵਾਨ ਔਰ ਜਿਹੜੀਆਂ ਪਬਲਿਕ ਗੈਦਰਿੰਗਸ ਨੇ ਸਿੱਖਾਂ ਦੀਆਂ ਜਾਂ ਦੂਜੇ, ਉਹਦੇ 'ਚ ਹਾਇਰ ਕਰੀਏ। ਜਿੱਥੇ ਸਾਨੂੰ ਸ਼ੱਕ ਪੈਂਦਾ ਵੀ ਕੋਈ ਇਹ ਖੇਡ ਇਸ, ਉਹਦੇ 'ਚ ਈਵਨ ਪ੍ਰਾਈਵੇਟ ਡਿਟੈਕਟਿਵ ਵੀ ਹਾਇਰ ਕਰਨੇ ਚਾਹੀਦੇ ਨੇ, ਕਿਉਂਕਿ ਦੁਸ਼ਮਣ ਇਸ ਵੇਲੇ ਬਹੁਤ ਘਟੀਆ ਖੇਡ ਤੇ ਉਤਰਿਆ, ਤੇ ਅਸੀਂ ਉਹਦੇ ਟੈਕਟਿਕਸ ਦੇ ਨਾਲ ਉਸ ਲੈਵਲ ਦੇ ਉੱਤੇ ਜਾ ਕੇ ਜਿਹੜਾ ਦੁਸ਼ਮਣ ਦੀ ਮਦਦ ਨਹੀਂ ਕਰਨੀ ਹੈ। ਅਸੀਂ ਵੈਲ ਵਿਦਨ ਦਾ ਐਂਬਿਟ ਆਫ ਲਾਅ, ਇਹਨਾਂ ਮੁਲਕਾਂ 'ਚ ਸਾਨੂੰ ਇਹਨਾਂ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਉੱਤੇ ਭਰੋਸਾ ਹੋਣਾ ਚਾਹੀਦਾ। ਬਹੁਤ ਵਾਰ ਇਹ ਹੁੰਦਾ ਵੀ ਅਸੀਂ ਬਰੀਫਿੰਗ ਨਹੀਂ ਕਰਦੇ, ਮਿਲਦੇ ਨਹੀਂ ਆ, ਅਸੀਂ ਐਜ਼ਿਊਮ ਕਰ ਲੈਂਦੇ ਆ ਜੀ ਇਹਨਾਂ ਨੂੰ ਵੀ ਤਾਂ ਪਤਾ ਹੀ ਹੋਣਾ। ਇਵੇਂ ਨਹੀਂ ਹੁੰਦਾ, ਤੁਹਾਨੂੰ ਦੱਸਣਾ ਪੈਂਦਾ, ਔਰ ਇਹ ਬੜਾ ਜ਼ਰੂਰੀ ਹੈ। ਅਦਰਵਾਈਜ਼ ਇੰਡੀਅਨ ਸਟੇਟ ਦੀ ਜਿਹੜੀ ਡਰਟੀ ਖੇਡ ਹੈ, ਉਹ ਇੱਥੇ ਆ ਕੇ ਸਾਡਾ ਜਿਹੜਾ ਮੁੱਢਲਾ ਹੱਕ ਹੈ ਕਿ ਅਸੀਂ ਖਾਲਿਸਤਾਨ ਜਿਹੜਾ ਉਹ ਰੈਫਰੈਂਡਮ ਰਾਹੀਂ ਹੋਏ, ਉਹ ਦੂਸਰੇ ਪੀਸਫੁਲ ਤਰੀਕੇ ਰਾਹੀਂ ਹੋਏ, ਉਸ ਦੇ ਵਿੱਚ ਰੁਕਾਵਟ ਪੈਦਾ ਕਰਨਾ ਚਾਹੁੰਦੇ ਨੇ, ਸਿੱਖਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣਾ ਚਾਹੁੰਦੇ ਨੇ, ਔਰ ਕੋਈ ਨਾ ਕੋਈ ਇਸ ਕਿਸਮ ਦੀ ਵਾਰਦਾਤ ਕਿਸੇ ਥਾਂ ਤੇ ਵੀ ਹੋਰ ਉਸ ਨੂੰ ਖੁਦ ਹੀ ਕਰਕੇ ਸਿੱਖਾਂ ਦੇ, ਜੋ ਇਹਨਾਂ ਨੇ ਸੈਨ ਫਰਾਂਸਿਸਕੋ ਕੌਂਸੂਲੇਟ ਅੱਗ ਉੱਗ ਵਾਲੀ, ਉਹ ਸਾਰੀ ਖਬਰ ਇਹਨਾਂ ਨੇ, ਔਰ
2 ਦਿਨ ਬਾਅਦ ਉਹ ਦੀਵਾ ਟੀਵੀ ਨੂੰ ਕੋਟ ਕਰ ਰਹੇ ਨੇ, ਉਹ ਇਹਨਾਂ ਦੀ ਬਣਾਈ ਹੋਈ ਖਬਰ ਹੈ ਔਰ ਇਹਨਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।